ਖੁਰਾਕ ਦਾ ਜੇ ਮੈਂ ਕਹਾਂ ਨਾ ਵੀ ਕਿੰਨੀ ਕਿਆ ਤੇ ਉਹ ਮੈਨੂੰ ਲੱਗਦਾ ਗਲਤ ਸਵਾਲ ਹੋ ਜਾਣਾ, ਕਿਉਂਕਿ ਮੈਂ ਤੇ ਤੈਨੂੰ ਖਾਂਦੇ ਨੂੰ ਵੇਖਿਆ। ਪਿੰਡਾਂ ਦਾ ਮਾਹੌਲ ਜਿਹੜਾ ਉਹ ਸੇਮ ਹੀ ਆ ਜੀ, ਜੋ ਪੰਜਾਬ ਦੇ ਪਿੰਡਾਂ ਦਾ ਮਾਹੌਲ ਆ ਉਹ ਇੱਥੋਂ ਦੇ ਪਿੰਡਾਂ ਦਾ ਮਾਹੌਲ ਆ, ਪਰ ਇੱਥੋਂ ਦੇ ਲੋਕਾਂ 'ਚ ਮੁਹੱਬਤ ਬਹੁਤ ਵੇਖੀ ਭਾਜੀ ਮੈਂ, ਬੜੀ ਮੁਹੱਬਤ ਹੈ। ਏਅਰ ਹੋਸਟਸ ਨੂੰ ਕਹਿੰਦੀ ਹਾਊ ਆਰ ਯੂ, ਕਹਿੰਦਾ ਓਪਨ ਵਰਕ ਪਰਮਿਟ, ਕਹਿੰਦੀ ਨੋ ਸਰ ਹਾਊ ਆਰ ਯੂ, ਕਹਿੰਦਾ ਸਪਾਊਸ ਕੇਸ। ਉਹ ਨਾ ਐ ਗੇਟ 'ਚ ਬਾਹਰ ਗਿਆ, ਅੰਦਰ ਆ ਕੇ ਵੇਖਿਆ ਨਾ ਜੇਲ੍ਹ ਦਾ ਜਿਹੜਾ ਅੰਦਰ ਹੀ ਕੋਠੀ ਹੁੰਦੀ ਹੈ, ਜਿਹੜਾ ਵੀ ਹੋਊਗਾ ਉਹਨਾਂ ਦਾ ਹਿਸਾਬ ਦਾ, ਆਂਦਾ ਉਹ ਕੀ ਹੋਇਆ ਆ ਗਿਆ, ਆਂਦਾ ਬਾਹਰ ਪੁਲਿਸ ਬੜੀ ਖਲੋਤੀ, ਆਂਦਾ ਕੰਜੇ ਦੇ ਅੱਗੇ ਤੇ ਜੇਲ੍ਹ ਉਹਦੇ ਨੂੰ ਕਿੱਥੇ ਲੈ ਜਾਣਗੇ। ਕਿਉਂਕਿ ਕਹਿੰਦਾ ਇਹਨੂੰ 104 ਆ, ਕਹਿੰਦਾ ਕੰਜਰ ਦੇ ਤੇ ਪਿਛਲੇ ਘਰ ਦਾ ਲੀ ਫਿਰਨ ਡਿਆ। ਇੱਦਾਂ ਦੇ ਮਾਹੌਲ ਡਾਕਟਰਾਂ ਦੇ ਹੁੰਦੇ ਆ। ਪਹਿਲਾਂ ਤੇ ਦੁਬਈ ਵਾਲੇ ਮੈਨੂੰ ਜਾ ਕਹਿੰਦੇ ਹਾਊ ਆਰ ਯੂ, ਮੈਂ ਅੱਗੇ ਪਾਸਪੋਰਟ ਰੱਖਦਾ ਤੇ ਮੈਨੂੰ ਕਹਿੰਦੇ ਹਾਊ ਆਰ ਯੂ, ਮੈਂ ਕਿਹਾ ਸਟੱਡੀ ਪਰਮਿਟ, ਮੈਨੂੰ ਕਹਿੰਦੀ ਹਾਊ ਆਰ ਯੂ, ਕੁੜੀ ਪਿੱਛੋਂ ਆਂਦੀ ਹਾਲ ਪੁੱਛਦੀ, ਮੈਂ ਕਿਹਾ ਗੁੱਡ, ਮੈਂ ਗੁੱਡ। ਤੇ ਇਹ ਮੈਂ ਪਰੇ ਹੋ ਕੇ ਨਾ ਜਾਲੀ ਛਿੱਕਾ ਮਨਾ ਇੱਦਾਂ, ਮੈਂ ਕਿਹਾ ਆਫਿਸਰ ਮਾਈ ਫਾਦਰ ਇਜ਼ ਵੈਰੀ ਰਿਚ, ਆਈ ਹੈਵ ਟੂ ਮੈਨੀ ਲੈਂਡ ਇਨ ਇੰਡੀਆ। ਕਹਿੰਦੀ ਓ ਵਾਓ। ਮੈਂ ਕਿਹਾ ਨਾਓ ਆਈ ਹੈਵ $10,000, ਮੈਨੂੰ ਵਿਖਾਇਆ, ਕਹਿੰਦੀ ਓ ਗੁੱਡ ਗੁੱਡ ਗੁੱਡ, ਆਈ ਸੀ ਯੂਅਰ ਬੋਡੀ, ਯੂਅਰ ਟਰੱਕ ਡਰਾਈਵਰ, ਢਿੱਡ ਢੁੱਡ ਵੇਖ ਕੇ ਆਂਦਾ। ਮੈਂ ਕਿਹਾ ਆਫਿਸਰ ਸੌਰੀ ਮਾਈ ਫਾਦਰ ਇਜ਼ ਵੈਰੀ ਪੂਅਰ, ਆਈ ਹੈਵ 2 ਸਿਸਟਰ ਇਨ ਇੰਡੀਆ, ਆਈ ਡੋਂਟ ਹੈਵ ਮਨੀ। ਓ ਮਾਈ ਗੋਡ। ਉਹ ਕਹਿੰਦਾ ਵੀ ਆਫਿਸਰ ਨੂੰ ਕਹਿੰਦਾ ਡੂ ਯੂ ਹੈਵ ਗਨ, ਕਹਿੰਦਾ ਯੈਸ ਇਨਸਾਈਡ ਟਰੱਕ। ਉਹਨੇ ਕੱਢ ਕੇ ਉਹਨੂੰ ਪੈਰਾਂ ਭਰ ਭਾ ਲਿਆ। ਵੀ ਅਸੀਂ ਆਏ ਹੁਣੇ ਘਰੋਂ, ਹਾਂਜੀ, ਮੈਂ ਇਹ ਗਿਆ ਵਾਸ਼ਰੂਮ, ਮੈਂ ਆਵਾਜ਼ਾਂ ਸੁਣੀਆਂ। ਬਾਅਦ ਕਹਿੰਦਾ ਕਿਹੜਾ ਓਏ, ਕਹਿੰਦਾ ਬਾਬੂ 2 ਮਿੰਟ ਕੇਸ ਵੱਡੀ ਇੱਕੋ ਨਟ ਰਹਿ ਗਏ। ਕਿੱਥੋਂ ਆਇਆ, ਮੈਂ ਕੈਨੇਡਾ ਤੋਂ। ਕਿੱਥੇ ਕਿਤੇ ਰਹਿਣਾ, ਮੈਂ ਬਰੈਂਪਟਨ। ਅੱਛਾ ਮੈਂ ਡੈਰੀ ਤੇ 6 ਮਹੀਨੇ ਰਹਿ ਕੇ ਆਈ ਹਾਂ। ਚਲੋ ਜੀ ਭੁਲਾ ਉਹ ਭਾਈ ਆਇਆ ਰੱਜਾ ਚਲਾਉਣਾ, ਬੰਦ ਕਰੋ ਓਏ, ਕਹਿੰਦਾ ਭਗਤ ਸਿੰਘ ਨੂੰ ਸਲਾਮ ਆ ਪਰ ਅੱਜ ਨਹੀਂ, ਨਿਕਲ ਜਾਓ ਬਹਿ ਬਹਿ ਕੇ, ਬੱਸ ਦਾ ਕੰਮ ਹਾਰ ਨਾ ਜਾਣਾ, ਸਵਾਰੀ ਪਵੇ ਨਾ ਪਵੇ ਆਪਣੇ ਨਿਆਣਿਆਂ ਨੂੰ ਸੰਗਰੀ ਤੂੰ ਪਾਉਣੀ ਮੈਂ ਨਹੀਂ। ਤੇਰਾ ਬਾਪ ਦਿਹਾੜੀ ਕਰ ਗਿਆ, ਤੇਰੇ ਸਿਰ ਤੇ ਪੱਗ ਰੱਖਦੀ ਆ, ਹੁਣ ਉਹਦਾ ਕਾਰੋਬਾਰ ਸਾਂਭ ਲਿਓ। ਕਹਿੰਦਾ ਉਹ ਕਿਹੜਾ ਭੱਠੇ ਤੇ ਮੁੰਚੀ ਲੱਗਾ ਦਿਹਾੜੀ, ਉਹ ਕਰਦਾ ਦਿਹਾੜੀ ਅਸੀਂ ਕਰਨ ਦੇ। ਆਂਦਾ ਭਾਈ ਜੇ ਸਟਾਫ ਤੇ ਟਾਲੀ ਨਾ ਹੋਵੇ ਕਿਵੇਂ ਰੋਕਦੇ। ਅਸਲਾਮ ਵਾਲੇਕੁਮ, ਸਤਿ ਸ਼੍ਰੀ ਅਕਾਲ। ਮੈਂ ਨਾਸਰ ਢਿੱਲੋਂ, ਤੁਸੀਂ ਜੁੜ ਗਏ ਹੋ ਸਾਡੇ ਅੱਜ ਦੇ ਨਵੇਂ ਐਪੀਸੋਡ। ਨਵਾਂ ਐਪੀਸੋਡ ਅਸੀਂ ਜਿਵੇਂ ਤੁਹਾਨੂੰ ਪਤਾ ਪੋਡਕਾਸਟ ਸ਼ੁਰੂ ਕੀਤੀ ਹੈ, ਨਾਸਰ ਢਿੱਲੋਂ ਪੋਡਕਾਸਟ ਸਾਡਾ ਚੈਨਲ ਹੈ, ਜਿਹਦੇ 'ਤੇ ਅਸੀਂ ਵੱਖਰੀਆਂ ਵੱਖਰੀਆਂ ਸ਼ਖਸੀਅਤਾਂ, ਵੱਖ-ਵੱਖ ਕਿੱਤਿਆਂ ਨਾਲ ਤਾਲੁਕ ਜਿਨ੍ਹਾਂ ਦਾ, ਉਹਨਾਂ ਦੀ ਗੱਲਬਾਤ ਤੁਹਾਡੇ ਨਾਲ ਲੈ ਕੇ ਹਾਜ਼ਰ ਹੋਈਦਾ। ਸੋ ਅੱਜ ਦੀ ਜਿਹੜੀ ਗੱਪਸ਼ਪ, ਅੱਜ ਦੀ ਜਿਹੜੀ ਗੱਲਬਾਤ ਆ, ਮੈਂ ਇਹਨੂੰ ਗੱਪਸ਼ਪ ਵੀ ਕਹਾਂਗਾ। ਅਸੀਂ ਪਿੰਡਾਂ ਦੀਆਂ ਗੱਲਾਂ ਕਰਨੀਆਂ। ਉਹ ਗਿੱਲ ਸਾਹਿਬ ਆਉਂਦੇ ਨੇ ਜਿਵੇਂ ਲਿਚ ਘੜੀਚੀਆਂ, ਆਪਾਂ ਲਿਚ ਘੜੀਚੀਆਂ ਮਾਰਨੀਆਂ, ਆਉਂਦੇ ਵੀ ਪੋਡਕਾਸਟ ਨੂੰ ਆਉਂਦੇ ਵੀ ਲਿਚ ਘੜੀਚੀਆਂ ਆਉਂਦੇ। ਅਤੇ ਇੱਕ ਬੰਦਾ ਆਉਂਦਾ ਵੀ ਇਹ ਅਸ਼ਲੀਲ ਨਾਂ ਆ, ਇਹ ਨਾਂ ਸਹੀ ਨਹੀਂ, ਉਹ ਸਮਝੋ ਲੁੱਚ ਘੜੂਚੀਆਂ ਸਮਝਦਾ। ਮੈਂ ਲੁੱਚ ਨਹੀਂ, ਲਿਚ। ਲਿਚ, ਲੁੱਚ ਤੇ ਲਿਚ 'ਚ ਫਰਕ ਬੜਾ। ਲੁੱਚ ਤੇ ਲਿਚ 'ਤੇ ਫਰਕ ਹੈ। ਪੰਜਾਬੀ ਜ਼ੁਬਾਨ ਦੀ ਇਹ ਖਾਸੀਅਤ ਹੈ ਨਾ, ਅਤੇ ਉਹਦੇ 'ਚ ਥੋੜ੍ਹਾ ਜਿਹਾ ਇੱਕ ਲਫ਼ਜ਼ ਕਿੰਨੀਆਂ ਸਾਰੀਆਂ 'ਤੇ ਇੰਪਲੀਮੈਂਟ ਹੁੰਦਾ। 19 ਦੇ ਫਰਕ ਨਾਲ ਬੜਾ ਕੁਝ ਨਿਕਲ ਆਉਂਦਾ ਉਹਦੇ 'ਚ। ਸੋ ਅੱਜ ਦੇ ਪ੍ਰੋਗਰਾਮ 'ਚ ਤਾਰਫ ਤੋਂ ਪਹਿਲਾਂ ਬੰਦਾ ਬੋਲ ਪਿਆ, ਇਹ ਆ ਬੰਬ। ਬੰਬ ਆ ਗਿਆ, ਬੰਬ ਆ ਗਿਆ, ਬੰਬ ਆਇਆ ਜੂਏ ਦੀ ਧਰਤੀ ਤੋਂ। ਮੇਰੇ ਵੱਲੋਂ ਸਾਰਿਆਂ ਨੂੰ ਦੀਵਾ ਬਣਾ ਕੇ ਸਤਿ ਸ੍ਰੀ ਅਕਾਲ ਜੀ, ਵੈਲਕਮ ਜੀ ਪਾਕਿਸਤਾਨ ਲਾਹੌਰ। ਬਹੁਤ ਬਹੁਤ ਪਹਿਲਾਂ ਤਾਂ ਤਹਿ ਦਿਲੋਂ ਭਾਜੀ ਉਹਨਾਂ ਦਾ ਧੰਨਵਾਦ, ਜਿਨ੍ਹਾਂ ਨੇ ਪਾਕਿਸਤਾਨ ਦੀ ਧਰਤੀ ਨਾਲ ਜੋੜਿਆ, ਮਿਲਾਇਆ ਪਾਕਿਸਤਾਨ ਨੂੰ, ਅਤੇ ਸਾਨੂੰ ਇੱਥੇ ਨਨਕਾਣਾ ਸਾਹਿਬ ਅਤੇ ਹੋਰ ਜਿਹੜੇ ਮੇਰੇ ਦਾਦੀ ਦੇ ਪਿੰਡ ਸੀ ਉਹਨਾਂ 'ਚ ਘੁਮਾਇਆ, ਅਤੇ ਭਾਜੀ ਉਹਨਾਂ ਦਾ ਸ਼ੁਕਰੀਆ। ਬਾਕੀ ਜਿੱਦਣ ਦਾ ਉਹ ਗਾਣਾ ਚੱਲ ਰਿਹਾ ਸਾਡੇ ਦਿਮਾਗ 'ਚ ਇੱਕੋ ਗਾਣਾ ਚੱਲੀ ਜਾਂਦਾ, ਬੰਬ ਆ ਗਿਆ, ਬੰਬ ਆ ਗਿਆ। ਬੰਬ ਸਾਡੇ ਪਿੰਡ ਦਾ ਬੰਦਾ ਸੀ, ਪਰ ਮੇਰੇ ਨਾਲ ਹੁਣ ਬੰਬ ਜੁੜ ਗਿਆ, ਤੇ ਪਾਕਿਸਤਾਨ ਦੇ ਵਿੱਚ ਲੋਕ ਮੈਨੂੰ ਹੀ ਬੰਬ ਕਹਿਣ ਲੱਗ ਗਏ। ਤੇ ਮੇਰੇ ਵੀ ਦੋਸਤ ਮਿੱਤਰਾਂ ਦੇ ਸਾਨੂੰ ਤੂੰ ਦੱਸਦਾ ਨਹੀਂ, ਅਸਲੀ ਬੰਬ ਤੂੰ ਹੀ ਹਾਂ। ਵੈਸੇ ਇਹ ਗੱਲ ਵੀ ਹੈ ਵੀ ਇਕੱਲਾ ਸਾਦਾ ਬੰਬ ਨਹੀਂ, ਸੇਬੇ ਵਾਲਾ ਬੰਬ, ਜਿਹੜਾ ਡੂੰਘਾ ਡਾ ਦਿੰਦਾ ਤਾਂ ਨੂੰ। ਉਹ ਵੇਖੇ ਸੇਬੇ ਵਾਲਾ ਬੰਬ? ਹਾਂਜੀ ਹਾਂਜੀ, ਸੇਬੇ ਵਾਲਾ ਬੰਬ ਜਦੋਂ ਦੀਵਾਲੀ ਤੇ ਸਾਡਾ ਬਚਪਨ ਹੀ ਨਾ, ਉਹ ਮੇਨ ਬੰਬ ਹੁੰਦਾ ਸੀ ਸਾਡੇ ਭਾ ਦਾ। ਸਾਨੂੰ ਐਂ ਲੱਗਦਾ ਹੁੰਦਾ ਆਰਮੀ ਕੋ ਵੀ ਇਹੋ ਹੀ ਹੋਣੇ ਆ, ਕਿਉਂਕਿ ਅਸੀਂ 2 ਬੰਬ ਜੋੜ ਕੇ ਫੀਤੇ ਬੰਨ ਕੇ ਡੂੰਘਾ ਰੱਖ ਦੇਣਾ ਸਟੀਲ ਦਾ, ਉਹਨੂੰ ਥੱਲੇ ਅੱਗ ਬਾਲਣੀ, ਉਹ ਡੂੰਘਾ ਐ ਤਾਂ ਨੂੰ ਜਾਣਾ। ਅਸੀਂ ਕਿਹਾ ਵੀ ਜੇ ਆਰਮੀ ਮੈਨੂੰ ਲੱਗਦਾ 5 ਇਕੱਠੇ ਕਰਕੇ ਇਹੋ ਹੀ ਚਲਾਉਂਦੀ ਹੋਣੀ ਆ। ਸੋ ਜਿੱਦਾਂ ਦੇ ਬਚਪਨ 'ਚ ਸੋਚ ਹੀ ਉੱਦਾਂ ਦੀ ਗੱਲਬਾਤ। ਹੋਰ ਭਾਈ ਸੁਣਾਓ, ਠੀਕ ਠਾਕ? ਬਹੁਤ ਵਧੀਆ। ਅੱਛਾ ਗੱਲ ਇਹ ਆ ਵੀ ਸਿਹਤ ਬੜੀ ਹੈ ਮਾਸ਼ਾਅੱਲਾ। ਸਾਡੇ ਪਿੰਡਾਂ 'ਚ ਚੱਲਦਾ ਹੁੰਦਾ, ਜਿਹੜਾ ਮੋਟਾ ਵੀ ਨਾ ਨਿਆਣਾ, ਉਹਨਾਂ ਨੇ ਤੂੰ ਬੜਾ ਫਿੱਟਿਆ ਜਿਵੇਂ ਨਾਈਆਂ ਦਾ ਕੱਟਾ ਹੁੰਦਾ। ਉਹ ਪਿੰਡਾਂ 'ਚ ਆਮ ਹੀ ਕਹਿੰਦੇ ਉਹ ਕੱਟੇ ਵਾਂਗੂ ਫਿੱਟਿਆ ਤੂੰ। ਨਹੀਂ, ਇਹ ਨਾਈਆਂ ਦੇ ਕੱਟੇ ਵਾਲੀ ਬੜੀ ਮਸ਼ਹੂਰ ਹੈ। ਉਹ ਕਿਉਂ ਮਸ਼ਹੂਰ ਹੈ ਪਤਾ? ਨਹੀਂ, ਮੈਨੂੰ ਦੱਸੋ ਮਾੜਾ ਜਿਹਾ। ਹੋ ਸਕਦਾ ਨਾਈਆਂ ਦੇ ਕੱਟੇ ਦੀ ਐਵੇਂ ਮਸ਼ਹੂਰ ਹੈ ਵੀ ਸਾਡੇ ਪਿੰਡ ਦਾ ਨਾ ਜਿਹੜੇ ਨਾ ਰਾਜਾ ਸਾਹਿਬ,
ਸਾਡਾ ਬੜਾ ਪਿਆਰ ਹੈ, ਨਿੱਕੇ ਜਿਹੇ ਕੱਦ ਦਾ ਨਿੱਕਾ ਜਿਹਾ। ਉਹਦੇ ਅੱਬਾ ਜੀ ਬੜੇ ਪਤਲੇ ਜਿਹੇ ਹੁੰਦੇ ਸੀ ਤੇ ਉਹਨੇ ਮਤਲਬ ਵੀ ਉਹਨਾਂ ਮਾਲ ਡੰਗਰ ਰੱਖਿਆ ਹੁੰਦਾ ਤੇ ਉਹਨਾਂ ਪੱਠੇ ਪਾਉਣੇ ਹੁੰਦੇ ਜ਼ਿਮੀਂਦਾਰਾਂ ਦੇ। ਹਾਂਜੀ। ਉਹਨਾਂ ਨਾਲ ਚੋਰੀ ਇੱਕ ਪੰਡ ਵੱਢਣੀ ਹੈ ਤੇ ਪੰਡ ਉਹਨੇ ਐਸੀ ਵੱਢਣੀ ਆ 4-5 ਬੰਦਿਆਂ ਕੋਲ ਚੁਕਾਈ ਜਾਂਦੀ ਤੇ ਉਹ ਸੁੱਕਾ ਜਿਹਾ ਸਾਰੀ ਪੰਡ ਚੁੱਕ ਕੇ ਲੈ ਜਾਂਦਾ ਤੇ ਉਹ ਆਪਣੇ ਸਾਨੂੰ ਭਾਵੇਂ ਹਰਿਆਣਾ ਨਾਲ ਲੱਭਣਾ ਉਹਨਾਂ ਦਿਨਾਂ 'ਚ ਜ਼ਿਮੀਂਦਾਰਾਂ ਦਾ ਕਿਤੇ ਘੱਟ ਵੀ ਜਾਂਦਾ ਪਰ ਉਹਨਾਂ ਦਾ ਨਹੀਂ ਮੁੱਕਦਾ। ਹਾਂ ਉਹਨਾਂ ਫਿਰ ਸਾਰੇ ਪਿੰਡ 'ਚੋਂ ਗਰਾਈ ਕਰ ਲੈਣੀ ਹੁੰਦੀ ਨਾ ਤੇ ਉਹ ਫਿਰ ਕੱਟਿਆਂ ਨੂੰ ਆਪਣੇ ਜਿਹੜਾ ਹੁੰਦਾ ਉਹਨਾਂ ਦਾ ਕੋਈ ਇਸ ਤਰ੍ਹਾਂ ਦਾ ਕੱਟਾ ਤੇ ਉਹਨੂੰ ਵੰਨ-ਸਵੰਨੇ ਪੱਠੇ ਪਾਉਣੇ ਤੇ ਉਹ ਫਿੱਟਿਆ ਹੋਣਾ ਚੰਗਾ। ਜ਼ਿਮੀਂਦਾਰਾਂ ਆਖਣਾ ਨਾਈਆਂ ਦਾ ਕੱਟਾ ਬਹੁਤ ਫਿੱਟਿਆ ਹੋਇਆ ਤੇ ਉਸ ਸਮੇਂ ਗੱਲ ਤੇਰੇ ਨਾਲ ਲੱਗਦੀ ਵੀ ਤੂੰ ਆਮ ਲੋਕ ਭਾਰੇ ਬੰਦੇ ਨੂੰ ਕਹਿੰਦਾ ਬੜਾ ਫਟਿਆ ਕੱਟੇ ਵਾਂਗੂ ਹਨਾ। ਉਹ ਵੀ ਗੱਲ ਨਾਈਆਂ ਦਾ ਫਿਰ ਤੁਹਾਡੇ ਪਿੰਡ ਕਰਕੇ ਜੁੜ ਗਿਆ ਨਾਲ। ਅੱਛਾ ਇਹ ਦੱਸ ਵੀ ਫਿੱਟੇ ਦੀ ਤੇ ਗੱਲ ਕਰਨ ਡਏ ਆ ਵੀ ਖੁਰਾਕ ਦਾ ਤੇ ਜੇ ਮੈਂ ਕਹਾਂ ਨਾ ਵੀ ਕਿੰਨੀ ਕਿਆ ਤੇ ਉਹ ਮੈਨੂੰ ਲੱਗਦਾ ਗਲਤ ਸਵਾਲ ਹੋਣਾ ਕਿਉਂਕਿ ਮੈਂ ਤੇ ਤੈਨੂੰ ਖਾਂਦੇ ਨੂੰ ਵੇਖਿਆ। ਵੈਸੇ ਤੁਹਾਡੇ ਜਿਹੜੇ ਆਉਂਦੇ ਨੇ ਲੋਕ ਉਹ ਇੱਕ ਰੋਟੀ ਵੀ ਨਹੀਂ ਖਾਂਦੇ ਤੇ ਤੂੰ ਖਾ ਗਿਆ ਮੇਰੇ ਸਾਹਮਣੇ 3 ਪਰੌਂਠੇ ਆਲੂ ਵਾਲੇ ਦੋਹਰੀ ਤੈ ਵਾਲੇ ਮਤਲਬ ਵੀ 5 ਪਰੌਂਠੇ। ਹਾਂ ਪਾਕਿਸਤਾਨ ਦੇ 3 ਤੇ ਪੰਜਾਬ ਦੇ 5। ਨਹੀਂ ਉਹ ਹੈਗੇ ਵੀ ਡਬਲ ਤੈ ਤੇ ਤੁਹਾਡਾ ਤੇ ਰੋਟੀ ਐਡੀ ਸਾਡੀ ਰੋਟੀ ਦੀ ਐਡੀ ਉਹ ਪਰਾਠਾ ਫਿਰ ਦੋਹਰੀ ਤੈ ਵਾਲਾ ਡਬਲ ਲਾ ਲਈਏ ਫਿਰ। ਆਹੋ ਤੇ ਉਹ ਇੰਨਾ ਹਜਮ ਕਰ ਲਈ ਨਾ। ਹਜਮ ਮੇਰਾ ਤੁਹਾਡੇ ਸਾਹਮਣੇ ਤੁਰੇ ਫਿਰਦੇ ਨਾ ਹਜਮ ਹੋਵੇ ਤੇ ਮਾੜਾ ਅੱਖ ਬੰਦ ਕਰ ਲਈ ਦੀ ਘੜੀ ਸੁਸਤੀ ਸਾਰਾ ਕੁਝ ਕਰਾਉਂਦੀ ਹੈ। ਫਿਰ 2-2.5 ਘੰਟੇ ਸੌਂ ਜੀਦਾ ਐਨਕਾਂ ਲਾ ਕੇ ਪਤਾ ਨਹੀਂ ਲੱਗਣ ਦੇਈਦਾ ਇਦਾਂ ਦਾ। ਬਾਕੀ ਭਾਜੀ ਇਹ ਮੈਂ ਬਾਹਰ ਦਾ ਨਹੀਂ ਖਾਂਦਾ। ਹੁਣ ਘਰ ਦੀ ਰੋਟੀ ਫਿਰ ਰੱਜ ਕੇ ਖਾਈਦੀ ਹੈ ਤੇ ਰੋਟੀ 2 ਟਾਈਮ ਹੀ ਖਾਣੀ ਹੁੰਦੀ ਹੈ। ਘਰ ਵਾਲਿਆਂ ਦੇ ਪਰੋਟੇ ਸੜ ਜਾਂਦੇ ਹੋਣੇ। ਸਾਡੇ ਹੁਣ ਪਿੰਡਾਂ ਵਾਲੇ ਦੀ ਖੁਰਾਕ ਦੱਸਦਾ ਜਦੋਂ ਪਰੌਂਠਿਆਂ ਦੀ ਗੱਲ ਕਰਦੇ ਤੁਹਾਨੂੰ ਕੱਲ ਵੀ ਸੁਣਾਉਣਾ। ਜਿਹੜੇ ਪਿੰਡਾਂ ਦੀ ਖੁਰਾਕ ਹੈ ਨਾ ਉਹਦੀ ਖੁੱਲੀ ਤੇ ਸ਼ਹਿਰਾਂ ਵਾਲੇ ਪੁੱਛ ਕੇ ਰੋਟੀਆਂ ਲਾਉਂਦੇ ਵੀ ਕਿੰਨੀਆਂ ਲਾਈਏ ਭਾਜੀ ਹਨਾ ਭੈਣ ਜੀ ਤੁਹਾਡੀਆਂ ਕਿੰਨੀਆਂ ਲਾਈਏ। ਪ੍ਰਾਹੁਣੇ ਹੁੰਦੇ ਨਾ ਜਦੋਂ ਪੁੱਛ ਰੋਟੀਆਂ ਲਾਉਂਦੇ। ਸਾਡੇ ਉਹ ਕੰਮ ਨਹੀਂ ਆ। ਸਾਡੇ ਇੱਕ ਬਜ਼ੁਰਗ ਹੀ ਤਾਇਆ ਹੀ ਲੱਗਦਾ ਸੀ ਉਹ ਚਲ ਗਿਆ ਰਿਸ਼ਤੇਦਾਰਾਂ ਦੇ ਸ਼ਹਿਰ 'ਚ। ਉਹਦੀ ਘਰ ਦੀ ਬਿਮਾਰ ਹਸਪੀਟਲ ਦਾਖਲ ਕਰਾਇਆ ਤੇ ਉਹ ਕਹਿੰਦੇ ਵੀ ਚੱਲ ਰਿਸ਼ਤੇਦਾਰਾਂ ਦੇ ਘਰੋਂ ਰੋਟੀ ਪਾਣੀ ਉੱਥੋਂ ਛਕ ਲਿਆ ਕਰੀ। ਸਵੇਰੇ ਉੱਠ ਕੇ ਤੇ ਉਹਨੇ ਉਹਨਾਂ ਘਰ ਚਲ ਗਿਆ ਪ੍ਰਸ਼ਾਦਾ ਛਕਣਾ ਹਸਪੀਟਲ ਤੋਂ ਤੇ ਨਹਾ ਧੋ ਕੇ ਤੇ ਉਹ 2 ਪਰੌਂਠੇ ਲਿਆਏ 4 ਲਿਆਏ 6 ਲਿਆਏ ਉਹ ਰੀਲ ਬੰਨੀ ਉਹ ਰੱਖੀ ਜਾਣ ਤੇ ਖਾਈ ਜਾਵੇ। ਅੱਛਾ 8 ਕੁ ਪਰੌਂਠੇ ਖਾ ਗਿਆ ਤੇ ਉਹ ਆਪਸ 'ਚ ਬੀਬੀਆਂ ਘੁਸਰ ਮੁਸਰ ਕਰਨ ਵੀ ਇਹ ਤਾਂ ਰਾਸ਼ਨ ਹੀ ਬੜਾ ਖਾਂਦਾ ਆ। ਤੇ ਜਦੋਂ ਨਵਾਂ ਪਰੌਂਠਾ ਆਇਆ ਨਾ ਉਹ ਕਹਿੰਦੇ ਹੋਰ ਪਰੌਂਠੇ ਲਿਆਈਏ ਕਹਿੰਦਾ 1 ਰੱਖ ਜਾਓ। ਫਿਰ ਲੈ ਗਏ ਕਹਿੰਦੇ 1 ਹੋਰ ਰੱਖੀਏ ਕਹਿੰਦਾ ਨਹੀਂ ਇਹੋ ਜਿਹੀ ਇੰਨੀ ਕੀ ਭੁੱਖ ਹੁੰਦੀ ਆ। ਉਹ ਹਾਲੇ ਵੀ ਉਹ ਆਂਦੀ ਵੀ ਹੋਰ ਕਿੰਨੇ ਖਾਣੇ ਤੈਨੂੰ ਆਂਦੀ ਬਾਲਟੇ 'ਚ ਨਾ ਪਾਣਾ ਤੈਨੂੰ ਚੋਕਰ ਮੈਂ। ਇਹ ਮਾਹੌਲ ਹੁੰਦਾ ਪਿੰਡਾਂ ਵਾਲਿਆਂ ਦੀ ਖੁਰਾਕ ਖੁੱਲੀ ਹੁੰਦੀ ਆ। ਵੀ ਹਲੇ ਤੈਨੂੰ ਦੱਸਿਆ ਹੁੰਦਾ ਤੇ ਫਿਰ ਤੂੰ ਵੀ ਕਰਦਾ। ਹਾਂ ਜਦੋਂ ਉਹ ਆਂਦੇ ਵੀ ਅਸੀਂ ਇਹੋ ਪਛਤਾਉਣ ਡਏ ਪੁੱਛਿਆ ਕਿ ਉਹਨੇ ਇਹੋ ਜਿਹਨੂੰ ਪੁੱਛਿਆ ਚੰਗਾ 5-6 ਲੱਤਨੇ ਉਸ ਹਿਸਾਬ ਨਾਲ। ਹੁਣ ਉਹਨਾਂ ਨੇ ਕੀ ਕੀਤਾ ਹੁੰਦਾ ਵੀ ਪਹਿਲਾਂ ਪਰੌਣੇ ਨੂੰ ਰਜਾਰੋ ਬਾਕੀ ਬੰਦੇ ਬਾਅਦ 'ਚ ਖਾਵਾਂਗੇ ਤੇ ਮੇਰੇ ਵਰਗਾ ਗੇੜਾ ਕੱਢੀ ਆਉਂਦਾ ਵੀ ਤਾਏ ਨੇ ਆਲੂ ਹੀ ਸਾਰੇ ਮੁਕਾ ਦੇਣੇ ਘਰੇ ਸਾਡੇ। ਪਾਕਿਸਤਾਨ ਜਦੋਂ ਆਉਣਾ ਸੀ ਹਾਂਜੀ ਤੇ ਉਦੋਂ ਵੀਜ਼ਾ ਵੂਜ਼ਾ ਲੱਗ ਗਿਆ ਤੇ ਕਿਵੇਂ ਦਾ ਐਕਸਪੀਰੀਅੰਸ ਸੀ ਹੁਣ ਆਪਾਂ ਸਵੇਰੇ ਜਾਣਾ? ਅੱਛਾ ਵੀਜ਼ੇ ਦਾ ਤੇ ਹੈਗਾ ਸੀ ਚਾਅ ਬੜਾ ਵੀ ਵੀਜ਼ਾ ਜਿੱਦਣ ਵੀਜ਼ਾ ਆਇਆ ਤਾਂ ਬੜਾ ਚਾਅ ਓਨਾ ਹੀ ਚਾਅ ਸੀ ਜਿੰਨਾ ਕੈਨੇਡਾ ਦਾ ਸੀ ਕਿਉਂਕਿ ਇੱਥੇ ਮਿਸ ਕਰਦੇ ਬਹੁਤ ਜ਼ਿਆਦਾ ਉੱਥੇ। ਬਾਕੀ ਬੀਜੀ ਨਹੀਂ ਰੋਜ਼ ਦੱਸ ਦਿੰਦੇ ਸੀ ਗੱਲਾਂ ਬਾਤਾਂ ਬਚਪਨ ਤੋਂ ਸੁਣਦੇ ਆਉਂਦੇ ਆ ਤੇ ਚਾਹਤ ਹੀ ਆਪਾਂ ਨਨਕਾਣਾ ਸਾਹਿਬ ਜਾਈਏ ਆਪਣੇ ਦਾਦੀ ਦੇ ਪਿੰਡ ਹੋ ਕੇ ਆਈਏ ਹੈ ਨਾ ਪਾਕਿਸਤਾਨ ਘੁੰਮ ਕੇ ਆਈਏ। ਪਰ ਜਿੱਦਣ ਮੈਂ ਆਉਣਾ ਸੀ ਨਾ ਉਹ ਰਾਤ ਮੈਨੂੰ ਨਾ ਜਿੱਦਾਂ ਚੈਨ ਜਿਹਾ ਨਾ ਆਵੇ ਡਰ ਐਂ ਲੱਗੇ ਵੀ ਜਿੱਦਾਂ ਮੈਂ ਹਥਿਆਰ ਸਪਲਾਈ ਕਰਨ ਚੱਲਿਆ। ਮੈਂ 2:30-3 ਵਜੇ ਤੱਕ ਐਂ ਸੋਚਦਾ ਰਿਹਾ ਵੀ ਪਾਕਿਸਤਾਨ ਜਾਣਾ ਹੋਣਾ ਸਵੇਰੇ ਬਾਰਡਰ ਤੇ ਭਾਈ ਲੈਣ ਵੀ ਕਿੱਧਰੋਂ ਆਇਆ ਕਿਹਦੇ ਕੋਲ ਚੱਲਿਆ। ਉਧਰੋਂ ਰਹਿੰਦੀ ਖੁੰਦੀ ਭਾਜੀ ਨਾ ਮੈਨੂੰ ਦੇ ਦਿੱਤੀ ਪੱਤੀ ਉਹ 7 ਪੈਕਟ ਪੱਤੀ ਦੇ ਤੇ ਉਧਰੋਂ ਨਾਲ ਹੈਗੀ ਮਠਿਆਈ ਦੇ ਡੱਬੇ। ਮੈਂ ਕਿਹਾ ਵੀ ਪੱਤੀ ਵੀ ਫੜਦੀ ਹੈ ਗਰਜੰਟੀਆਂ ਇਹ ਵੀ ਫੜਦੀ ਵੀ ਇਹਨੂੰ ਟੋਟਾ ਕੇ ਵੇਖ ਲਾ। ਫਿਰ ਮੈਂ ਤੁਹਾਨੂੰ ਜਦੋਂ ਫੋਨ ਲਾਇਆ ਕਹਿਣ ਦਾ ਭਾਵ ਵੀ ਡਰ ਇੱਦਾਂ ਸੀ ਵੀ ਜਿੱਦਾਂ ਪਾਕਿਸਤਾਨ ਜਾਂਦਿਆਂ ਖਰੇ ਉਹਨਾਂ ਨੇ ਕੀ ਕਰ ਦੇਣਾ ਮੈਨੂੰ। ਪਰ ਜਦੋਂ ਮੈਂ ਸਵੇਰੇ ਇੱਥੇ ਆਇਆ ਫਿਰ ਮੈਂ ਪਛਤਾਇਆ ਵੀ ਬੜਾ ਵੀ ਐਵੇਂ ਸਾਰੀ ਰਾਤ ਸੁੱਤੀ ਨਹੀਂ ਤੇ ਕੰਮ ਹੀ ਕੁਛ ਨਹੀਂ ਆ। ਨਹੀਂ ਤੈਨੂੰ ਕੀ ਕਿਹਾ ਵੀ ਉਹਨਾਂ ਬੈਠਕਾਂ ਬਣਾਉਣੀਆਂ ਉੱਥੇ? ਨਹੀਂ ਮੈਂ ਤੁਹਾਨੂੰ ਉਹ ਦੱਸਿਆ ਮੈਂ ਕਿਹਾ ਮੇਰੇ ਦਿਮਾਗ 'ਚ ਇਹੋ ਰਾਤ ਕੰਮ ਚੀਜ਼ ਚੱਲਦੀ ਵੀ ਸਵੇਰੇ ਘਰੇ ਉੱਥੇ ਪਹੁੰਚਣਾ ਆ 4-5 ਬੈਠਕਾਂ ਇੰਡੀਆ ਵਾਲਿਆਂ ਮਰਾਉਣੀਆਂ 5-7 ਪਾਕਿਸਤਾਨ ਵਾਲਿਆਂ ਮਰਾਉਣੀਆਂ ਫਿਰ ਗਾਂ ਕਰਨਾ ਜਿੱਦਾਂ। ਅੱਛਾ ਹਰ ਬੰਦੇ ਦੇ ਮਨ 'ਚ ਡਰ ਆ। ਮੈਂ ਭਾਈ ਦੇ ਨਾਲ ਹੀ ਤੇ ਦੱਸਦਾ ਵੀ ਕੋਈ ਗੱਲਬਾਤ ਹੀ ਨਹੀਂ ਜੇ ਤੁਹਾਡੇ ਕੋਲ ਬਾਹਰ ਦੀ PR ਆ ਤੇ ਜਾਂ ਬਾਹਰ ਦੇ ਤੁਸੀਂ ਸਿਟੀਜ਼ਨ ਹੋ ਤੇ ਆਲ ਲਿੰਕ ਬਾਰਡਰ ਲਿੰਕ ਲਿੰਕਿੰਗ ਬਾਰਡਰਸ ਵਾਲਿਆਂ ਨਾਲ ਸੰਪਰਕ ਕਰਕੇ ਤੁਸੀਂ ਇੱਥੇ ਆਓ। ਵਿਕਾਸ ਵੀਰ ਹੁਣੀ ਤੁਹਾਨੂੰ ਘਮਾਉਣਗੇ ਭਾਜੀ ਹੁਣੀ ਤੁਹਾਨੂੰ ਮਿਲਣਗੇ। ਇਹ ਵੀ ਨਾਲ ਆਪਾਂ ਐਡ ਵੀ ਜ਼ਰੂਰੀ ਹੈ ਨਾ ਕਿਉਂਕਿ ਵਿਕਾਸ ਵੀਰ ਨੇ ਕਿਹੜੀ ਗੱਲ ਉਹ ਪਾਇਆ ਆਪਣਾ ਮੁੰਡਾ ਜੇ ਤੁਸੀਂ ਵਿਕਾਸ ਦਾ ਕਾਰੋਬਾਰੀ ਪੂਰਾ ਬਿਜ਼ਨਸਮੈਨ ਪੂਰਾ
ਉਹ ਫਿਰ ਜਦੋਂ ਫਿਰ ਮੈਨੂੰ ਦੱਸਣਾ ਪੈਂਦਾ ਮੈਂ ਨਾਲ ਨਾਲ ਹਰ ਗੱਲ 'ਚ ਪ੍ਰਮੋਸ਼ਨ ਕਰਨੀ ਅੱਛਾ ਤੇ ਨਾਲੇ ਭਾਜੀ ਪ੍ਰਮੋਸ਼ਨ ਵੀ ਆ ਨਾਲੇ ਆਪਣੇ ਜਿਹੜੇ ਬੰਦੇ ਆਉਣਾ ਚਾਹੁੰਦੇ ਉਹਨਾਂ ਨੂੰ ਪਤਾ ਲੱਗਦਾ ਉਹਨਾਂ ਲਈ ਅਵੇਅਰਨੈਸ ਵੀ ਅਵੇਅਰਨੈਸ ਵੀ ਵੀ ਕਿਸ ਤਰ੍ਹਾਂ ਆਉਣਾ ਹਾਂ। ਕਿਉਂਕਿ ਮੈਂ ਵੇਖਿਆ ਵਾ ਵੀ ਅਸੀਂ ਤੇ ਪ੍ਰੋਫੈਸ਼ਨਲ ਟੀਮ ਹੈ ਸਾਨੂੰ ਹੁਣ ਪਤਾ A to Z ਵੀ ਕਿਸ ਤਰ੍ਹਾਂ ਕਰਨਾ ਕਿਵੇਂ ਜਾਣਾ ਕਿਵੇਂ ਵੀਜ਼ਾ ਕਿਵੇਂ ਸਿਕਿਉਰਿਟੀ ਕਿਵੇਂ ਸਾਰਾ ਕੁਝ ਫਿਰ ਜਿਹੜਾ ਬੰਦਾ ਇਕੱਲਾ ਆ ਜਾਂਦਾ ਨਾ ਜਾਂ ਨਵਾਂ ਆਉਂਦਾ ਉਹਦੇ ਲਈ ਥੋੜਾ ਜਿਹਾ ਮੁਸ਼ਕਲ ਹੁੰਦਾ ਸਰਵਾਈਵ ਕਰਨਾ ਵੀ ਜਾਂ ਅੱਗੇ ਪਿੱਛੇ ਜਾਣਾ ਵੀ ਸਿਕਿਉਰਿਟੀ ਨੂੰ ਕਿਸ ਤਰ੍ਹਾਂ ਵੇਖਣਾ ਉਹ ਅਸੀਂ ਫਿਰ ਸਮੂਥ ਸਾਰਾ ਕੁਝ ਕਰੀਦਾ ਪਿਛਲੇ 2015 ਤੋਂ ਮੇਰੇ ਕੋਲ ਪ੍ਰਾਹੁਣੇ ਆਉਂਦੇ ਆ ਤੇ ਕੰਪਨੀ ਬਣਾਈ ਨੂੰ ਸਾਨੂੰ ਹੁਣ 3 ਸਾਲ ਹੋ ਗਏ ਆ ਵਿਕਾਸ ਨੂੰ ਵੇਖਦਾ ਹੁਣ ਸਾਰਾ ਪਤਾ ਬਾਕੀ ਇਹ ਵੀ ਜਦੋਂ ਆਪਾਂ ਪਾਕਿਸਤਾਨ ਦਾ ਬਾਰਡਰ ਟੱਪ ਜਾਂਦੇ ਆ ਨਾ ਉਦੋਂ ਬਾਅਦ ਇੱਧਰ ਆ ਕੇ ਬੈਗ ਬੂਗ ਜਦੋਂ ਚੈੱਕ ਕਰਾ ਲਈਦੇ ਆ ਤੇ ਤੁਹਾਨੂੰ ਮਿਲ ਲਈਦਾ ਮਿਲ ਕੇ ਬਾਹਰ ਆਈਦਾ ਫਿਰ ਤੇ ਕਹਿੰਦਾ ਵੀ ਇਹ ਤੇ ਕੰਮ ਹੀ ਕੁਝ ਨਹੀਂ ਹਨਾ ਤੁਸੀਂ ਮਤਲਬ ਲਾਹੌਰ ਤੱਕ ਆਉਂਦੇ ਬੰਦਾ ਖੁੱਲ ਜਾਂਦਾ ਵੀ ਆਪਣੇ ਦੇਸ਼ 'ਚ ਆ ਗਏ ਪਰ ਜਿੰਨਾ ਚਿਰ ਉਹ ਬਾਰਡਰ 2 ਗੇਟ ਕ੍ਰੋਸ ਕਰਨੇ ਹੁੰਦੇ ਨਾ ਉਹਨਾਂ ਤੱਕ ਤਰੋ ਨਿਕਲ ਜਾਂਦਾ ਉਹ ਫਿਲਮ ਵਾਲੇ ਕੰਮ ਹੈ ਪਿਸ਼ਾਬ ਰੋਕ ਕੇ ਵੜਨਾ ਪੈਂਦਾ ਇੱਧਰ ਅੱਛਾ ਮੈਨੂੰ ਇਹ ਦੱਸ ਗੁਰਜੰਟ ਆਪਾਂ ਗੱਲਾਂ ਪਿੰਡਾਂ ਦੀਆਂ ਕਰਨੀਆਂ ਹਾਂਜੀ ਹਾਂਜੀ ਤੇ ਪਿੰਡਾਂ ਦੀ ਗੱਲ ਜਿਹੜੀ ਵੀ ਦਾਤੇਵਾਲ ਪਿੰਡ ਤੇਰੀ ਦਾਦੀ ਹੋਣਾ ਦਾ ਸੀ ਉਹ ਆਪਾਂ ਫਿਰ ਵੀ ਆਏ ਪਿੰਡ ਤੇ ਉਹ ਕਿੱਦਾਂ ਦਾ ਸੁਣਿਆ ਸੀ ਦਾਦੀ ਹੋਣਾ ਕੋ ਕੀ ਐਕਸਪੀਰੀਅੰਸ ਕੀਤਾ ਕਿਸ ਤਰ੍ਹਾਂ ਰਿਹਾ ਭਾਜੀ ਜਿੱਦਾਂ ਦਾਦੀ ਜੀ ਦਾ ਐਕਸਪੀਰੀਅੰਸ ਤਾਂ ਵੀ ਦਾਦੀ ਜੀ 14 ਸਾਲ ਦੇ ਸੀ ਹਨਾ ਆਪਾਂ ਵਲੌਗ ਵਿੱਚ ਵੀ ਦੱਸਿਆ ਉੱਦਾਂ ਮੈਂ ਗੱਲਬਾਤ ਕਰਦਾ ਨਾ ਵੀ 14 ਸਾਲ ਦੀ ਉਮਰ ਜਿਹੜੀ ਆ ਆਮ ਜਿਹੜਾ ਬੱਚਾ 13-14 ਸਾਲ ਦਾ ਸਾਰਾ ਕੁਝ ਸਮਝਦਾ ਹੁੰਦਾ ਵੈਸੇ 7-8 ਸਾਲ ਦੇ ਬੱਚੇ ਨੂੰ ਸਾਰਾ ਪਤਾ ਹੁੰਦਾ ਤੇ ਬੀਜੀ ਹੋਣਾ ਹੀ ਉੱਥੇ ਬਚਪਨ ਬੀਤਿਆ 14 ਸਾਲ ਤੱਕ ਜਿਹੜੇ ਘਰਾਂ 'ਚੋਂ ਫਿਰੇ ਜਿਹੜੀਆਂ ਗਲੀਆਂ 'ਚ ਘੁੰਮੇ ਉਹ ਸਾਰੀਆਂ ਉਹਨਾਂ ਨੂੰ ਯਾਦ ਹੀ ਤੇ ਸਾਨੂੰ ਸ਼ੁਰੂ ਤੋਂ ਦੱਸ ਦਿੰਦੇ ਸੀ ਵੀ ਸਾਡਾ ਇੱਥੇ ਪਿੰਡ ਹੁੰਦਾ ਸੀ ਸਾਡੇ ਫਾਦਰ ਸਾਹਿਬ ਨੂੰ ਕਹਿੰਦੇ ਲੰਬੜਦਾਰ ਕਹਿੰਦੇ ਹੁੰਦੇ ਸੀ ਸਾਡੇ ਬਾਪ ਨੂੰ ਤੇ ਸਾਡਾ ਛੱਪੜ ਕੰਡੇ ਘਰ ਸੀ ਤੇ ਸਾਰੀਆਂ ਨਿਸ਼ਾਨੀਆਂ ਦੱਸੀਆਂ ਉਹਨਾਂ ਨੇ ਜਦੋਂ ਤੇ ਬਚਪਨ ਦੀਆਂ ਸੁਣਦੇ ਹੁੰਦੇ ਆ ਤੇ ਜਦੋਂ ਮੈਂ ਉੱਥੇ ਵਿਜ਼ਿਟ ਕੀਤਾ ਤੁਹਾਡੇ ਨਾਲ ਜਾ ਕੇ ਤੇ ਮੇਰੀਆਂ ਅੱਖਾਂ ਅੱਗੇ ਉਹ ਚੀਜ਼ ਆਵੇ ਵੀ ਜਿੱਦਾਂ ਮੈਂ ਆਪਣੇ ਚਾਚੇ ਦੀਆਂ ਪੋਤਰੀਆਂ ਨੂੰ ਜਾਂ ਆਪਣੀਆਂ ਭੈਣਾਂ ਨੂੰ ਨਿੱਕੀਆਂ ਹੁੰਦੀਆਂ ਪਿੰਡ ਵੇਂਦਾ ਹੁੰਦਾ ਵੀ ਇਹ 14 ਸਾਲ ਦੀ ਉਮਰ 'ਚ ਇੱਦਾਂ ਖੇਡਦੀਆਂ ਮੇਰੇ ਅੱਖਾਂ ਅੱਗੇ ਉਹ ਦ੍ਰਿਸ਼ ਹੁੰਦਾ ਵੀ ਮੇਰੇ ਦਾਦੀ ਜੀ ਆਹ ਨੁੱਕਰ 'ਚ ਖੇਡਦੇ ਹੋਣੇ ਆ ਮੇਰੇ ਦਾਦੀ ਜੀ ਉੱਥੇ ਖੇਡਦੇ ਹੋਣੇ ਆ ਨਾ ਪਰ ਭਾਵੇਂ ਉੱਥੇ ਘਰ ਬਣ ਗਏ ਆ ਤੁਸੀਂ ਇਹ ਵੇਖੋ ਵੀ ਜਿੱਥੇ ਜਿੱਥੇ ਬੀਜੀ ਨੇ ਖੂਹ ਦੱਸਿਆ ਉਹ ਆਪਾਂ ਉੱਥੇ ਪਿੰਡ ਦੇ ਬਜ਼ੁਰਗ ਨੂੰ ਜਾ ਕੇ ਦੱਸਿਆ ਉਹਨੇ ਦੱਸਿਆ ਵੀ ਵਾਕਿਆ ਇੱਥੇ ਖੂਹ ਹੁੰਦਾ ਸੀ ਫਲਾਣਾ ਇੱਥੇ ਚੌਕੀਦਾਰ ਹੁੰਦਾ ਸੀ ਇੱਥੇ ਛੱਪੜ ਸੀ ਉਹ ਚੀਜ਼ਾਂ ਵੇਖ ਕੇ ਵੀ ਇਹ ਮਹਿਸੂਸ ਹੁੰਦਾ ਵੀ ਉਹ ਬੰਦਿਆਂ ਨੇ ਇੰਨਾ ਸਮਾਂ ਕਿੱਦਾਂ ਕੱਢਿਆ ਹੋਊਗਾ 14 ਸਾਲ ਦੀ ਉਮਰ ਤੋਂ ਲੈ ਕੇ 94 ਸਾਲ ਦੀ ਉਮਰ ਤੱਕ ਜਾਣਾ 80 ਸਾਲ ਉਹ ਚੀਜ਼ ਨੂੰ ਕੋਸਦੇ ਰਹੇ ਵੀ ਅਸੀਂ ਆਪਣੇ ਪਿੰਡ ਵੇਖ ਕੇ ਆਈਏ ਆਪਾਂ ਇਹਨਾਂ ਦੇ ਕਿਉਂਕਿ ਹੁਣ ਜਿੱਦਾਂ ਆਪਾਂ ਪਿੰਡਾਂ 'ਚ ਇੱਥੇ ਵੀ ਗੱਲ ਕਰਦੇ ਜਿਹੜੇ ਬੰਦੇ ਉੱਧਰੋਂ ਆਏ ਉਹ ਕਹਿੰਦੇ ਵੀ ਸਾਨੂੰ 20-25 ਸਾਲ ਤੱਕ ਸਾਡੇ ਬਜ਼ੁਰਗਾਂ ਨੇ ਘਰ ਹੀ ਨਹੀਂ ਬਣਾਉਣ ਦਿੱਤੇ ਵੀ ਮੁੜ ਜਾਣਾ ਹਾਂ ਮੁੜ ਜਾਣਾ ਜੋ ਪਿੱਛੋਂ ਆਏ ਜਿੱਦਾਂ ਦੇ ਆ ਕੇ ਕੱਚੇ ਪੱਕੇ ਘਰਾਂ 'ਚ ਬੈਠੇ ਉੱਦਾਂ ਹੀ ਰਹੇ ਵੀ ਅਸੀਂ ਆਪਣੇ ਪਿੰਡਾਂ ਨੂੰ ਵਾਪਸ ਮੁੜਨਾ ਹੈ ਘਰ ਨਾ ਬਣਾਇਓ ਤੇ ਪਰ ਇੱਕ ਦਿਨ ਜਦੋਂ ਫਿਰ ਉਮੀਦ ਟੁੱਟ ਗਈ ਉਮੀਦ ਤੇ ਪਾਣੀ ਫਿਰ ਗਿਆ ਕਹਿ ਲਓ ਫਿਰ ਉਹਨਾਂ ਨੇ ਆਪਣੇ ਘਰ ਬਣਾਏ ਉਦੋਂ ਤੱਕ ਉਹਨਾਂ ਨੂੰ ਆਸ ਸੀ ਤੇ ਉਦੋਂ ਬਾਅਦ ਉਹਨਾਂ ਦੇ ਦਿਲ ਇਹ ਟੁੱਟ ਗਏ ਵੀ ਅਸੀਂ ਆਪਣੇ ਪਿੰਡ ਜਾ ਹੀ ਨਹੀਂ ਸਕਦੇ ਜਾ ਹੀ ਨਹੀਂ ਸਕਦੇ ਹਾਂ ਹੁਣ ਬੀਜੀ ਹੁਣ ਕਹਿੰਦੇ ਮੇਰੇ ਬਚਪਨ ਦੀਆਂ ਸਹੇਲੀਆਂ ਜਿਹਦੇ ਨਾਲ ਮੈਂ ਖੇਡਦੀ ਰਹੀ ਉਹਨਾਂ ਨੂੰ ਲੱਭਿਓ ਹਾਂ ਉਹਨਾਂ ਨੂੰ ਲੱਭਿਓ ਉਹਨਾਂ ਨੂੰ ਮਿਲ ਕੇ ਆਇਓ ਹਮੀਦਾ ਨਾਂ ਲੈਂਦੇ ਆ ਸਹੇਲੀ ਦਾ ਹਮੀਦਾ ਤੇ ਜਿਹੜੇ ਉੱਥੇ ਜਿਹੜੇ ਦਾਦਾ ਜੀ ਉਹਨਾਂ ਨੂੰ ਆਪਣਾ ਉਹਨਾਂ ਦੇ ਦਾਦਾ ਜੀ ਨੂੰ ਉਹਨਾਂ ਦੇ ਫਾਦਰ ਸਾਹਿਬ ਉਹਨਾਂ ਨੂੰ ਲੋਕ ਆ ਕੇ ਮਿਲਦੇ ਹੋਣਗੇ ਬਹਿੰਦੇ ਹੋਣਗੇ ਉੱਥੋਂ ਦੇ ਚੌਕੀਦਾਰ ਉੱਥੋਂ ਦੇ ਰਹਿਣ ਵਾਲੇ ਉਹਨਾਂ ਨੂੰ ਮਿਸ ਕਰਦੇ ਸਾਰੀਆਂ ਚੀਜ਼ਾਂ ਨੂੰ ਤੇ ਆਪਾਂ ਜਾ ਕੇ ਉੱਥੇ ਮਿਲੇ ਆ ਤੇ ਉਹਨਾਂ ਨੇ ਦੱਸਿਆ ਵੀ ਵਾਕਈ ਇਹ ਬੰਦੇ ਹੁੰਦੇ ਸੀ ਪਰ ਅੱਜ ਹੈ ਨਹੀਂ ਅੱਜ ਮੈਂ ਵੇਖਿਆ ਫਿਰ ਦਾਦੀ ਨੂੰ ਜਦੋਂ ਆਪਾਂ ਵੀਡੀਓ ਕਾਲ ਤੇ ਵਿਖਾਇਆ ਨਾ ਮੈਂ ਵੀਡੀਓ ਕਾਲ ਵਿੱਚ ਐਡ ਵੀ ਕਰਾਂਗਾ ਤੇ ਦਾਦੀ ਹੁਣੀ ਫੋਨ ਤੇ ਦੱਸਣ ਵੀ ਇੱਧਰ ਨੂੰ ਹਾਂਜੀ ਉਹ ਕਿੱਡਾ ਵਧੀਆ ਲੱਗਦਾ ਉਹ ਦਾਦੀ ਨਾਲ ਫਿਰ ਆਖਿਆ ਤੁਹਾਡੀ ਦਾਦੀ ਨਾਲ ਨਾ ਵੀ ਮੈਨੂੰ ਤਾਂ ਲੱਗਦਾ ਸੀ ਵੀ ਉਦਾਂ ਹੀ ਖੂਹ ਵਗਦਾ ਹੋਣਾ ਵੀ ਜਿਹੜਾ ਅਸੀਂ 1 ਸਾਲ ਪਹਿਲਾਂ ਬਣਾਇਆ ਸੀ ਵੀ ਮੁਸਾਫਰਾਂ ਵਾਸਤੇ ਤੇ ਉਹਨਾਂ ਦੇ ਦਿਮਾਗ 'ਚ ਉਹਨਾਂ ਬਜ਼ੁਰਗਾਂ ਦੇ ਦਿਮਾਗ 'ਚ ਤੇ ਉਹ ਹੀ ਚੱਲਦਾ ਸਾਰਾ ਵੀ ਜਦੋਂ ਆਪਾਂ ਉੱਠ ਕੇ ਗਏ 70 ਸਾਲ 75 ਸਾਲ ਪਹਿਲਾਂ ਵੀ ਉਹ ਦੌਰ ਹੀ ਉਸੇ ਤਰ੍ਹਾਂ ਹੀ ਉਹਨਾਂ ਨੂੰ ਐ ਲੱਗਦਾ ਸੀ ਵੀ ਸਾਡੇ ਖੂਹ ਤੋਂ ਅੱਜ ਵੀ ਲੋਕ ਪਾਣੀ ਪੀਂਦੇ ਆ ਹਨਾ ਜਦੋਂ ਮੈਂ ਕਿਹਾ ਕਿ ਵੀ ਜੀ ਤੇ ਖੂਹ ਪੂਰਿਆ ਗਿਆ ਕਹਿੰਦੇ ਪੂਰਦਾ ਖੂਹ ਕਿੰਨੇ ਪੂਰਦਾ ਉਹ ਕਹਿਣ ਦਾ ਭਾਵ ਵੀ ਉਹਨਾਂ ਨੂੰ ਇਹੋ ਮਹਿਸੂਸ ਹੁੰਦਾ ਵੀ ਉਹ ਖੂਹ ਸਾਡਾ ਹੈ ਜਗ੍ਹਾ ਸਾਡੀ ਹੈ ਖਰੇ ਕੋ ਬਗਾਨਾ ਹੀ ਪੂਰ ਗਿਆ ਹਨਾ ਇਹ ਚੀਜ਼ਾਂ ਉਹਨਾਂ ਦੇ ਹੱਡਾਂ 'ਚੋਂ ਆਪਾਂ ਕੱਢ ਨਹੀਂ ਸਕਦੇ ਇਹ ਮਤਲਬ ਸਿਉਂਕ ਵਾਂਗੂ ਖਾ ਗਿਆ ਇਹ ਚੀਜ਼ ਉਹਨਾਂ ਨੂੰ ਵੀ ਸਾਡੇ ਘਰ ਸੀ ਕਿਉਂਕਿ ਉਹ ਬੀਜੀ ਨੂੰ ਦੱਸਦੇ ਤੇ ਵਿਹੜੇ ਖੁੱਲੇ ਵਿਹੜੇ ਹੁੰਦੇ ਸੀ ਹਨਾ ਤੇ ਉਹ ਉਹਦੇ ਆਪਾਂ ਖੇਡਦੇ ਨੇ ਹਾਂ ਜਦੋਂ ਮੈਂ ਬੀਜੀ ਨੂੰ ਦਿਖਾਇਆ ਦਰਵਾਜ਼ਾ ਉਹ ਵੀ ਬੜਾ ਵਧੀਆ ਮਾਹੌਲ ਵੀ ਬੀਜੀ ਕਹਿੰਦੇ ਅੱਛਾ ਤਖਤਾ ਰਹਿ ਗਿਆ ਮੇਰੇ ਬਜ਼ੁਰਗਾਂ ਦਾ ਇੱਥੇ ਹਨਾ ਤੇ ਤਖਤਾ ਵੇਖ ਕਿੱਡਾ ਸੋਹਣਾ ਕਿੰਨਾ ਭਾਰਾ ਆ ਮਾਣ ਹੁੰਦਾ ਧੀਆਂ ਨੂੰ ਤੇ ਹਮੇਸ਼ਾ ਹੀ ਆਪਣੇ ਮਾਪਿਆਂ ਦੀ ਚੀਜ਼ ਤੇ ਮਾਣ ਹੁੰਦਾ ਹਨਾ ਜਿੱਦਾਂ ਮੰਨ ਲਓ ਸਾਡੀਆਂ ਭੈਣਾਂ ਆ ਉਹ ਵਿਆਹੀਆਂ ਜਾਂਦੀਆਂ ਨਾ ਜੋ ਸਾਡੇ ਬਾਪ ਕੋਲ ਆ ਉਹਨਾਂ ਨੂੰ ਉੱਤੇ ਮਾਣ ਹੋਣਾ ਵੀ ਆ ਮੇਰੇ ਬਾਪ ਦੀ ਗੱਡੀ ਹੈ ਮੇਰੇ ਬਾਪ ਦਾ ਘਰ ਆ ਮੇਰੇ ਬਾਪ ਦੀ ਤੇ ਸਾਡੇ ਦਾਦੀ ਜੀ ਨੂੰ ਕੱਲ ਮੈਂ ਵੇਖ ਕੇ ਹੈਰਾਨ ਹੋ ਗਿਆ ਜਦੋਂ ਉਹਨਾਂ ਕਿਹਾ ਵੀ ਤਖਤਾ ਵੇ ਕਿੱਡਾ ਭਾਰਾ ਮੇਰੇ ਬਜ਼ੁਰਗਾਂ ਦਾ ਹੁੰਦਾ ਪਿਆ ਤਖਤਾ ਕਿੱਡਾ ਭਾਰਾ ਹਾਂ ਤਖਤਾ ਕਿੱਡਾ ਭਾਰਾ ਇਹ ਨਿੱਕੀਆਂ ਚੀਜ਼ਾਂ ਜਿਹੜੀਆਂ ਉਹਨਾਂ ਨੂੰ ਯਾਦ ਆ ਤੇ ਇਹ ਘੁਣ ਵਾਂਗੂ ਖਾਂਦੀਆਂ ਵੀ ਅੰਦਰੋਂ ਪਰ ਹੁਣ ਜਿੱਦਾਂ ਤੁਹਾਡੇ ਥਰੂ ਅਸੀਂ ਮਿਲੇ ਆ ਮੈਂ ਪਿੰਡ ਗਿਆ
ਤੇ ਉਹ ਬੀਜੀ ਨੇ ਜਦੋਂ ਵੀਡੀਓ ਵੇਖਣੀ ਉਹਨੂੰ ਹੋਰ ਆਪਣੇ ਪਿੰਡ ਦਾ ਚੇਤਾ ਆਉਣਾ। ਤੇ ਉੱਥੇ ਪਿੰਡ ਕੱਲ ਲੋਕ ਦੱਸਦੇ ਵੀ ਸਾਡੇ ਪਿੰਡ ਦੇ ਵਿੱਚ ਵਾਕਿਆ ਬਾਜ਼ਾਰ ਹੀ ਬੀਜੀ ਕਹਿੰਦੇ ਹੁੰਦੇ ਵੀ ਬੜਾ ਵੱਡਾ ਬਾਜ਼ਾਰ ਹੀ ਦਾਤੇਵਾਲ ਦੇ ਵਿੱਚ, ਤੇ ਉਹ ਜਿਹੜਾ ਬਾਜ਼ਾਰ ਹੀ ਸੋਨੇ ਦਾ ਜਾਂ ਹੋਰ ਦੁਕਾਨਾਂ ਦਾ ਬਾਜ਼ਾਰ ਹੀ, ਸੁਨਿਆਰਿਆਂ ਦੀਆਂ ਦੁਕਾਨਾਂ, ਸੁਨਿਆਰਿਆਂ ਦੀਆਂ ਦੁਕਾਨਾਂ ਦਾ, ਤੇ ਉਹ ਅੱਜ ਉੱਥੇ ਕੁਝ ਵੀ ਨਹੀਂ ਹੈ। ਉਹ ਪਿੰਡ ਨਿਗਾਹ ਜਿਹਾ ਰਹਿ ਗਿਆ, ਤੇ ਜਿਹੜੇ ਇੱਧਰ ਵਾਲੇ ਲੋਕ ਉੱਧਰ ਚਲ ਗਏ, ਉੱਧਰ ਵਾਲੇ ਇੱਧਰ ਆ ਗਏ, ਤੇ ਉਹ ਵੀ ਬੰਦੇ ਕੁਝ ਬਾਹਰੋਂ ਅੰਦਰੋਂ ਆ ਕੇ ਉੱਥੇ ਵਸੇ ਆ। ਤੇ ਬੜਾ ਚੰਗਾ ਲੱਗਾ ਵੇਖ ਕੇ। ਚਲੋ ਬਾਕੀ ਇਹ ਆ ਵੀ ਪਿੰਡਾਂ ਦਾ ਮਾਹੌਲ ਜਿਹੜਾ ਉਹ ਸੇਮ ਹੀ ਆ ਜੀ, ਜੋ ਪੰਜਾਬ ਦੇ ਪਿੰਡਾਂ ਦਾ ਮਾਹੌਲ ਆ ਉਹ ਇੱਥੋਂ ਦੇ ਪਿੰਡਾਂ ਦਾ ਮਾਹੌਲ ਆ, ਪਰ ਇੱਥੋਂ ਦੇ ਲੋਕਾਂ 'ਚ ਮੁਹੱਬਤ ਬਹੁਤ ਵੇਖੀ ਭਾਜੀ ਮੈਂ, ਬੜੀ ਮੁਹੱਬਤ ਆ, ਕਿੰਨਾ ਚਾਅ ਕਰਦੇ। ਉਹ ਉੱਥੇ ਬਜ਼ੁਰਗ ਕੋਈ ਗੱਲ ਕਹੀ ਜਾਂਦੇ ਵੀ ਤੁਸੀਂ ਸਰਦਾਰ ਲੋਕ ਆਪਣੇ ਪਿੰਡਾਂ ਨੂੰ ਵੇਖਣ ਆਉਂਦੇ ਜੇ, ਤੁਸੀਂ ਇਹ ਮਿੱਟੀ ਨਾਲ ਜੁੜੇ ਹੋ। ਤੇ ਉਹ ਦੱਸਦੇ ਵੀ ਇੱਕ ਬਜ਼ੁਰਗ ਪਿਛਲੇ ਮਹੀਨੇ ਕੋਈ ਉੱਥੇ ਆਏ ਤੇ ਉਹ ਮਿੱਟੀ ਲੈ ਕੇ ਗਏ ਆਪਣੇ ਪਿੰਡ ਦੀ। ਅੱਛਾ ਗੁਰਜੰਟ, ਪਿੰਡਾਂ ਦੀਆਂ ਗੱਲਾਂ ਆਪਾਂ ਜਿਵੇਂ ਦੱਸਿਆ ਨਾ ਕਰਨੀਆਂ, ਇਹ ਗੱਲਾਂ ਆਪਾਂ ਕਰਦੇ ਰਹੀਦਾ, ਸਰਕਾਰਾਂ ਤੱਕ ਗੱਲ ਪਹੁੰਚਾਉਂਦੇ ਰਹੀਦਾ ਵੀ ਰਸਤੇ ਆਸਾਨ ਕਰੋ, ਜਿਹੜੇ ਬਜ਼ੁਰਗ ਨੇ ਜਾਂ ਅੱਗੋਂ ਪੀੜ੍ਹੀਆਂ ਉਹ ਵੇਖ ਸਕਣ ਆਪਣੇ ਇਹਨਾਂ ਪਿੰਡਾਂ ਨੂੰ, ਤੇ ਹੋਪਫੁਲੀ ਆਸਤਾ ਆਸਤਾ ਸਾਰਾ ਕੁਝ ਬਿਹਤਰ ਹੋਊਗਾ। ਅੱਛਾ ਗੁਰਜੰਟ, ਜਿਵੇਂ ਮੈਂ ਇੱਕ ਗੱਲ ਕਰਨਾ ਵੀ ਗੁਰਜੰਟ ਰੋਟੀਆਂ ਬਹੁਤ ਖਾਂਦਾ, ਉਹ ਇਸੇ ਤਰ੍ਹਾਂ ਹੀ ਜਿਵੇਂ ਤੂੰ ਮੋਟਾ ਬਹੁਤ ਹੈ ਨਾ, ਵੀ ਕਿਸੇ ਮੈਨੂੰ ਵੀ ਪਿੰਡਾਂ ਦੇ ਕਿੱਸੇ ਫਿਰ ਯਾਦ ਆਉਂਦੇ, ਕਿਉਂਕਿ ਅਸੀਂ ਪਿੰਡਾਂ ਦੇ ਰਹਿਣ ਵਾਲੇ ਹਾਂ। ਹਾਂਜੀ ਹਾਂਜੀ। ਪਿੰਡਾਂ ਦੇ ਵਿੱਚ 2-4 ਕਰੈਕਟਰ, ਜਿਵੇਂ ਤੁਹਾਡੇ ਬੰਬ ਆ, ਸਾਡੇ ਇਸ ਤਰ੍ਹਾਂ ਸਾਰੇ ਪਿੰਡਾਂ 'ਚ 2-4 ਕਰੈਕਟਰ ਹੁੰਦੇ ਆ ਵੀ ਉਹ ਕੋਈ ਨਾ ਕਾਰਾ ਐਸਾ ਕੀਤੀ ਰੱਖਦੇ ਆ। ਉਹ ਸਾਡੇ ਪਿੰਡ ਇੱਕ ਭਲਵਾਨ ਸੀ। ਅੱਛਾ ਜੀ। ਉਹ ਸਾਡੇ ਪਿੰਡਾਂ 'ਚ ਚੱਲਦਾ ਵਾ ਵੀ ਜਦੋਂ ਕਿਸੇ ਧੀ ਧਿਆਣੀ ਦਾ ਵਿਆਹ ਹੁੰਦਾ ਨਾ, ਤੇ ਉਹ ਸਾਰਾ ਮਹੱਲਾ ਜਾਂ ਰਿਸ਼ਤੇਦਾਰ ਦੁੱਧ ਦੇ ਕੇ ਆਉਂਦੇ ਉਹਨਾਂ ਨੂੰ। ਤੁਹਾਡੇ ਵੀ ਸ਼ਾਇਦ ਚੱਲਦਾ। ਹਾਂਜੀ ਚੱਲਦਾ, ਹੁਣ ਘਟ ਗਿਆ ਸਾਡੇ ਪਿੰਡਾਂ 'ਚ। ਉਹ ਨਾ ਹੁਣ ਉਹ ਨਾਲ ਜਿੰਨਾ ਲਵੇਰਾ ਸੀ ਨਾ, ਤੇ ਉਹ ਜਾ ਕੇ ਸਵੇਰੇ 20-25 ਕਿਲੋ ਦੁੱਧ ਜਿਹੜਾ ਉਹ ਨਾਲ ਦੇ ਆ ਜਾ ਕੇ। ਜਦੋਂ ਬੂਹੇ ਤੋਂ ਬਾਹਰ ਨਿਕਲਿਆ ਨਾ, ਹਾਂਜੀ, ਉਹਨੇ ਆਖਿਆ ਵੀ ਦੁੱਧ ਤੇ ਸਾਰਾ ਭਲਵਾਨ ਨੇ ਦੇਤਾ, ਉਹਨੇ ਭਲਵਾਨ ਸੀ ਨਾ, ਹੁਣ ਆਪ ਕੀ ਪੀਣਾ। ਉਹ ਫੇਰ ਮੁੜ ਗਿਆ ਉਸੇ ਪੈਰੀ, ਆਂਦਾ ਚਾਹ ਤੇ ਪਿਆਇਓ। ਉਹਨਾਂ ਪਿਆਲੀ ਚਾਹ ਲਿਆ ਕੇ ਦਿੱਤੀ, 1 ਪੀ 2 ਪੀ 3 ਪੀ 16 ਪਿਆਲੀਆਂ ਚਾਹ ਪੀ ਗਿਆ। ਅੱਛਾ ਜੀ। ਦੁੱਧ ਤੇ ਆਪਣਾ ਉਹਦਾ ਪੂਰਾ ਕਰ ਗਿਆ। ਉਹ 20 ਕਿਲੋ ਦੁੱਧ ਦਿੱਤਾ ਸੀ, 16 ਪਿਆਲੀਆਂ ਚਾਹ ਪੀ ਗਿਆ। ਉਹਨੂੰ ਕਿਸੇ ਨੇ ਆਖਿਆ, ਜਿਹੜਾ ਨਾਲ ਗਿਆ ਸੀ, ਉਹ ਇਹ ਕੀ ਕਰੀ ਜਾਂਦਾ ਵੀ ਚਾਹ ਇੰਨੀ ਪੀ। ਉਹਦਾ ਛੱਡ, ਇਹ 16 ਪਿਆਲੀਆਂ 'ਚ 4-5 ਕਿਲੋ ਦੇ ਹੋਊਗਾ ਦੁੱਧ ਤੇ ਹੋਣਾ। ਪੱਤੀ ਵੱਖਰੀ ਕਰਦੇ, ਦੁੱਧ ਵੱਖਰਾ ਕਰਦੇ ਵੀ ਹੌਸਲਾ ਨਹੀਂ ਪਿਆ ਵੀ ਮੈਂ ਛੱਡ ਆਵਾਂ। ਉਹਨੇ ਭਾਜੀ ਜਿਸ ਉਹਨਾਂ ਨਾਲ ਪੱਤੀ ਪਾਈ ਹੋਣੀ, ਉਹ 22 ਕਿਲੋ ਪੀ ਗਿਆ ਇੱਕ ਹਿਸਾਬ ਦਾ। ਜੇ ਕੁੱਲ ਮਿਲਾ ਕੇ ਜਿੰਨਾ ਚਾਹ 'ਚ ਸਮਾਨ ਪਿਆ ਆ, ਉਹ ਭਲਵਾਨ 22 ਕਿਲੋ ਨੂੰ ਪਿਆ। ਪਿੰਡਾਂ 'ਚ ਹੁੰਦਾ ਇੱਦਾਂ, ਕਿਉਂਕਿ ਸਾਡੇ ਪਿੰਡਾਂ 'ਚ ਨਾ ਕੁਝ ਪੰਜਾਬ ਦੇ ਪਿੰਡ ਰਹਿ ਗਏ ਜਿੱਥੇ ਦੁੱਧ ਇੱਦਾਂ ਵਿਆਹਾਂ ਸ਼ਾਦੀ ਦਿੰਦੇ ਨਹੀਂ, ਤੇ ਕੰਮ ਘਟ ਗਿਆ। ਤੇ ਇਹ ਹੈ ਪਿੰਡਾਂ ਦੀਆਂ ਗੱਲਾਂ ਬਾਤਾਂ ਇੱਦਾਂ ਦੀਆਂ। ਹੁਣ ਮੈਨੂੰ ਨਾ ਪਿੰਡਾਂ ਦੀਆਂ ਗੱਲਾਂ ਬਾਤਾਂ ਸਾਂਝੀਆਂ ਬੜੀਆਂ ਲੱਗੀਆਂ। ਇੱਕ ਜਿਵੇਂ ਤੁਹਾਡੇ ਪਿੰਡ ਗਏ ਆਪਾਂ ਨੂੰ ਡਾਕਟਰ ਨਹੀਂ ਮਿਲਿਆ। ਹਾਂ ਡਾਕਟਰ ਕੀ ਨਾਂ ਸੀ ਉਹਦਾ ਨਾਂ ਦੱਸੋ। ਉਹਦਾ ਸ਼ਹਜ਼ਾਦ ਸੀ, ਕੀ ਮੁੰਡਾ ਸੀ ਨਾਮ ਹਮਜ਼ਾ। ਡਾਕਟਰ ਹਮਜ਼ਾ। ਉਹ ਐਸੀ ਚੀਜ਼ ਸੀ ਵੀ ਉਹ ਦਿਲ ਹੀ ਲੁੱਟ ਗਿਆ ਮੇਰਾ, ਕਿਉਂਕਿ ਇਹਦੀ ਪੜ੍ਹਾਈ ਮੇਰੇ ਨਾਲ ਮੇਲ ਖਾਂਦੀ ਸੀ। ਜਿੰਨਾ ਕੁ ਮੈਂ ਪੜ੍ਹਿਆ ਉਹਨਾਂ ਕੋ ਉਹ ਪੜ੍ਹਿਆ। ਉਹ ਭਾਜੀ ਹੁਣੀ ਉਹਨੂੰ ਕਹਿੰਦੇ ਵੀ ਤੈਨੂੰ ਡਾਕਟਰ ਬਣਨ ਵਾਸਤੇ ਕੀ ਚਾਹੀਦਾ, ਕਿਉਂਕਿ ਪਿੰਡ ਦੇ ਬੰਦਿਆਂ ਨੇ ਨਿਚੋੜ ਕੱਢਿਆ ਹੁੰਦਾ ਉਹ ਕਿਹਦੀਆਂ ਗੱਲਾਂ ਕਿੱਦਾਂ ਦੀਆਂ। ਚਾਚਾ ਜੀ ਨੂੰ ਕਹਿੰਦੇ ਹਮਜੇ ਨੂੰ ਆਵਾਜ਼ ਮਾਰ ਕੇ ਲਿਆ ਰੌਣਕ ਲਾਉਣੀ, ਉਹ ਹਮਜੇ ਨੇ ਆਉਂਦਾ ਰੌਣਕ ਲਾਤੀ। ਉਹ ਨਾ ਕਹਿੰਦੇ ਵੀ ਹਮਜੇ ਡਾਕਟਰ ਬਣਨ ਵਾਸਤੇ ਕੀ ਚਾਹੀਦਾ। ਦੁਨੀਆ ਆਮ ਕਹਿੰਦੇ ਵੀ ਕੋਈ MBBS ਕਰੋ, ਕੋਈ GNM ਕਰੋ, ANM ਕਰੋ, BSc ਕਰੋ, ਪਰ ਹਮਜੇ ਨੇ ਸਾਰੀਆਂ ਚੀਜ਼ਾਂ ਨੂੰ ਨਿਚੋੜ ਕੱਢਿਆ। ਕਹਿੰਦਾ ਦਫਾ ਕਰੋ ਸਾਰੀਆਂ ਚੀਜ਼ਾਂ, 3 ਚੀਜ਼ਾਂ ਚਾਹੀਦੀਆਂ, ਟੀਕਾ, ਸ਼ਰਬਤ, ਗੋਲੀ ਤੇ ਚੌਥਾ ਫੱਟਾ। ਭਾਵੇਂ ਬਹਿਣ ਵਾਲਾ ਲਾ ਲਓ, ਭਾਵੇਂ ਬੰਦੇ ਚੁੱਕਣ ਵਾਲਾ ਲਾ ਲਓ। ਗੁਰਜੰਟਾਂ ਦਾ ਤੇ ਅੱਗੋਂ ਬੰਦੇ ਚਾਹੀਦੇ, ਲਾਸ਼ਾਂ ਇਕੱਠੀਆਂ ਕਰਨ ਲਈ। ਮੈਂ ਜਾਂ ਤੈਨੂੰ ਆਰਮੀ ਚਾਹੀਦੀ, ਖਾਲੀ ਪਿੰਡ ਚਾਹੀਦਾ, ਇੱਕ ਤੈਨੂੰ ਹੈਲੀਕਾਪਟਰ ਲੈ ਦਈਏ, 3 ਦੇਸ਼ਾਂ ਦਾ ਇਲਾਜ ਤੂੰ ਇਕੱਲਾ ਕਰ ਸਕਦਾ। ਉਹ ਇਸੇ ਤਰ੍ਹਾਂ ਦਾ ਨਾ ਡਾਕਟਰ ਇੱਕ, ਹਾਂਜੀ, ਉਹ ਨੀਮ ਹਕੀਮ, ਉਹ ਤੁਰਿਆ ਜਾਵੇ ਤੇ ਅੱਗੇ ਨਾ ਕਿਸੇ ਊਂਠ ਕਿਸੇ ਨੇ ਨਾ ਜਿਹੜਾ ਹੁੰਦਾ ਨਾ ਦਵਾਣਾ, ਉਹ ਸਬੂਤਾ ਦਵਾਣਾ ਉਹਨੇ ਨਗਾ ਲਿਆ ਅੱਧਾ, ਉਹਦੇ ਨਾਲ ਇੱਥੇ ਕਿਤੇ ਫਸ ਗਿਆ ਗਲ 'ਚ। ਗਲ ਲੰਮਾ ਹੁੰਦਾ, ਵਾਧਿਆ ਦਿਸਦਾ। ਉਹਨੇ ਆਖਿਆ ਵੀ ਲੈ ਤੇ ਊਂਠ ਦੇ ਗਿੱਲੜ ਆ। ਉਹ ਉਧਰੋਂ ਉਹਦਾ ਹਲੀ ਇੰਨੀ ਗੱਲ ਸੋਚ ਨਹੀਂ ਰਿਹਾ ਸੀ ਵੀ ਇਹਦੇ ਗਿੱਲੜ ਆ। ਉਹਦਾ ਮਾਲਕ ਆ ਗਿਆ, ਉਹਦੇ ਮਾਲਕ ਨੇ ਵੇਖਿਆ ਵੀ ਇਹਦੇ ਦਵਾਣਾ ਫਸਿਆ, ਉਹਨੂੰ ਪਤਾ ਸੀ ਦਵਾਣਾ। ਉਹਨੇ ਥੱਲੇ ਇੱਟ ਫੜੀ, ਉਹ ਇੱਥੇ ਮਾਰੀ, ਉਹ ਦਵਾਣਾ ਭੱਜ ਗਿਆ ਤੇ ਉਹ ਗਾਂ ਲੰਘ ਗਿਆ ਤੇ ਉਹ ਸਹੀ ਹੋ ਗਿਆ। ਉਹਨੇ ਲੈ ਵੀ ਗਿੱਲੜ ਦਾ ਇਲਾਜ ਲੱਭ ਗਿਆ ਮੈਨੂੰ। ਉਹ ਇਸੇ ਤਰ੍ਹਾਂ ਤੁਰਿਆ ਜਾਵੇ ਅੱਗੇ, ਅਗਲੇ ਪਿੰਡ ਚਲਾ ਗਿਆ। ਉਹਨੇ ਵੀ ਐਲਾਨ ਕਰਾਤਾ ਵੀ ਜਿਹਦੇ ਗਿੱਲੜ ਹੋਵੇ ਨਾ ਤੇ ਮੈਨੂੰ ਦੱਸਿਓ ਡਾਕਟਰ, ਜਿਹਦੇ ਨਾਲ ਦਾ ਗਿੱਲੜ ਆਇਆ ਨਾ ਮੈਨੂੰ ਦੱਸਿਓ। ਉਹ 1-2 ਮਰੀਜ਼ ਆ ਗਏ ਗਿੱਲੜ, ਉਹਨੇ ਲਿਆਂਦਾ, ਉਹਨੇ ਇੱਥੇ ਉਹਦੇ ਗਿੱਲੜ ਸੀ, ਉਹਨੇ ਲਿਆਓ ਇੱਟ। ਉਹਨੇ ਇੱਟ ਲਿਆਂਦੀ, ਮਾਰਿਆ, ਉਹਨੂੰ ਬਦਾ ਮਾਰਤਾ। ਉਹ ਨਾ ਉਹਨਾਂ ਖੈਰ ਉਹਨੂੰ ਕੁੱਟਿਆ ਕੱਟਿਆ, ਉਹਨੇ ਤੂੰ ਇਹ ਕੀਤਾ ਕੀ ਆ। ਆਂਦਾ ਪਿੱਛੇ ਇੱਕ ਬੰਦਾ ਸੀ, ਉਹਨੇ ਐਵੇਂ ਇਲਾਜ ਕੀਤਾ। ਉਹ ਕਿਤੇ ਹਮਜੇ ਦਾ ਬਾਬਤ ਨਹੀਂ। ਸੋ ਏਦਾਂ ਦੇ ਡਾਕਟਰ ਸਾਡੇ ਪਿੰਡ ਇੱਕ ਡਾਕਟਰ ਹੁੰਦਾ,
ਡਾਕਟਰ ਨੂੰ ਉਹਦੀ ਅੱਲਾ ਉਹਨੂੰ ਜਨਤ ਜਗ੍ਹਾ ਦੇਵੇ, ਉਹ ਨਾ ਪਿੰਡਾਂ ਦੇ ਜਿਹੜੇ ਡਾਕਟਰ ਹੁੰਦੇ ਆ ਉਹ ਇੱਕ ਲੱਤ ਤੋਂ ਲੰਗਾ ਹੈ ਤੇ ਉਹ ਸਾਡੇ ਲਾਗੇ ਘਰ ਦੇ ਉਹਨੇ ਬੈਠਕਾਂ ਲਈਆਂ ਹੁੰਦੀਆਂ, ਬੈਠਕ ਦੇ ਵਿੱਚ ਉਹਨੇ ਆਪਣੀ ਦੁਕਾਨਦਾਰੀ ਬਣਾਈ। ਘਰ ਦੇ ਅਗਲੇ ਪਾਸੇ ਮੂਰੇ ਬੈਠਕ ਹੁੰਦੀ ਸੀ, ਫਿਰ ਵਿਹੜਾ ਹੁੰਦਾ ਸੀ, ਫਿਰ ਘਰ ਹੁੰਦਾ ਸੀ। ਉਹਨੇ ਉਹਦੇ 'ਚ ਹੀ ਬੈਠਕ ਬਣਾਈ ਤੇ ਉਹਨੇ ਪਿੰਡ 'ਚ ਸਾਈਕਲ ਤੇ ਜਾਣਾ ਤੇ ਇੱਕੋ ਟੀਕਾ ਸ਼ੀਸ਼ਾ ਰੱਖਿਆ ਹੋਣਾ, ਉਹਨਾਂ ਨੇ ਜਿੱਥੇ ਜਾਣਾ ਨਾ ਪਾਣੀ ਗਰਮ ਲੈ ਆਓ, ਬਾਹਰੋਂ ਕਿਤੇ 2-3 ਵਾਰੀ ਉਹਨੂੰ ਮਾਰਨਾ, ਉਹ ਭਰ ਕੇ ਤੇ ਲਾ ਦੇਣਾ ਤੇ ਉਹ ਲੈ ਲੈਂਦਾ ਹੁੰਦਾ ਸੀ ਵੀ ਖੋਰੀ ਵੀ ਲੈ ਲੈਂਦਾ ਸੀ, ਦਾਣੇ ਵੀ ਲੈ ਲੈਂਦਾ ਸੀ, ਕਪਾਹ ਵੀ ਲੈ ਲੈਂਦਾ ਸੀ ਦਵਾਈ ਦੇਣ ਦੇ। ਤੇ ਉਹਨੇ ਨਾ ਇੱਕੋ ਹੀ ਡੱਬੀ 'ਚ ਪਹਿਲਾਂ ਸ਼ਾਇਦ ਤੁਹਾਡੇ ਵੀ ਚੱਲਦਾ ਵਾ, ਪਹਿਲਾਂ ਲੱਭਦੀਆਂ ਸੀ ਦਵਾਈਆਂ ਕਿਲੋ ਦੇ ਨਾਲ, ਆ ਕੋਈ ਸਿਰ ਪੀੜ ਦੀ ਕੋਈ ਢਿੱਡ ਪੀੜ ਦੀ, ਤੇ ਉਹਨਾਂ ਨੇ ਰੰਗ ਰੁੰਗ ਯਾਦ ਕੀਤੇ ਹੁੰਦੇ ਸੀ, ਉਹਨੇ ਇਕੱਠੀਆਂ ਲੈ ਆਉਣੀਆਂ ਤੇ ਉਹਨੂੰ ਕਿਸੇ ਨੇ ਹੈਗਾ ਡਾਕਟਰ ਯਾਰ ਇਹ ਤੂੰ ਕੀ ਕਰਦਾ ਵੀ ਇੱਕੋ ਡੱਬੀ 'ਚ ਸਾਰੀਆਂ ਦਵਾਈਆਂ ਪਈਆਂ, ਪਤਾ ਕਿਵੇਂ ਲੱਗਦਾ ਤੈਨੂੰ ਵੀ ਇਹ ਤਾਂ ਗੱਲ ਨਹੀਂ ਸਹੀ, ਇੱਕੋ ਡੱਬੀ 'ਚ ਪਈਆਂ। ਉਹਨੇ ਇੱਕੋ ਡੱਬੀ ਫੜੀ ਹੋਣੀ ਨਾਲ ਟੀਕੇ ਵਾਲਾ ਬੈਗ ਤੇ 2-4 ਸ਼ੀਸ਼ੀਆਂ, ਐਡਾ ਕੀ ਹੁੰਦਾ ਪਿੰਡਾਂ ਦੇ ਡਾਕਟਰਾਂ ਕੋਲ, 2-4 ਸ਼ੀਸ਼ੀਆਂ ਤੇ ਦੁਕਾਨ ਉਹਦੀ ਜੇਬ 'ਚ ਹੁੰਦੀ ਸਾਈਕਲ ਦੇ ਪਿੱਛੇ। ਉਹ ਜਿਹਨੇ ਸੱਦਣਾ ਉਹਨਾਂ ਦੇ ਘਰ ਜਾ ਵੜਨਾ, ਉਹਨੇ ਵੀ ਇਹ ਕੀ ਕੀਤਾ ਭਾਈ, ਤੇ ਮਤਲਬ ਇੱਕੋ ਡੱਬੀ 'ਚ ਸਾਰੀਆਂ ਦਵਾਈਆਂ। ਉਹਦੀ ਹੈਗੀ ਧਾਰਨ ਵੇ ਉਹਦੀ ਤੋਂ ਆਂਦਾ ਤੁਸੀਂ ਸਾਰੇ ਕਿੰਨੇ ਜੀਜੇ ਘਰ ਦੇ, ਆਂਦਾ ਵਾਵਾ ਹੈ ਤੇ ਤੁਸੀਂ ਸਾਰੇ ਇੱਕੋ ਘਰ 'ਚ ਰਹਿੰਦੇ, ਕਹਿੰਦਾ ਗੋਲੀਆਂ ਰ ਲੈਂਦੇ ਫਿਰ ਕੀ ਇਹਨਾਂ ਨੂੰ ਕੀ ਬਿਮਾਰੀ, ਧਾਰਨ ਬੜੀ ਤਗੜੀ ਦੇ ਗਿਆ, ਧਾਰਨ ਬੜੀ ਤਗੜੀ ਦੇ ਗਿਆ। ਤੂੰ ਏਦਾਂ ਦੀਆਂ ਗੱਲਾਂ ਪਤਾ ਪਿੰਡਾਂ ਏਦਾਂ ਹੀ ਭਾਈ ਜਿਹੜੇ ਡਾਕਟਰ ਹੁੰਦੇ ਨਾ ਪਿੰਡਾਂ ਵਾਲੇ, ਹੁਣ ਪਿੰਡਾਂ 'ਚ ਇਹ ਸਧਾਰਨ ਪਿੰਡਾਂ ਵਾਲਿਆਂ ਦੇ ਆਮ ਡਾਕਟਰ ਹੁੰਦੇ ਆ। ਸਾਡੇ ਪਿੰਡ ਮੈਂ ਗੱਲ ਸੁਣਾਉਣਾ, ਸਾਡੇ ਡਾਕਟਰ ਆ ਗਿਆ, ਉਹਨੇ ਘਣੀਏ ਤੋਂ ਆ ਕੇ ਪਿੰਡ ਦੁਕਾਨ ਪਾ ਲਈ। ਅੱਛਾ ਨਸ਼ਾ ਪਤਾ ਬੜਾ ਵੱਧ ਗਿਆ ਤੇ ਉਹ ਕੈਪਸੂਲ ਖਾਂਦਾ ਹੁੰਦਾ ਸੀ, ਨਸ਼ੇ ਵਾਲੇ ਕੈਪਸੂਲ, ਤੇ ਕੈਪਸੂਲ ਵਿਕਦਾ ਬੜਾ ਮਹਿੰਗਾ ਸੀ ਪਿੰਡਾਂ 'ਚ। ਤੇ ਉਹ ਨਾ ਦੁਕਾਨ ਪਾਲੀ ਤੇ ਤਾਇਆ ਬਲਵੰਤ ਸਿੰਘ ਹੁੰਦਾ ਸੀ, ਤੇ ਉਹ ਕਹਿੰਦਾ ਵੀ ਗੱਲ ਇੱਦਾਂ ਵੀ ਤੂੰ ਨਾ ਖਾਇਆ ਕਰ, ਤੇ ਉਹ ਹਟੇ ਨਾ, ਚਲੋ ਕਰਦਿਆਂ ਕਰਾਉਂਦੇ ਤਾਇਆ ਕਹਿੰਦਾ ਤੇਰੀ ਦੁਕਾਨ ਦਾ ਨਾ ਕਿਰਾਇਆ ਵਧਾਉਣਾ। ਅੱਛਾ ਉਹ ਆਪਣੀ ਮਾਂ ਨੂੰ ਲੈ ਦੂਜੇ ਤੀਜੇ ਦਿਨ, ਉਹਦੀ ਮਾਂ ਆ ਕੇ ਕਹਿੰਦੀ ਵੀ ਤੁਸੀਂ ਬਾਪੂ ਜੀਆਂ ਦੇ ਕਿਰਾਇਆ ਵਧਾਉਣਾ ਹੈ, ਪੈਸਾ ਤਾਂ ਤੁਹਾਡੇ ਪਿੰਡ 'ਚ ਕੋਈ ਬਚਦਾ ਨਹੀਂ ਹੈ। ਕਹਿੰਦਾ ਪੈਸਾ ਕੰਜ ਨੂੰ ਸਵਾਹ ਬਜਣਾ, ਚੰਗੇ ਕੈਪਸੂਲ ਦੇ ਆਪ ਖਾ ਜਾਂਦਾ। ਪਿੰਡਾਂ ਦੇ ਲੋਕ ਟੀਚਰਾਂ ਤੋਂ ਬਾਜ ਨਹੀਂ ਹੁੰਦੇ, ਇਹੋ ਜਿਹੀਆਂ ਗੱਲਾਂ ਪਤਾ ਪਿੰਡਾਂ ਚੱਲਦੀਆਂ। ਡਾਕਟਰ ਹੁੰਦੇ ਇਦਾਂ ਦੇ ਆ। ਉਹ ਡਾਕਟਰਾਂ ਦੀ ਗੱਲ, ਹੁਣ ਡਾਕਟਰਾਂ ਦੇ ਨੰਬਰ ਲੱਗ ਜਾਣਾ। ਪਿੰਡਾਂ ਵਾਲੇ ਡਾਕਟਰ MBBS ਡਾਕਟਰਾਂ ਦੀ ਗੱਲ, ਪੜ੍ਹਿਆ ਲਿਖਿਆ ਦੀ ਗੱਲ ਨਹੀਂ ਕਰਦੇ। ਪਹਿਲੇ ਡਾਕਟਰਾਂ ਉਹ ਵੀ ਸਿੱਧੇ ਹੁੰਦੇ ਸੀ। ਇੱਕ ਹੋਰ ਗੱਲ ਵੇਖੋ ਹਾਂਜੀ ਵੀ ਇਹ ਵੀ ਉਹ ਡਾਕਟਰਾਂ ਨਾਲ ਇਲਾਜ ਵੀ ਆ ਜਾਂਦਾ ਸੀ, ਇਲਾਜ ਵੀ ਹੋ ਜਾਂਦਾ ਸੀ, ਮਤਲਬ ਵੀ ਉਹ ਜ਼ਿਹਨੀ ਤੌਰ ਤੇ ਬੰਦਾ ਆਂਦਾ ਵੀ ਮੈਨੂੰ ਇੰਜੈਕਸ਼ਨ ਲੱਗ ਗਿਆ, ਮੈਂ ਦਵਾਈ ਲੈ ਲਈ, ਟੀਕਾ ਲੱਗ ਗਿਆ। ਪਹਿਲਾਂ ਤਾਂ ਮਾਈਆਂ ਆਂਦੀਆਂ ਹੁੰਦੀਆਂ ਵੀ ਟੀਕਾ, ਵੇ ਡਾਕਟਰ ਨੇ ਮੈਨੂੰ ਟੀਕਾ ਚਲਾ, ਇਦਾਂ ਹੀ ਹੁੰਦਾ ਸੀ। ਜਿਹੜਾ ਡਾਕਟਰ ਟੀਕਾ ਨਹੀਂ ਲਾਉਂਦਾ ਉਹਨੇ ਡਾਕਟਰ ਹੀ ਨਹੀਂ ਸਹੀ, ਡਾਕਟਰ ਨਹੀਂ ਸਹੀ। ਉਹ ਇਸੇ ਤਰ੍ਹਾਂ ਸਾਡੇ ਪਿੰਡ ਡਾਕਟਰ ਸੀ, ਉਹ ਨਾ ਇੱਕ ਅੱਖ ਤੋਂ ਥੋੜਾ ਜਿਹਾ ਉਹਨੂੰ ਘਟਦੇ ਹੋਏ ਐਨਕਾਂ ਲਾਈਆਂ ਹਨ। ਤੇ ਸਾਡੇ ਨਾ ਉਹ ਜਿਹੜੇ ਜਗਵੀ ਬੋਲਦੇ ਨਾ, ਉਹ ਅਸੀਂ ਉਹਨਾਂ ਨੂੰ ਜੰਗਲੀ ਕਹਿੰਦੇ, ਬੋਲੀ ਬੜੀ ਵਧੀਆ। ਤੇ ਉਹਨਾਂ ਦਾ ਘਰ ਹੈ ਇੱਕ ਦੋ, ਅੱਛਾ ਜੀ, ਉਹਨਾਂ ਦੀ ਮਾਈ ਨੂੰ ਟੀਕਾ ਲਾਉਣ ਚਲਾ ਗਿਆ ਤੇ ਉਹਨਾਂ ਦੀ ਬੱਤੀ ਬੰਦ ਸੀ। ਤੇ ਆਂਦਾ ਮਾਈ ਆਂਦੀ ਵੇ ਡਾਕਦਾਰ ਹੋ, ਐਵੇਂ ਬੋਲਦੇ ਵੀ ਡਾਕਦਾਰ ਹੋ। ਆਂਦਾ ਹਾਂ ਮਾਈ ਬੱਤੀ ਚ ਬਾੜ ਲੈ। ਆਂਦਾ ਨਹੀਂ ਕੋਈ ਨਹੀਂ ਮਾਈ ਖਾ ਰਿਹਾ, ਵੇ ਬਾੜ ਲੈ ਬਿਮਾਰੀ ਪੈਣਿਆ ਤੈਨੂੰ ਦਿਸਦਾ ਅੱਗੇ ਘੱਟ ਏ। ਫਿਰ ਡਾਕਟਰ ਨੂੰ ਦੱਸਣ ਦੀ। ਤੇ ਭਾਜੀ ਇਦਾਂ ਹੀ ਜਿਹੜੇ ਡਾਕਟਰ ਪਿੰਡਾਂ ਵਾਲੇ ਹੁੰਦੇ ਨਾ ਸਧਾਰਨ MBBS, ਉਹ ਤਾਂ ਹੋਰ ਕਲਾਸ ਆ। ਉਹ ਡਾਕਟਰ ਸਾਡੇ ਪਿੰਡਾਂ ਦੇ ਡਾਕਟਰਾਂ ਦੀ ਰੀਸ ਨਹੀਂ ਕਰ ਸਕਦੇ। ਇਹ ਤੇ ਸਾਡੇ ਸਾਡਾ ਕੋਈ ਅੰਕਲ ਸੀ ਤੇ ਉਹਦਾ ਸਰੀਰ ਮੇਰੇ ਵਾਂਗੂ 13 ਚੌਰਾ ਸੀ। ਤੇ ਪਿੰਡਾਂ ਵਾਲੇ ਬੰਦੇ ਨਾ ਉਹ ਨਾਂ ਦੇ ਟੀਕਾ ਲਾਉਂਦੇ ਨੇ। ਤੁਰ ਬੁਖਾਰ ਉਹਨੂੰ ਹੋਇਆ, ਮੋਟਰਸਾਈਕਲ ਤੇ ਬੈਠਾ, ਉਹ ਮੋਟਰਸਾਈਕਲ ਤੇ ਬੈਠਿਆਂ ਦਾ ਡਾਕਟਰ ਆ, ਯਾਰ ਬੁਖਾਰ ਬੜਾ ਚੜਿਆ, ਟੀਕਾ ਲਾ ਦੇ। ਕਹਿੰਦਾ ਉੱਤਰ ਫਿਰ ਮੋਟਰਸਾਈਕਲ ਤੋਂ, ਕਹਿੰਦਾ ਨਹੀਂ ਤੇ ਬੈਠਿਆਂ ਲਾ ਦੇ। ਉਹ ਵੀ ਪਾਟਾ ਗੋਲੀਆਂ ਨਾਲ ਕੈਪਸੂਲਾਂ ਉਹਨੇ ਬੜਵੇ ਦੇ ਵਿੱਚ ਟੀਕਾ ਲਾਤਾ। ਅੱਛਾ ਟੀਕਾ ਲਵਾ ਕੇ ਚਲ ਗਿਆ ਸ਼ਹਿਰ, ਜਾ ਕੇ ਜੂਸ ਪੀਣ ਲੱਗਾ, ਵਿੱਚੋਂ ਬੜਵਾ ਕੱਢਿਆ। ਪਹਿਲਾਂ ਦਾ ਡਾਕਟਰ ਤੇ ਪੀੜ ਨਹੀਂ ਹੋਈ ਯਾਰ। ਕਹਿੰਦਾ ਅੱਜ ਕੱਲ੍ਹ ਨਾ ਤਾਇਆ ਸੂਈਆਂ ਪਤਲੀਆਂ ਆ ਗਈਆਂ, ਇਹਨਾਂ ਦਾ ਨਹੀਂ ਪਤਾ ਲੱਗਦਾ। ਕਹਿੰਦਾ ਅੱਛਾ ਇਹ ਤਾਂ ਮਹਿਸੂਸ ਹੀ ਨਹੀਂ ਹੁੰਦਾ, ਇਹ ਤਾਂ ਫਿਰ ਜਿੰਨੇ ਮਰਜ਼ੀ ਲਵਾ ਲਓ। ਉੱਥੇ ਜਾ ਕੇ ਜਦੋਂ ਬੜਵੇ 'ਚ ਪੈਸੇ ਕੱਢ ਕੇ ਜੂਸ ਵਾਲੇ ਨੂੰ ਦੇਣ ਲੱਗਾ ਤਾਂ ਨੋਟ ਗਿੱਲੇ ਹੋਏ, ਤੇ ਵਿੱਚ ਵੇਖਿਆ ਤਾਂ ਸੂਈ ਲੰਘੀ, ਹਨਾ ਬਾਹਰੋਂ ਪਤਾ ਲੱਗ ਗਿਆ। ਉਹ ਵਾਪਸ ਲੈ ਗਿਆ, ਜਾ ਕੇ ਕਹਿੰਦਾ ਕੀ ਗੱਲ ਆ ਵੀ ਤੂੰ ਨਾ ਮਿੱਟੀ ਕੇ ਪੀੜ ਦਿੰਦੀ ਆ, ਤੂੰ ਬੜਵੇ 'ਚ ਲਾਤਾ। ਆਂਦਾ ਮੈਂ ਵੀ ਆਖਿਆ ਸੂਈ ਕਿੱਥੋਂ ਵਿੰਗੀ ਹੋ ਗਈ ਆ। ਪਿੰਡ ਦੇ ਡਾਕਟਰ ਇੱਦਾਂ ਦੇ ਹੁੰਦੇ ਸੀ। ਉਹ ਇਸੇ ਤਰ੍ਹਾਂ ਨਾ ਸਾਡਾ ਇੱਕ ਡਾਕਟਰ ਬਾਹਰ ਜਿਵੇਂ ਫਿਰ ਫੜਨ ਫੜਾਈਆ ਹੋਣ ਲੱਗ ਪਿਆ ਨਾ ਵੀ ਇਦਾਂ ਦੇ ਡਾਕਟਰਾਂ ਨੂੰ। ਹਾਂਜੀ ਇਹ ਡਾਕਟਰ ਜੇਲੇ ਚਲਾ ਗਿਆ। ਉਹ 2-3 ਇੱਕ ਸਿਆਣਾ ਬੰਦਾ ਸੀ ਉਹਦੇ ਨਾਲ, ਤੇ ਉਹਦਾ ਅੱਗੋਂ ਕੰਪਾਊਂਡਰ। ਤੇ ਉਹ ਜੇਲੇ ਤੁਰ ਗਏ, ਤੇ ਜਿਵੇਂ ਉਹ ਕੋਠੀ ਜੀ ਲਾਈ ਹੁੰਦੀ ਤੇ ਬਾਹਰ ਪੁਲਿਸ ਵਾਲੇ ਖਲੋਤੇ ਹੁੰਦੇ ਜੇਲ੍ਹ ਦੇ ਵਿੱਚ। ਮੈਂ ਤੇ ਅੱਲਾ ਰਹਿਮ ਕਰੇ ਕਦੀ ਗਿਆ ਨਹੀਂ, ਵੀ ਦੱਸਦੇ ਹੀ ਆ ਵੀ ਬਾਹਰ ਪਹਿਰਾ ਹੁੰਦਾ। ਉਹ 5-7 ਪੁਲਿਸ ਵਾਲੇ ਖਲੋਤੇ ਹੋਣ। ਉਹਨੇ ਅੰਦਰੋਂ ਨੂੰ ਆਖਿਆ ਵੀ ਜਾ ਪਾਣੀ ਪੂਣੀ ਲੈ ਕੇ ਆ ਬਾਹਰੋਂ, ਕੁਛ ਸ਼ਹਿਰ ਲੈਣ ਭੇਜਿਆ ਉਹਦੇ ਸੀਨੀਅਰ ਨੇ। ਉਹ ਨਾ ਐਂ ਗੇਟ 'ਚ ਬਾਹਰ ਗਿਆ, ਅੰਦਰ ਆ ਕੇ ਵੇਖਿਆ ਨਾ ਵੀ ਜੇਲ੍ਹ ਦਾ ਜਿਹੜਾ ਅੰਦਰ ਹੀ ਕੋਠੀ ਹੁੰਦੀ ਜਾਂ ਜਿਹੜਾ ਵੀ ਹੋਊਗਾ ਉਹਨਾਂ ਦਾ ਹਿਸਾਬ ਦਾ। ਆਂਦਾ ਉਹ ਕੀ ਹੋਇਆ ਆ ਗਿਆ? ਆਂਦਾ ਬਾਹਰ ਪੁਲਿਸ ਬੜੀ ਖਲੋਤੀ। ਆਂਦਾ ਕੰਜੇ ਦੇ ਅੱਗੇ ਤੇ ਜੇਲ੍ਹ ਹੋਰ ਤੈਨੂੰ ਕਿੱਥੇ ਲੈ ਜਾਣਗੇ। ਅੱਛਾ ਭਾਜੀ ਜਿੱਦਾਂ ਆਪਾਂ ਗੱਲ ਤੁਸੀਂ ਕਰਨ ਦੇ ਨਾ, ਜਿਹੜੇ ਪਿੰਡਾਂ ਦੇ ਬਜ਼ੁਰਗ ਆ ਉਹਨਾਂ ਨੂੰ ਇਹੋ ਹੀ ਹੁੰਦਾ ਵੀ ਟੀਕਾ ਲਾ ਦੇ ਘਰੇ, ਮੈਂ ਟੀਕੇ ਨਾਲ ਠੀਕ ਹੋ ਜਾਣਾ।
ਇਹ ਗੱਲ ਪੱਕੀ ਆ। ਮੈਂ ਆਪਣੀ ਦੱਸ ਦਿੰਦਾ, ਮੇਰੇ ਸਾਰੇ ਪਰਿਵਾਰ ਨੂੰ ਪਤਾ, ਮੇਰੇ ਦਾਦੀ ਜੀ ਨੂੰ ਅਸੀਂ ਅੰਮ੍ਰਿਤਸਰ ਉਹਨਾਂ ਇਲਾਜ ਕਰਾਉਣ ਚੱਲ ਗਏ। ਉਹਨਾਂ ਦਾ ਬੀਪੀ ਵੱਧਦਾ ਸੀ, ਬੜੇ ਵੱਡੇ ਆਪਣੇ ਵੱਲੋਂ ਹਸਪੀਟਲ 'ਚ ਲੈ ਕੇ ਗਏ। ਉਹ ਸਾਰੀ ਦਵਾਈ ਦੂ ਖਾ ਕੇ ਮੈਨੂੰ ਇੱਥੋਂ ਆਰਾਮ ਨਾਲ ਤੁਸੀਂ ਸਾਰਜੂਰਿੰਗ ਲੈ ਜਾਓ। ਉਹ ਪਿੰਡ ਦਾ ਡਾਕਟਰ ਸੀ, ਉਹਨਾਂ 4 ਹੀ ਦੀ ਗੋਲੀਆਂ ਰੱਖੀਆਂ ਹੁੰਦੀਆਂ। ਹੁਣ ਤੁਹਾਡੇ ਇੱਥੇ ਪਤਾ ਨਹੀਂ, ਉਹਨਾਂ ਇੱਕ ਖੱਟੀ ਜੀ ਗੋਲੀ ਰੱਖੀ ਹੁੰਦੀ, ਇੱਕ ਚਿੱਟੀ ਗੈਸ ਵਾਲੀ, ਇੱਕ ਤੇਤਰੀ ਮੇਤਰੀ ਗੋਲੀ ਬੜੀ ਸਾਡੇ ਚੱਲਦੀ। ਤੁਹਾਡੇ ਵੀ ਚੱਲਦੀ ਇੱਥੇ? ਇੱਥੇ ਵੀ ਚੱਲਦੀ ਤੇਤਰੀ ਮੇਤਰੀ ਗੋਲੀ। ਉਹ ਉਹਨਾਂ ਸਿਰ ਤੇ ਉਹ ਵਹਿਮ ਦਾ ਇਲਾਜ ਆ ਜਿਹੜਾ ਬਜ਼ੁਰਗਾਂ ਦਾ। ਉਹ ਪਿੰਡਾਂ ਦੀਆਂ ਡਾਕਟਰਾਂ ਕੋਲੋਂ ਇਲਾਜ ਹੁੰਦਾ ਉਹਨਾਂ ਦਾ। ਤੇ ਡਾਕਟਰਾਂ ਉਹਨਾਂ ਸਾਂਝੀ ਤੁਹਾਡਾ ਗੱਲ ਕੋਲੋਂ ਸੂਈ ਰੱਖੀ ਹੁੰਦੀ ਆ। ਉਹਦੇ ਅੱਗੇ ਮੈਂ ਕਿਸੇ ਦੀ ਗੱਲ ਸੁਣਾਈ ਸੀ, ਸਾਡੇ ਪਿੰਡੋਂ ਹੀ ਮੁੰਡਾ ਸੀ ਤੇ ਉਹ ਡਾਕਟਰ ਬਣ ਗਿਆ ਨਵਾਂ ਪਿੰਡੋਂ ਹੀ ਕੋਈ ਜਾ ਸਿੱਖੀ। ਤੇ ਉਹ ਕਿਸੇ ਦੀ ਕੱਛ 'ਚੋਂ ਥਰਮਾਮੀਟਰ ਕੱਢ ਕੇ ਤੇ ਲੈ ਆਇਆ ਤੇ ਜਾ ਕੇ ਦੂਜੇ ਘਰ ਤੇ ਉਹ ਆਂਦਾ ਬੁਖਾਰ ਆ, ਤੇ ਜਾ ਕੇ ਇਸ ਤਰ੍ਹਾਂ ਬੈਠਾ ਤੇ ਐਂ ਝੂਲੀ ਜਾਵੇ ਜਿੱਦਾਂ ਮੈਂ ਝੂਲਣ ਡਿਆ, ਐਂ ਝੂਲੀ ਜਾਵੇ। ਤੇ ਉਹਨੂੰ ਕਿਤੇ ਥਰਮਾਮੀਟਰ ਨਿਆਣੇ ਨੂੰ ਫੜਾਇਆ ਹੀ ਨਾ, ਉਹਨੂੰ ਭੁੱਲ ਗਿਆ ਚੇਤਾ। ਤੇ ਨਿਆਣਾ ਘੁੰਮ ਫਿਰ ਕੇ ਫੇਰ ਆ ਗਿਆ। ਬਾਪੂ ਦਾ ਕੀਤਾ ਬੁਖਾਰ ਚੈੱਕ, ਉਹਦੇ ਮਨ 'ਚ ਮੈਂ ਫੜਾਤਾ। ਚੁੱਕ ਕਹਿੰਦਾ ਇਹਨੂੰ 104 ਆ। ਕਹਿੰਦਾ ਕੰਜਰ ਦੇ ਤੇ ਪਿਛਲੇ ਘਰ ਦਾ ਲਈ ਫਿਰਨ ਡਿਆ। ਇੱਦਾਂ ਦੇ ਮਾਹੌਲ ਡਾਕਟਰਾਂ ਦੇ ਹੁੰਦੇ ਆ। ਜਿੱਦਾਂ ਭਾਈ ਤੁਸੀਂ ਜੇਲ੍ਹ ਵਾਲੀ ਗੱਲ ਕਰਦੇ ਨਾ, ਜੇਲ੍ਹਾਂ ਨਾ ਸਾਡੇ ਇੰਡੀਆ ਦੇ ਵਿੱਚ ਨਾ ਬੰਦੇ ਨੂੰ ਜੇਲ੍ਹ ਹੋਈ, ਕਤਲ ਕੁਤਲ ਹੋ ਗਿਆ ਨਾ, ਤੇ 15 ਸਾਲ ਸਜ਼ਾ ਹੋਈ ਨੂੰ ਹੋ ਗਏ। ਤੇ ਉਹਨੇ ਉਦੋਂ ਨਾ ਕਿ ਦੱਸਦੇ ਵੀ ਇੰਦਰਾ ਗਾਂਧੀ ਦਾ ਜਨਮ ਦਿਨ ਹੀ ਕਿਤੇ, ਤੇ ਉਹਨੇ ਆਖਿਆ ਵੀ ਸਾਰੇ ਛੱਡ ਦਿਓ, ਵੀ ਇੱਕ ਵਾਰੀ ਸਾਰੇ ਵਿਹਲੇ ਕਰ ਦਿਓ, ਕੋਈ ਨਹੀਂ ਹੁੰਦਾ। ਜਿਨ੍ਹਾਂ ਦੀ ਸਜ਼ਾ ਥੋੜ੍ਹੀ ਰਹਿ ਗਈ ਆ, ਜਿਹੜੀ 17 ਸਾਲ ਰਹਿ ਗਈ ਸੀ 15 ਹੋ ਗਈ ਆ, 17 ਸਾਲ ਦੀ ਸਜ਼ਾ ਸੀ, ਚੱਲ 2 ਰਹਿੰਦੇ ਛੱਡ ਦਿਓ। ਉਹ ਛੱਡਦੇ, ਰਾਤ ਨੂੰ 10 ਵਜੇ ਛੱਡੇ। ਤੇ ਉਹ ਕਿਤੇ ਗੁਰਦਾਸਪੁਰ ਜੇਲ੍ਹ 'ਚ ਸੀ। ਉਹ ਉੱਥੋਂ ਤੁਰ ਕੇ ਪਹੁੰਚਿਆ ਪਿੰਡ। ਅੱਛਾ, ਪਿੰਡ ਪਹੁੰਚਦੇ ਮਨੇਰ ਦੇ 3 ਵੱਜ ਗਏ। ਹੁਣ ਉਹਨੂੰ ਇਹ ਵੀ ਜਾਂਦਿਆਂ ਪਰਿਵਾਰ ਮੇਰਾ ਮੈਨੂੰ ਉੱਡ ਕੇ ਪੈ ਜਾਊਗਾ ਵੀ ਸਾਡਾ ਭਰਾ ਜਾਂ ਸਾਡਾ ਪੁੱਤ ਜਾਂ ਸਾਡਾ ਹੈ ਨਾ ਬਾਪੂ ਆ ਗਿਆ ਜੇਲ੍ਹ 'ਚੋਂ। ਤੇ ਮੈਂ ਕਹਿੰਦਾ ਉਹ ਸੋਚਦਾ ਜਾਵੇ, ਮਨੋ ਮਨੀ ਸਲਾਹ ਕਰਦਾ ਜਾਵੇ ਵੀ ਜਾਂਦਿਆਂ ਬੜਾ ਵਧੀਆ ਮਾਹੌਲ ਹੋਣਾ। ਉਹ ਘਰ ਪਹੁੰਚਿਆ ਤੇ ਜਾ ਕੇ ਨਾ ਗੇਟ ਖੜਕਾਇਆ, ਤੇ ਕਿਨੇ ਗੇਟ ਨਾ ਖੋਲ੍ਹਿਆ, ਤੇ ਗੇਟ ਟੱਪ ਕੇ ਅੰਦਰ ਚਲ ਗਿਆ। 15 ਸਾਲਾਂ ਬਾਅਦ ਗਿਆ, ਜਾ ਕੇ ਕਹਿੰਦਾ ਬਾਪੂ ਵੀ ਆਪਣੇ ਨੂੰ ਬਾਪੂ ਨੂੰ ਹਲਾਵੇ, ਮੈਂ ਜੇਲ੍ਹ 'ਚੋਂ ਆ ਗਿਆ, ਮੈਂ ਜੇਲ੍ਹ 'ਚੋਂ ਆ ਗਿਆ। ਆਂਦਾ ਕੰਜਰ ਦਾ ਦਿਨ ਚੜੇ ਨਹੀਂ ਆਇਆ ਜਾਂਦਾ, ਅੱਧੀ ਰਾਤ ਨੀਂਦ ਖਰਾਬ ਕਰਨ ਡਿਆ ਵੀ ਟਾਈਮ ਨਾਲ ਆ ਜਾਣਾ। ਕਹਿੰਦਾ ਸਵੇਰੇ ਆ ਜਾਂਦਾ। ਉਹ ਆਂਦਾ ਮੈਂ 15 ਸਾਲ ਤੋਂ ਮਹਾਂ ਜੇਲ੍ਹ 'ਚੋਂ ਨਿਕਲਿਆ ਨਾ, ਰਾਤ ਉਹਨਾਂ ਛੱਡਿਆ, ਤੇ ਮੈਨੂੰ ਇਹ ਮੈਂ ਆਪਣੇ ਘਰ ਜਾਵਾਂ, ਤੁਸੀਂ ਚੰਗੇ ਹਾਰ ਪਾਉਂਦੇ ਜਿੱਦਾਂ ਅੱਜ ਕੱਲ੍ਹ ਸਰਪ੍ਰਾਈਜ਼ ਦਿੰਦੇ ਆ ਨਾ ਪਿੰਡਾਂ 'ਚ। ਸਰਪ੍ਰਾਈਜ਼ ਬਾਹਰੋਂ ਆਏ ਆ ਸਰਪ੍ਰਾਈਜ਼ ਪਿੰਡਾਂ। ਮੈਂ ਆਪਣੀ ਗੱਲ ਦੱਸ ਦਿੰਦਾ, ਪਿਛਲੇ ਸਾਲ ਮੈਂ ਘਰਦਿਆਂ ਨੂੰ ਮੈਂ ਕਿਹਾ ਚੱਲ ਬਿਨਾਂ ਦੱਸੇ ਜਾਣਾ। ਮੈਂ ਇੱਥੇ ਪਹੁੰਚਿਆ ਤੇ ਉਹ ਜਾਂਦਿਆਂ ਨੂੰ ਮੈਤੇ ਵਿਆਹ ਜਾਣ ਡੇ। ਮੈਂ ਫੋਨ ਲਾਇਆ, ਮੈਂ ਕਿਹਾ ਕਿੱਥੇ ਜੇ, ਕੀ ਗੱਲ ਆ? ਡੈਡੀ ਕਹਿੰਦੇ, ਮੈਂ ਕਿਹਾ ਵੀ ਉੱਦਾਂ ਹੀ ਕਿਸੇ ਨੇ ਆਉਣਾ ਸੀ ਘਰ, ਤੇ ਅਸੀਂ ਤੇ ਕੱਲ੍ਹ ਨੂੰ ਆਉਣਾ ਸੀ, ਤੇ ਮੈਤੇ ਵਿਆਹ ਜਾਣ ਨੇ। ਮੈਂ ਕਿਹਾ ਯਾਰ ਮੈਂ ਸਰਪ੍ਰਾਈਜ਼ ਦੇਣਾ। ਉਹ ਦਫਾ ਹੋ ਪਰਾਂ, ਤੇਰੇ ਸਰਪ੍ਰਾਈਜ਼ ਨੂੰ ਕਰਨਾ ਹੀ ਤੇ ਵਿਆਹ ਜਾਣ ਡੇ। ਉੱਥੇ ਕਹਿੰਦਾ ਬਹਿ ਕੇ ਆਉਣਾ, ਆ ਜਾ, ਨਹੀਂ ਤੇ ਕੱਲ੍ਹ ਮਿਲਾਂਗੇ। ਮੈਂ ਕਿਹਾ ਇਹਨਾਂ ਨੂੰ ਕੋਈ ਹੈ ਹੀ ਨਹੀਂ ਵੀ ਬੱਚਾ ਸਰਪ੍ਰਾਈਜ਼ ਦੇਣ ਡਿਆ। ਹੁਣ ਤੇ ਵੀ ਹੈ ਨਾ, ਜਿਵੇਂ ਤੂੰ ਆਨਾ ਵੀ ਹੁਣ ਸਾਡੇ ਉਹ ਕਰੇਜ਼ ਵੀ ਨਹੀਂ ਇੰਨਾ ਵੀ ਇਹ ਬਾਹਰੋਂ ਆਇਆ। ਆਂਦੀਆਂ ਵੀ ਹੁਣ ਤੇ ਬੀਬੀਆਂ ਵੀ ਆਂਦੀਆਂ ਵੀ ਉੱਥੇ ਫਲਾਣੇ ਥਾਂ ਫਲਾਣੀ ਜਾਇਆ। ਉਹ ਕੰਮ ਏਦਾਂ ਮੁੱਕ ਗਿਆ। ਉੱਥੇ ਕਿਤੇ ਗੁਰਦੁਆਰੇ ਚਲ ਜਾਓ, ਨਗਰ ਕੀਰਤਨ ਚਲ ਜਾਓ, ਕਿਤੇ ਚਲ ਜਾਓ। ਵੀ ਹੈ ਪਹਿਲਾਂ ਹੁੰਦਾ ਸੀ ਜਦੋਂ ਸਾਡੇ ਪਿੰਡ ਕਿਤੇ ਆਉਣੇ ਨਾ ਬੰਦੇ, ਅਮਰੀਕਾ ਤੋਂ ਆਉਣੇ, ਉਹਨਾਂ ਕੋਲ ਹੋਂਡਾ ਸਿਟੀ ਗੱਡੀ ਸੀ, ਲਾਲੀ ਵੀਰ ਹੋਣੀ ਸਾਡੇ ਮੇਰੇ ਭਰਾ ਹੀ ਆ, ਉਹਨਾਂ ਦੇ ਬਜ਼ੁਰਗ ਆਉਣੇ ਉੱਥੋਂ ਤੇ ਕਹਿਣਾ ਵੀ ਅਮਰੀਕਾ ਤੋਂ ਆਇਆ, ਵੀ ਅਸੀਂ ਗੱਡੀ ਦੇ ਮਗਰ ਭੱਜੇ ਜਾਣਾ ਘਰ ਤੱਕ, ਵੇਖੀਏ ਵੀ ਅਮਰੀਕਾ ਵਾਲੇ ਬੰਦੇ ਕਿੱਦਾਂ ਦੇ ਹੁੰਦੇ ਆ, ਹੈ ਨਾ। ਐਨਕਾਂ ਲਾਈਆਂ ਨੇ, ਗੋਰੇ ਚਿੱਟੇ ਰੰਗ, ਜਿਹੜਾ ਮੋਨਾ ਹੋਣਾ ਵਾ ਪੂਰੇ ਵਾਲ ਵੂਲ ਖੜੇ ਕੀਤੇ ਨੇ, ਜਾ ਕੇ ਵੇਖਣਾ ਬੱਲੇ ਯਾਰ ਗੋਰਿਆਂ ਦੇ ਮੁਲਕ 'ਚੋਂ ਬੰਦਾ ਆਇਆ ਸੀ। ਉਹ ਸਮਾਂ ਐਸਾ ਚੇਂਜ ਹੋ ਗਿਆ ਵੀ ਖਰੇ ਸਾਡੇ ਬਾਰੇ ਪਰ ਇਹ ਹੋ ਗਿਆ ਆਹ ਕੰਮ ਹੋਣਾ ਸੀ। ਹੁਣ ਪਿੰਡਾਂ ਦੇ ਬਜ਼ੁਰਗ ਚਲ ਗਏ ਬਾਹਰ, ਕੋਈ ਆਪਣੇ ਪੋਤਰੇ ਨਾਲ ਚਲ ਗਿਆ, ਕੋਈ ਆਪਣੇ ਪੁੱਤ ਨਾਲ ਚਲ ਗਿਆ, ਕੋਈ ਧੀ ਨਾਲ ਚਲ ਗਿਆ। ਹੁਣ ਬੀਬੀਆਂ ਸਾਰੀਆਂ ਚਲ ਗਈਆਂ। ਪੰਜਾਬ ਦੇ ਪਿੰਡਾਂ ਦਾ ਇਹ ਹਾਲ ਹੈ ਵੀ ਤਕਰੀਬਨ ਸਾਰੇ ਬੰਦੇ ਵੇਖ ਹੀ ਆਏ। ਹੁਣ ਫੀਲਿੰਗ ਹੀ ਨਹੀਂ ਆਉਂਦੀ। ਹੁਣ ਗੁਰਦੁਆਰੇ ਜਾਈਦਾ ਤੇ ਬੀਬੀ ਪਹਿਲਾਂ ਮਾਰੇ ਉਹਨਾਂ ਜੰਟ ਪੁੱਤ ਕਿੱਥੋਂ ਆਇਆ? ਮੈਂ ਕੈਨੇਡਾ ਤੋਂ। ਕਿੱਥੇ ਕਿਤੇ ਰਹਿਣਾ? ਮੈਂ ਬਰੈਂਪਟਨ। ਅੱਛਾ, ਮੈਂ ਡੈਰੀ ਤੇ 6 ਮਹੀਨੇ ਰਹਿ ਕੇ ਆਈ ਹਾਂ। ਚਲੋ ਜੀ, ਉੱਥੇ ਡਿਕਸੀ ਗੁਰਦੁਆਰੇ ਫਲਾਣਾ ਬਾਬਾ ਜੀ। ਮੈਂ ਮਾਤਾ ਜੀ ਤੇਰੀ ਫੀਲਿੰਗ ਹੀ ਨਹੀਂ ਆਉਂਦੀ, ਮੈਂ ਬਾਹਰੋਂ ਆਇਆ। ਕੰਮ ਹੀ ਖਤਮ ਕਰ ਛੱਡਿਆ। ਇੰਨੀ ਕਿ ਬੰਦਾ ਯੂਪੀਆਂ ਹੋਵੇ ਤਾਂ ਇੰਨੀ ਵਾਗ ਵੀ ਉੱਥੇ ਕੱਢ ਲਈ ਤੇ ਬੰਦੇ ਆ ਗਏ। ਇਹ ਮਾਹੌਲ ਹੈ ਪਿੰਡਾਂ ਦੇ, ਜਿਹੜੇ ਪੰਜਾਬ ਦੇ ਪਿੰਡ ਆ ਨਾ, ਉਹ ਤਕਰੀਬਨ ਬੁੜੀਆਂ ਬੰਦੇ ਬਾਹਰੋਂ ਹੋ ਆਏ ਆ। ਹੁਣ ਨਹੀਂ ਫੀਲਿੰਗ ਆਉਂਦੀ, ਨਾ ਹੀ ਲੋਕ ਆਉਣ ਦਿੰਦੇ ਆ। ਅੱਛਾ, ਜਦੋਂ ਗਿਆ ਪਹਿਲੀ ਵਾਰੀ ਤੇ ਉਹ 에ਅਰਪੋਰਟ ਤੇ ਕੋਈ ਕਿੱਸਾ ਹੋਇਆ ਵੀ ਉਹ ਕਿਸ ਤਰ੍ਹਾਂ? ਉਹ ਇਦਾਂ ਹੀ ਵੀ ਇਹ ਪਹਿਲੀ ਵਾਰੀ ਨਹੀਂ, ਪਹਿਲੀ ਵਾਰੀ ਤੇ ਜਦੋਂ ਮੈਂ ਗਿਆ ਨਾ, ਮੇਰੀ ਚਲੋ ਆਈਲੈਟਸ ਜਿਹੜਾ ਹੁੰਦਾ ਨਾ, ਬੰਦਾ ਧੱਕੇ ਛੱਕੇ ਨਾ ਕਰ ਲੈਂਦਾ। ਉਹ ਕੁਝ ਅੰਦਰਲੀਆਂ ਗੱਲਾਂ ਹੁੰਦੀਆਂ, ਤੈਨੂੰ ਫੇਰ ਦੱਸੋ, ਪਰ ਮੈਂ ਦੱਸ ਦਿੰਦਾ ਮੈਂ ਗਿਆ ਕਿੱਦਾਂ। ਅੱਛਾ ਚਲੋ ਜੀ, ਮੈਨੂੰ ਅੰਗਰੇਜ਼ੀ ਤੋਂ ਆਉਂਦਾ ਸੀ ਡਰ ਬੜਾ। ਆਈਲੈਟਸ ਹੋ ਗਈ, ਫਿਰ ਵੀ ਕਰਦੇ ਕਰਾਉਂਦੇ। ਮੇਰਾ ਹੈਗਾ ਸੀ ਇੱਥੋਂ ਦੁਬਈ ਸਟੇ, ਤੇ ਮੈਨੂੰ ਮੇਰਾ ਏਜੰਟ ਰਾਤ ਨੂੰ ਸਿਖਾਵੇ ਵੀ ਉੱਥੇ ਸਵੇਰੇ ਤੂੰ ਆਹ ਕਾਲਜ ਦਾ ਨਾਂ ਦੱਸਣਾ, ਇਮੀਗ੍ਰੇਸ਼ਨ ਵਾਲਿਆਂ ਨੂੰ ਆਹ ਚੀਜ਼ਾਂ ਕਰਨੀਆਂ। ਮੈਂ 5-6 ਚੀਜ਼ਾਂ ਯਾਦ ਕਰਨੀਆਂ। ਮੈਂ ਕਰਦਾ ਜਾਵਾਂ ਜੀ। ਪਹਿਲਾਂ ਤੇ ਦੁਬਈ ਵਾਲੇ ਮੈਨੂੰ ਜਾ ਕਹਿੰਦੇ ਹਾਊ ਆਰ ਯੂ, ਮੈਂ ਅੱਗੇ ਪਾਸਪੋਰਟ ਰੱਖਦਾ, ਤੇ ਮੈਨੂੰ ਕਹਿੰਦੇ ਹਾਊ ਆਰ ਯੂ, ਮੈਂ ਕਿਹਾ ਸਟੱਡੀ ਪਰਮਿਟ। ਮੈਨੂੰ ਕਹਿੰਦੀ ਹਾਊ ਆਰ ਯੂ, ਕੁੜੀ ਪਿੱਛੋਂ ਆਂਦੀ ਹਾਲ ਪੁੱਛਦੀ। ਮੈਂ ਕਿਹਾ ਗੁੱਡ। ਮੈਂ ਗੁੱਡ। ਇਹਦੀ ਦਫਾ ਹੋ। ਉਹਨੇ ਨਾ ਚਲੋ ਇਸ਼ਾਰਾ ਜਿਹਾ ਮੈਨੂੰ ਮਾਰਿਆ, ਗੁੱਸੇ 'ਚ ਪਤਾ ਲੱਗ ਗਿਆ ਤੇ ਫੇਸ ਤੋਂ। ਉੱਥੋਂ ਮੈਂ ਬਹਿ ਗਿਆ।
ਕੁੜੀ ਨੂੰ ਮੈਂ ਸਮਝਾਤਾ, ਮੈਂ ਕਿਹਾ ਤੂੰ ਉਹਨਾਂ ਨੂੰ ਕਹਿ ਦੀ ਮੈਂ ਬਿਮਾਰ ਆ। ਮੈਨੂੰ 4 ਸਾਲਾਂ ਬਾਅਦ ਪਤਾ ਲੱਗਾ ਵੀ ਉਹ ਸਿੱਖ ਕਹਿੰਦੀ, ਸਿੱਖ ਦਾ ਮਤਲਬ ਬਿਮਾਰ ਹੁੰਦਾ। ਉਹ ਆਫੀਸਰ ਨੂੰ ਜਾ ਕੇ ਕਹਿੰਦੀ ਵੀ ਆਫੀਸਰ ਇਹਨੂੰ ਬਖਸ਼ ਦਿਓ, ਇਹ ਨਾ ਜਹਾਜ਼ 'ਚ ਬੜਾ ਸਿੱਖ ਹੀ ਜਦੋਂ ਕੈਨੇਡਾ ਪਹੁੰਚੇ ਆ, ਤੇ ਇਹ ਮੈਂ ਪਰੇ ਹੋ ਕੇ ਨਾ ਜਾਲੀ ਛਿੱਕਾ ਮਾਰਾਂ ਇਦਾਂ ਕਰਾਂ। ਉਹ ਆਫੀਸਰ ਕਰੇ ਵੀ ਇਹ ਤੇ ਬਹੁਤ ਜ਼ਿਆਦਾ ਸਿੱਖ ਆ, 2 ਛਿੱਕਾਂ ਮੈਂ ਜਾਲੀ ਇੱਧਰ ਮਾਰੀਆਂ 2 ਇੱਧਰ। ਇਹ ਅਸਲੀਅਤ ਗੱਲ ਆ, ਇਹ ਮੈਨੂੰ ਪਤਾ ਜਾਂ ਉਹ ਕੁੜੀ ਵੀ ਜਾਣਦੀ ਹੈ ਨਾ। ਅੱਛਾ ਛਿੱਕਾਂ ਛੁੱਕਾਂ ਮਾਰ ਕੇ ਤੇ ਆਫੀਸਰ ਕਹਿੰਦਾ ਵੀ ਇਹਨੂੰ ਦਵਾ ਦਵਾ ਕਰ ਲਓ। ਜਿਹੜੀ ਕੁੜੀ ਨੇ ਸਾਰਾ ਕੁਝ ਦੱਸਿਆ ਜਹਾਜ਼ 'ਚ ਸਿੱਖ, ਇਹਨੂੰ 3 ਘੰਟੇ ਬਾਅਦ ਛੱਡਿਆ ਉਹਨਾਂ ਨੇ, ਮੈਨੂੰ ਬਾਹਰ ਕੱਢਤਾ। ਇਹ ਪਹਿਲੀ ਵਾਰੀ ਦੀ ਗੱਲ ਹੀ। ਅੱਛਾ ਫਿਰ ਕਰਦੇ ਕਰਾਉਂਦੇ ਭਾਜੀ ਕੀ ਆ ਵੀ ਜਿਹੜੇ ਕੈਨੇਡਾ ਦੇ ਹਾਲਾਤ ਆ ਉਹ ਇਦਾਂ ਦੇ ਆ ਵੀ ਜਿਹੜਾ ਪੜ੍ਹਨ ਵਾਲਾ ਬੱਚਾ ਪੜ੍ਹ ਗਿਆ। ਮੈਂ ਜਦੋਂ ਪਹਿਲੇ ਦਿਨ ਕਾਲਜ ਗਿਆ ਨਾ, ਮੈਂ ਅਸਲੀਅਤ ਦੱਸਣ ਲੱਗਾ, ਮੈਂ LMI ਨਾਲ ਪੱਕਾ ਹੋਇਆ, ਮੈਨੂੰ ਕੋਈ ਡਰ ਨਹੀਂ ਆ ਕਿਸੇ ਦਾ। LMI ਦਾ ਮਤਲਬ ਇਹ ਵੀ ਜੇ ਪੜ੍ਹਾਈ ਨਹੀਂ ਕੀਤੀ ਗਈ LMI ਲੈ ਲਓ, ਮੈਂ ਲੈ ਲਈ। ਅੱਛਾ ਕਰਦਿਆਂ ਕਰਾਉਂਦਿਆਂ ਕੀ ਹੋਇਆ, ਮੈਂ ਪਹਿਲੇ ਦਿਨ ਕਾਲਜ ਗਿਆ ਤੇ ਉੱਥੇ ਆ ਗਈ ਟੀਚਰ ਸਾਡੀ ਜੈਨਫਰ, ਗੋਰੀ ਸੀ। ਜੈਨਫਰ ਨਾ ਇਦਾਂ ਯਾਦ ਕੀਤਾ ਹੈ ਤੇ ਜੈਨੀਫਰ ਹੀ। ਮੈਂ ਜੈਨਫਰ ਹੀ ਆਡੀ। ਅੱਛਾ 6 ਬੱਚੇ ਕਲਾਸ 'ਚ ਬੈਠੇ, ਗੋਰਿਆਂ ਦਾ ਕਾਲਜ, ਤੇ ਉਹ ਪਹਿਲੇ ਨੂੰ ਕਹਿੰਦੀ ਵੀ ਉੱਠ ਵੀ ਸੁਣਾ ਕੁਝ। ਉਹ ਬੜਾ ਉੱਠ ਕੇ ਕੌਨਫੀਡੈਂਸ ਨਾਲ ਮਾਈ ਨੇਮ ਇਜ਼ ਅਰਸ਼ਦੀਪ ਸਿੰਘ, ਆਈ ਐਮ ਬਿਲੋਂਗ ਫਰੋਮ ਆ ਪਲਾਂਟਿੰਗ, ਸਾਰਾ ਕੁਝ ਦੱਸ ਕੇ ਮਾਈ ਸਟੱਡੀ ਇਜ਼ ਦਿਸ। ਜਦੋਂ ਤੀਜੀ ਕੁੜੀ ਆਈ ਨਾ, ਤੀਜੀ ਕੁੜੀ ਦੀ ਵਾਰੀ ਆਈ ਤੇ ਮੇਰੀਆਂ ਲੱਤਾਂ ਕੰਬਣੀਆਂ ਸ਼ੁਰੂ ਹੋ ਗਈਆਂ। ਇਹੋ ਜਿਹੇ ਕੰਮ 'ਚ ਮੈਂ ਛੇਤੀ ਕੰਬ ਜਾਂਦਾ। ਮੈਨੂੰ ਮੱਠੀਆਂ ਤਰੇਰੀਆਂ ਆਉਣ ਵੀ ਵਾਰੀ ਆਉਣੀ ਵਾਲੀ। ਮੇਰੀ 6ਵੀਂ ਵਾਰੀ ਸੀ। ਜਦੋਂ ਚੌਥੇ ਬੰਦੇ ਦੀ ਵਾਰੀ ਆਈ, ਜਦੋਂ ਆਈ 5ਵੀਂ ਦੀ, ਤੇ ਮੈਨੂੰ ਮੁੰਡਾ ਕਹਿੰਦਾ ਕੀ ਹੋਇਆ? ਮੈਨੂੰ ਡਰ ਬੜਾ ਲੱਗਣ ਡਿਆ, ਇਹਨੇ ਤੇ ਮੈਨੂੰ ਪੁੱਛਣਾ ਆ ਤੇ ਮੈਂ ਗੁਰਜੰਟ ਸਿੰਘ ਤੋਂ ਇਲਾਵਾ ਇਹਨੂੰ ਕੀ ਦੱਸੂਗਾ। ਮੈਂ ਕਿਹਾ ਮੈਂ ਵੀਰ ਕੁਝ ਦੱਸ। ਕਹਿੰਦਾ ਵੀਰ ਇਹ ਆ ਕਿ ਕਾਲਜ ਵੱਡੇ, ਕਹਿੰਦਾ ਇੱਥੇ ਬੱਚੇ ਦੀ ਮਰਜ਼ੀ ਆ, ਜਦੋਂ ਮਰਜ਼ੀ ਉੱਠ ਕੇ ਬਾਹਰ ਜਾ ਸਕਦਾ। ਮੈਂ ਕਿੱਟ ਚੁੱਕੀ, ਕਿਤਾਬ ਚੁੱਕੀ, ਮੈਂ ਭੱਜ ਗਿਆ ਬਾਹਰ। ਮੈਂ ਨਹੀਂ ਮੈਡਮ ਨੂੰ ਲੱਭਾ। ਉਹ ਦਿਨ ਮੇਰਾ ਪਹਿਲਾ ਤੇ ਲਾਸਟ ਹੀ ਕਾਲਜ ਦਾ। ਮੈਂ ਆਪਣੇ ਬਾਰੇ ਦੱਸਿਆ ਹੀ ਨਹੀਂ ਉਹਨੂੰ। ਅੱਛਾ ਉੱਥੋਂ ਮੈਂ ਨਿਕਲ ਗਿਆ। ਉਦੋਂ ਬਾਅਦ ਚਲੋ ਮੈਂ ਟਰੱਕ ਚਲਾਉਣ ਡਿਆ ਪਿਆ। ਟਰੱਕ ਚਲਾਉਂਦਿਆਂ ਨਾ ਮੇਰੀ ਨਾ ਕਿਸੇ, ਮੈਂ ਪਿਛਲੇ 'ਚ ਵੀ ਦੱਸਿਆ ਤੇ ਪੋਡਕਾਸਟ 'ਚ, ਮੇਰੀ ਕਿਸੇ ਨੇ ਕੰਪਲੇਂਟ ਕਰਤੀ ਵੀ ਇਹ ਕਾਲਜ ਕੂਲਜ ਨਹੀਂ ਵੜਿਆ, ਪਰ ਮੈਂ ਜੈਨੂਅਨ ਹਾਂ, ਮੈਂ LMI ਲਈ ਸੀ। ਕਰਦਿਆਂ ਕਰਾਉਂਦਿਆਂ ਮੈਨੂੰ ਏਅਰਪੋਰਟ 'ਤੇ ਨਾਲ ਖਿਲਾਰ ਲਿਆ। ਇਹ 4-5 ਸਾਲ ਬਾਅਦ ਦੀ ਗੱਲ ਹੈ ਉੱਤੋਂ, ਤੇ ਬਾਅਦ 'ਚ ਚਲੋ ਸੁੱਖ ਨਾਲ PR ਹੋ ਗਏ, PR ਤੋਂ ਪਹਿਲਾਂ ਦੀ ਗੱਲ ਆ। ਏਅਰਪੋਰਟ 'ਤੇ ਘੇਰ ਲਿਆ, ਤੇ ਘੇਰ ਕੇ ਮੈਨੂੰ ਇਮੀਗ੍ਰੇਸ਼ਨ ਵਾਲੇ ਅੰਦਰ ਲੈ ਗਏ। ਘੇਰਦੇ ਤੇ ਕੁੱਕੜੀਆਂ, ਤੂੰ ਇਹ ਬੰਦਾ ਘੇਰ ਲਿਆ। ਬੰਦਾ ਘੇਰ ਲੈਣਾ, ਕੁੱਕੜ ਹੀ ਬਣਾਇਆ ਸੀ। ਅੱਛਾ ਜਿੰਨੇ ਕਿਸੇ ਵੀਰ ਭਰਾ ਨੇ ਮੇਅਰ ਹੋਵੇ, ਜਿੰਨੇ ਕਿਤੇ ਕੰਪਲੇਂਟ ਈਮੇਲ ਕੀਤੀ ਇਹਨਾਂ ਨੂੰ ਵੀ ਉਹ ਆਹ ਫਲਾਈਟ 'ਤੇ ਆਉਣ ਡਿਆ ਬੰਦਾ, ਵੀ ਉਹ ਪੜ੍ਹਿਆ ਪੁੜ੍ਹੇ ਨਹੀਂ ਇੱਦਾਂ ਉੱਦਾਂ, ਤੇ ਉਹ ਮੈਨੂੰ ਜਹਾਜ਼ 'ਚੋਂ ਹੀ ਲੈਣ ਆ ਗਏ। ਤੇ ਪਹਿਲਾਂ ਤੇ ਜਾ ਕੇ ਆਂਦੇ ਗੁਰਜੰਟ ਸਿੰਘ। ਮੈਂ ਕਿਹਾ ਵੀ ਇਹ ਸਿਕਿਉਰਿਟੀ ਕਿਧਰੋਂ ਮੇਰੇ ਰੱਬ ਮਹਾਰਾਜ ਨੂੰ ਮਿਲ ਗਈ। ਅੱਛਾ ਮੈਂ ਬੌਂਸਰ ਮਿਲ ਗਿਆ, ਤੂੰ ਆ ਗਿਆ। ਹਾਂ ਮੇਰੇ 'ਚ ਮਹਾਰਾਜ ਨੇ ਚਲੋ ਕੌਨਫੀਡੈਂਸ ਦਿੱਤਾ ਹੈ ਗੱਲਬਾਤ ਕਰਨ ਜੋਗਾ, ਤੇ ਮੇਰੇ ਬੈਕਬੋਨ ਤਗੜੀ। ਮੇਰੇ ਫਾਦਰ ਸਾਹਿਬ ਕਹਿੰਦੇ ਵੀ ਰਿਫਿਊਜੀ ਨਹੀਂ ਲਾਉਣੀ, ਵਾਪਸ ਆਈ। ਮੇਰੇ ਕੋਲ ਫੋਨ ਹੈਗਾ। ਮੈਂ ਕਿਹਾ ਇੱਦਾਂ ਗੱਲ ਹੋ ਗਈ ਡੈਡ ਜੀ, ਮੈਨੂੰ ਲੈਣਾ। ਉਹਨਾਂ ਮੇਰਾ ਫੋਨ ਨਹੀਂ ਖੋਇਆ, ਅੰਦਰ ਲੈ ਗਏ। ਚਲੋ ਮੈਂ ਮੋਟੀ ਤੁਹਾਨੂੰ ਗੱਲ ਦੱਸਦਾ। ਤੇ ਅੰਦਰ ਖੜ ਕੇ ਨਾ ਮੈਨੂੰ ਕਹਿੰਦੀ ਵੀ ਤੂੰ ਕਰਦਾ? ਮੈਂ ਕਿਹਾ ਮੈਂ ਸਟੂਡੈਂਟ ਆ। ਕਹਿੰਦੀ ਵੀ ਤੇਰਾ ਹੀ ਰੈਕਡ ਚੈੱਕ ਕੀਤਾ ਸਾਰਾ, ਵੀ ਸਾਨੂੰ ਕੋਈ ਲੱਭਾ ਨਹੀਂ, ਤੂੰ ਕੰਮ ਤੇ ਕਰਦਾ ਨਹੀਂ ਆ, ਤੇ ਜੇ ਤੂੰ ਸਟੂਡੈਂਟ ਆ ਤੇ ਤੇਰੇ ਪੈਸੇ ਕਿੱਥੋਂ ਆਉਂਦੇ ਜਦੋਂ ਇੱਥੇ ਕੰਮ ਨਹੀਂ ਕਰਦਾ? ਮੈਂ ਕਿਹਾ ਆਫੀਸਰ ਮਾਈ ਫਾਦਰ ਇਜ਼ ਵੈਰੀ ਰਿਚ, ਆਈ ਹੈਵ ਟੂ ਮੈਨੀ ਲੈਂਡ ਇਨ ਇੰਡੀਆ। ਕਹਿੰਦੀ ਓ ਵਾਓ। ਮੈਂ ਕਿਹਾ ਨਾਓ ਆਈ ਹੈਵ $10,000। ਮੈਨੂੰ ਵਿਖਾਇਆ। ਕਹਿੰਦੀ ਓ ਗੁੱਡ। ਅੱਛਾ ਸਕੂਲ ਵਾਲੀ ਅਰਜੀ ਕੰਮ ਆ ਗਈ। ਹਾਂ ਅਰਜੀ ਕੰਮ ਆ ਗਈ। ਕਰਦਿਆਂ ਕਰਾਉਂਦਿਆਂ ਕੀ ਹੋਇਆ ਵੀ ਉਹ ਮੈਨੂੰ ਕਹਿੰਦੀ ਵੀ ਪਾਸਪੋਰਟ ਤੇ ਆ ਪਰਮਿਟ ਇੱਥੇ ਛੱਡ ਜਾ ਤੇ ਤੂੰ ਬਾਹਰ ਜਾ, ਇਹ ਤੈਨੂੰ 22 ਤਰੀਕ ਤੇਰੀ ਪੈ ਗਈ ਆ, ਅਸੀਂ ਉਦੋਂ ਤੱਕ ਵੈਰੀਫਾਈ ਕਰਨਾ ਵੀ ਤੂੰ ਜੈਨੂਅਨ ਬੰਦਾ ਆ, ਤੇ ਫਿਰ ਅਸੀਂ ਤੈਨੂੰ ਵਾਪਸ ਦੇ ਦਾਂਗੇ। ਉਹਨੇ ਮੈਂ ਕਿਹਾ ਚੱਲ ਘੱਲ ਦੇ। ਮੇਰੇ ਕੋਲ ਕਿਹੜਾ ਮੈਂ 2 ਨੰਬਰ ਦਾ ਚੋਰ ਤੇ ਨਹੀਂ ਸੀ, ਮੇਰੇ ਕੋਲ ਉਹ ਹੈਗਾ ਸੀਗਾ LMI ਹੈਗੀ ਸੀ। ਮੈਂ ਬਾਹਰ ਗਿਆ ਤੇ ਬਾਹਰ ਜਾ ਕੇ ਆਫੀਸਰ ਨੇ ਘੇਰ ਲਿਆ। ਉਹ ਮੈਨੂੰ ਕਹਿੰਦਾ ਮਿਸਟਰ ਕਮ ਹੇਅਰ। ਮੈਂ ਕਿਹਾ ਯੈਸ ਆਫੀਸਰ, ਪੂਰੇ ਕੌਨਫੀਡੈਂਸ ਨਾਲ, ਜਿੱਦਾਂ ਪੁਲਿਸ 'ਚ ਹੁੰਦਾ ਮੈਂ ਕਰਕੇ ਨਾ, ਮੈਂ ਯੈਸ ਆਫੀਸਰ। ਕਹਿੰਦਾ ਪਾਸਪੋਰਟ ਕਿੱਥੇ ਤੇਰਾ? ਮੈਨੂੰ ਨਾ ਇਹ ਨਹੀਂ ਮੈਂ ਅੰਗਰੇਜ਼ੀ ਦੱਸ ਸਕਦਾ। ਮੈਂ ਕਿਹਾ ਉਹਨੇ ਜਮ੍ਹਾਂ ਕਰ ਲਿਆ ਪਾਸਪੋਰਟ। ਆਈ ਹੈਵ ਇੰਗਲਿਸ਼ ਕਿਵੇਂ ਦੱਸਿਆ? ਮੈਂ ਕਿਹਾ ਮਾਈ ਪਾਸਪੋਰਟ ਇਨਸਾਈਡ ਐਂਡ ਆਈ ਐਮ ਕਮਿੰਗ ਆਊਟਸਾਈਡ, ਆਈ ਹੈਵ ਦਿਸ ਪੇਪਰ। ਕਹਿੰਦਾ ਓਕੇ ਨੋ ਪ੍ਰੋਬਲਮ। ਕਮਰੇ 'ਚ ਲੈ ਗਿਆ। ਮੈਨੂੰ ਕਹਿੰਦਾ ਵਾਟਸ ਆ ਪ੍ਰੋਬਲਮ ਓਵਰ ਦੇਅਰ? ਮੈਂ ਕਿਹਾ ਡੋਂਟ ਨੋ। ਕਹਿੰਦਾ ਵਾਟ ਆਰ ਯੂ ਡੂਇੰਗ ਹੇਅਰ? ਮੈਂ ਕਿਹਾ ਨਥਿੰਗ। ਕਹਿੰਦਾ ਵਾਟ ਯੂ ਡੂ ਇਨ ਕੈਨੇਡਾ? ਮੈਂ ਕਿਹਾ ਨਥਿੰਗ ਆਫਿਸਰ, ਆਈ ਐਮ ਸਟੂਡੈਂਟ। ਕਹਿੰਦਾ ਨੋ ਆਈ ਸੀ ਯੂਅਰ ਬੋਡੀ, ਯੂਅਰ ਟਰੱਕ ਡਰਾਈਵਰ। ਉਹ ਢਿੱਡ ਢੁੱਡ ਵੇਖ ਕੇ ਆਂਦਾ ਯੂਅਰ ਟਰੱਕ ਡਰਾਈਵਰ। ਮੈਂ ਨੋ ਆਫਿਸਰ ਨੋ। ਕਹਿੰਦਾ ਆਵੇ। ਉਹਨੇ ਕੰਪਿਊਟਰ 'ਚ ਮੇਰੀ ਡੇਟ ਆਫ ਬਰਥ ਪਾਈ, ਸਾਰਾ ਕੁਝ ਪਾਇਆ, ਤੇ ਕਹਿੰਦਾ ਆਵੇ 2018 ਦੀ ਟਰੱਕ ਤੈਨੂੰ ਟਿਕਟ ਮਿਲੀ ਆ, ਤੇਰਾ ਇੱਥੇ ਤੂੰ ਓਵਰ ਸਪੀਡ ਚੱਲਿਆ ਹਾਂ, ਤੇ ਤੂੰ ਆਂਦਾ ਮੈਂ ਡਰਾਈਵਰ ਨਹੀਂ। ਕਹਿੰਦਾ ਤੂੰ ਮੈਨੂੰ ਸ਼ਦਾਈ ਸਮਝਦਾ? ਮੈਂ ਨਾਲ ਹੀ ਤਰਲਿਆਂ ਦੇ ਆ ਗਿਆ। ਮੈਂ ਹਾਂ ਆਫਿਸਰ ਸੌਰੀ ਮਾਈ ਫਾਦਰ ਇਜ਼ ਵੈਰੀ ਪੂਅਰ, ਆਈ ਹੈਵ 2 ਸਿਸਟਰ ਇਨ ਇੰਡੀਆ, ਆਈ ਡੋਂਟ ਹੈਵ ਮਨੀ। ਕਹਿੰਦਾ ਓ ਮਾਈ ਗॉड। ਉਹ ਬੜਾ ਹੈਰਾਨ ਹੋਇਆ। ਕਹਿੰਦਾ ਓ ਨੋ ਪ੍ਰੋਬਲਮ ਮਿਸਟਰ ਸਿੰਘ, ਨੋ ਪ੍ਰੋਬਲਮ। ਉਹਨੇ ਜਦੋਂ ਉਹ ਭੱਜੀ ਆ ਗਈ ਜਿਹਨੂੰ ਮੈਂ ਪਹਿਲਾਂ ਕਿਹਾ ਸੀ, ਉਹ ਕਹਿੰਦੇ ਮੇਰਾ ਕੋਈ ਕਾਗਜ਼ ਰਹਿ ਗਿਆ। ਫਾਦਰ ਰਿਚ ਬੜੇ। ਹਾਂ ਉਹ ਕਾਗਜ਼ ਲੈ ਕੇ ਭੱਜੀ ਆ ਗਈ, ਤੇ ਆ ਕੇ ਮੈਨੂੰ ਕਹਿੰਦੀ
ਤੇਰਾ ਪੇਪਰ ਰਹਿ ਗਿਆ, ਕਹਿੰਦਾ ਯੈਸ ਆਫਿਸਰ ਉਹਦੇ ਨਾਲ ਗੱਲਬਾਤ ਕਰਨ ਡਿਆ ਦੋਵੇਂ ਇੰਗਲਿਸ਼ ਕਹਿੰਦਾ ਵੀ ਇਹਦਾ ਮੈਂ ਸਾਰਾ ਕੁਝ ਕੱਢ ਲਿਆ, ਪਰ ਕਹਿੰਦਾ ਵੀ ਇਹ ਬਹੁਤ ਪੂਰ ਆ, ਇਹਦੀਆਂ 2 ਭੈਣਾਂ ਇੰਡੀਆਂ, ਇਹ ਕਹਿੰਦਾ ਜੇ ਵਿਆਹੁਣ ਵਾਲੀਆਂ, ਇਹਦੇ ਕੋਲ ਪੈਸੇ ਹੈ ਨਹੀਂ ਹੈ। ਉਹ ਕਹਿੰਦੀ ਇਹ ਤਾਂ ਮੈਨੂੰ ਕਹਿੰਦਾ ਮੇਰਾ ਫਾਦਰ ਰਿਚ ਬਹੁਤ ਆ। ਉਹ ਕਰਦਾ ਓ ਮਾਈ ਗੋਡ। ਆਫਿਸਰ ਕਰੇ ਕਹਿੰਦਾ ਆਈ ਜਸਟ ਸੀ ਯੂਅਰ ਐਟੀਟਿਊਡ, ਕਹਿੰਦਾ ਆਈ ਸੀ ਯੂਅਰ ਬੋਡੀ ਲੈਂਗੁਏਜ, ਕਹਿੰਦਾ ਗੋ, ਕਹਿੰਦਾ ਕੋਈ ਤੈਨੂੰ ਕੁਝ ਨਹੀਂ ਕਹਿਣਾ ਹਨਾ। ਕਹਿੰਦਾ ਮੈਂ ਤੇਰੇ ਕੌਨਫੀਡੈਂਸ ਤੇ ਬਲਿਹਾਰ ਜਾਣਾ। ਕਹਿੰਦਾ 2 ਬੰਦੇ, ਕਹਿੰਦਾ ਜਦੋਂ ਮੈਂ ਤੇਰੇ ਫੇਸ ਵੱਲ ਵੇਖਿਆ, ਕਹਿੰਦਾ ਮੈਨੂੰ ਐਂ ਲੱਗਾ ਬੜਾ ਬੰਦਾ ਗਰੀਬ ਆ। ਕਹਿੰਦਾ ਜਦੋਂ ਇਹ ਆਈ ਇਹਨੇ ਮੈਨੂੰ ਦੱਸਿਆ, ਤੇ ਕਹਿੰਦੀ ਵੀ ਇਹਨੇ ਮੈਨੂੰ ਇਸੇ ਐਟੀਟਿਊਡ 'ਚ ਦੱਸਿਆ ਮਾਈ ਫਾਦਰ ਇਜ਼ ਵੈਰੀ ਰਿਚ, ਆਈ ਹੈਵ 2 ਮੈਨੀ ਲੈਂਡ ਇਨ ਇੰਡੀਆ, ਤੇ ਉਹ ਮੈਨੂੰ ਬਾਹਰ ਕੱਢਿਆ ਉਹਨਾਂ ਨੇ। ਕਈ ਵਾਰੀ ਕੌਨਫੀਡੈਂਸ ਬੰਦੇ ਨੂੰ ਬਚਾ ਜਾਂਦਾ। ਕੌਨਫੀਡੈਂਸ ਦੀ ਗੱਲ ਹੈ ਨਾ, ਉਹ ਸਾਡੇ ਪਿੰਡ ਦਾ ਨਾ ਰਾਸੀਆਂ ਦਾ ਘਰ ਸੀ, ਉਹਨਾਂ ਦੀ ਲੈਕਸ ਸੀ ਉਹਦੀ ਕਿਤੇ ਕੁੜੀ ਨਾ। ਅੱਛਾ ਜੀ। ਤੇ ਉਹ ਸਾਡੇ ਸ਼ਾਮੀ ਪਹਿਲੀ ਗੱਲ ਹੈ ਪੁਰਾਣੇ, ਉਹ ਡਰਾਮੇ ਲੱਗਦੇ ਹੁੰਦੇ ਵੀ 9 ਵਜੇ ਡਰਾਮਾ ਮੁੱਕਣਾ, ਫਿਰ ਖਬਰਾਂ ਲੱਗਣੀਆਂ, ਖਬਰਾਂ ਵੇਖ ਕੇ ਡਰਾਮਾ ਵੇਖ ਕੇ ਖਬਰਾਂ ਵੇਖਣੀਆਂ, ਲੋਕਾਂ ਦਾ ਸੌ ਜਾਣਾ। ਤੇ ਉਹਦਾ ਅੱਬਾ ਜਿਹੜਾ ਨਾ ਉਹ ਮਸੀਤੇ ਬਾਂਗ ਦਿੰਦਾ ਹੁੰਦਾ ਸੀ। ਅੱਛਾ ਜੀ। ਉਹ ਜਿਸ ਟਾਈਮ ਉਹਨੇ ਨਾ ਮਸੀਤੇ ਬਾਂਗ ਮਤਲਬ ਵੀ ਅਜ਼ਾਨ। ਅੱਛਾ, ਜਾਨ ਜਿੱਦਾਂ ਸਵੇਰੇ ਕਰਦੀ। ਤੇ ਉਹ ਸ਼ਾਮ ਨੂੰ 7, 7:30, ਪੌਣੇ 8, ਇੰਨੇ ਕੁ ਵਜੇ ਅੱਛਾ ਜੀ। ਉਹਨੇ ਉਧਰ ਮਸੀਤ ਨੂੰ ਜਾਣਾ, ਤੇ ਉਹਦੇ ਸਾਰੇ ਘਰ ਦੇ ਜੀਆਂ ਡਰਾਮਾ ਵੇਖਦੇ ਹੋਣਾ, ਤੇ ਉਹਨੇ ਜਾਣਾ ਬੂਹੇ ਥਾਣੀ, ਉਹਨਾਂ ਨੇ ਲੰਘ ਕੇ ਉਹਨਾਂ ਨਾਲ ਗੱਲਾਂ ਬਾਤਾਂ ਮਾਰ ਕੇ ਤੇ 10 ਮਿੰਟ ਤੇ ਫਿਰ ਮੁੜ ਆਉਣਾ ਪਿਛਾਂ। ਅੱਛਾ ਜੀ। ਉਹ ਇਦਾਂ ਹੀ ਹੁੰਦਾ ਰਿਹਾ, ਚੱਲਦਾ ਰਿਹਾ। ਹੁਣ ਇਹਨੇ ਬਿਟਵੀਨ ਤੁਸੀਂ ਵੇਖਿਆ ਹੋਣਾ ਵੀ ਜਦੋਂ ਘਰਾਂ ਦੇ ਵਿੱਚ 2 ਤਖਤੇ ਲੱਗੇ ਹੁੰਦੇ ਸੀ ਪਹਿਲਾਂ, ਜਿਵੇਂ ਆਪਾਂ ਤੁਹਾਡੇ ਪਿੰਡ ਵੇਖ ਕੇ ਆਏ। ਹਾਂਜੀ। ਤੇ ਇੱਕ ਤਖਤਾ ਆਪੇ ਬੰਦ ਕਰਨ ਵਾਸਤੇ ਉਹਨੂੰ ਲਾਇਆ ਹੁੰਦਾ ਸੀ ਸਪਰਿੰਗ। ਹਾਂਜੀ, ਸਪਰਿੰਗ ਲਾਇਆ ਹੁੰਦਾ ਵੀ ਆਪੇ ਬੰਦ ਹੋ ਜੇ, ਆਪੇ ਬੰਦ ਹੋ ਜੇ। ਤੇ ਉਹ ਸਪਰਿੰਗ, ਉਹ ਮੀਂਹ ਪੈ ਕੇ ਨਾ ਸਪਰਿੰਗ ਪੁਰਾਣਾ ਹੋ ਗਿਆ ਤੇ ਚੀਕਣ ਲੱਗ ਪਿਆ। ਉਹ ਜਦੋਂ ਬੰਦ ਕਰੇ ਚੀ, ਜਦੋਂ ਦਰਵਾਜ਼ਾ ਬੰਦ ਚੀ, ਉਹ ਹੁਣ ਜਦੋਂ ਇਹ ਜਾਵੇ ਅੰਦਰ ਤੇ ਉਹ ਦਰਵਾਜ਼ਾ ਕਰੇ ਚੀ, ਉਹਨੇ ਘਰ ਦੇ ਨੂੰ ਪਤਾ ਲੱਗੇ ਵੀ ਬੂਹੇ ਤੇ ਕੌਣ ਆਇਆ, ਉਹ ਅਲਰਟ ਹੋ ਜਾਣ। ਉਹਨੇ ਆਖਿਆ ਯਾਰ ਚੰਗਾ ਪੰਗਾ ਬਣਿਆ ਬਾਈ। ਹਾਂਜੀ। ਬੂਹਾ ਚੀਕਣ ਲੱਗ ਪਿਆ। ਉਧਰੋਂ ਉਹਦਾ ਅੱਬਾ ਗਿਆ ਮਸੀਤੇ ਬਾਂਗ ਦੇਣ, ਉਹਨੇ ਜਿਵੇਂ ਘਰ ਪਰ ਟੋਕਿਆਂ ਨੂੰ ਤੇਲ ਨਹੀਂ ਲਾਈਦਾ ਹੁੰਦਾ ਤੇ ਛੱਲੀ ਵਿੱਚ ਹੁੰਦੀ ਆ ਚਰੀ ਦੀ। ਹਾਂਜੀ। ਉਹਨੇ ਉਹ ਫੜੀ ਤੇ ਛੱਲੀ ਫੜੀ ਤੇ ਆਇਆ ਉਹਨਾਂ ਦੇ ਬੂਹੇ ਨੂੰ ਤੇਲ ਲਾਉਣ ਡਿਆ ਸਪਰਿੰਗ ਨੂੰ। ਅੱਛਾ। ਵੀ ਚੀ ਨਾ ਕਰੇ ਹਲੀ ਉਹ ਸਪਰਿੰਗ ਨੂੰ ਤੇਲ ਲਾਉਣ ਹੀ ਡਿਆ ਸੀ। ਉਹਦੇ ਅੱਬੇ ਨੂੰ ਕੋਈ ਕੰਮ ਚੇਤਾ ਆਇਆ, ਮੁੜ ਆਇਆ। ਕੌਨਫੀਡੈਂਸ ਦੀ ਤੈਨੂੰ ਗੱਲ ਦੱਸਣ ਲੱਗਾ, ਜਦੋਂ ਉਹਨੇ ਆ ਕੇ ਵੇਖਿਆ ਨਾ ਵੀ ਇਹ ਸਾਡੇ ਬੂਹੇ ਨੂੰ ਤੇਲ ਲਾਉਣ ਡਿਆ ਵਾ, ਉਹਨੇ ਕਿਹਾ ਤੂੰ ਇਹ ਕੀ ਕਰਦਾ ਬਈ, ਸਾਡੇ ਬੂਹੇ ਨੂੰ ਤੇਲ ਲਾਈ ਜਾਂਦਾ। ਉਹਦਾ ਕੌਨਫੀਡੈਂਸ ਵੇਖ ਤੂੰ। ਆਂਦਾ ਕੁਛ ਨਹੀਂ, ਉਹ ਬਣੀ ਨਹੀਂ ਜਿਹੜੀ MSF ਮੁਸਲਿਮ ਸਟੂਡੈਂਟਸ ਫੈਡਰੇਸ਼ਨ, ਮੈਂ ਉਹ ਜਿਹੜੇ ਬੰਦੇ ਉਹਦੇ ਸ਼ਾਮਿਲ ਉਹਨਾਂ ਦੇ ਘਰਾਂ ਦੇ ਨੰਬਰ ਲਾਉਣ ਲਿਆ। ਅੱਛਾ ਜੀ। ਉਹ ਕਈ ਵਾਰੀ ਬੰਦੇ ਕੋਲ, ਪਰ ਕਈ ਓਵਰ ਕੌਨਫੀਡੈਂਸ ਮਰਾ ਜਾਂਦਾ। ਇਹਦੇ ਬਚਾ ਗਿਆ ਕੌਨਫੀਡੈਂਸ। ਸਾਡਾ ਇੱਕ ਬੰਦਾ ਸੀ, ਉਹਨੂੰ ਵੀ ਅੰਗਰੇਜ਼ੀ ਨਹੀਂ ਆਉਂਦੀ, ਹੁਣ ਨਹੀਂ ਆਉਂਦੀ ਤੇ ਨਾ ਫਾਹ ਲੈ, ਅਮਰੀਕਾ ਦੇ ਬਾਰਡਰ ਤੇ ਲੋਡ ਲੈ ਕੇ ਲੰਘਿਆ। ਉਹ ਕਹਿੰਦਾ ਵੀ ਆਫਿਸਰ ਨੂੰ ਕਹਿੰਦਾ ਡੂ ਯੂ ਹੈਵ ਗਨ, ਕਹਿੰਦਾ ਯੈਸ ਇਨਸਾਈਡ ਟਰੱਕ। ਉਹਨੇ ਕੱਢ ਕੇ ਉਹਨੂੰ ਪੈਰਾ ਭਰ ਲਿਆ, ਸਾਰਾ ਟਰੱਕ ਫੁੱਲ। ਬਾਰਡਰ ਤੇ ਉੱਥੇ ਅਮਰੀਕਾ ਕਰਦੇ ਆ, ਜੇ ਉਹਨਾਂ ਨੂੰ ਕੋਈ ਸ਼ੱਕ ਪੈ ਗਿਆ ਨਾ ਵਿੱਚ ਕੁੱਤੇ ਵਾੜਦੇ ਨੇ ਤੇ ਗੱਦੇ ਗੁੱਦੇ ਕੱਢਦੇ ਨੇ। ਉਹ ਫਿਰ ਉਹਨੂੰ ਕਹਿੰਦਾ ਤੇਰੇ ਕੋਲ ਗਨ ਆਈ, ਕਹਿੰਦਾ ਹਾਂ, ਕਹਿੰਦਾ ਦਿਖਾ ਫਿਰ ਕਿੱਥੇ ਆ। ਉਹ ਚੀਜ਼ ਨੂੰ ਮਰਾ ਗਈ। ਉਹ 6 ਘੰਟੇ ਬਾਰਡਰ ਤੇ ਬਾਹਰ ਕੇ ਰੱਖਿਆ। ਫਿਰ ਜਿਹੜਾ ਪਿੱਛੋਂ ਬੰਦਾ ਕੋਈ ਆਇਆ ਪੰਜਾਬੀ, ਉਹਨੇ ਨੂੰ ਕਿਹਾ, ਕਹਿੰਦਾ ਯਾਰ ਮੈਨੂੰ ਅੰਗਰੇਜ਼ੀ ਨਹੀਂ ਆਉਂਦੀ, ਪਰ ਮੇਰਾ ਟਰੱਕ ਫੁੱਲ ਹੋਣਾ ਨਹੀਂ ਡੰਡੇ ਤੇ ਕੜੀ ਮੈਨੂੰ ਸੱਦ ਲੈਂਦੇ, ਕਦੀ ਬਾਹ ਦਿੰਦੇ ਆ। ਕਹਿੰਦਾ ਤੈਨੂੰ ਪੁੱਛਿਆ ਕੀ ਸੀ, ਕਹਿੰਦਾ ਪਤਾ ਨਹੀਂ। ਉਹ ਫਿਰ ਆਫਿਸਰ ਕੋਲ ਗਿਆ, ਕਹਿੰਦਾ ਵੀ ਇਹਨੂੰ ਇੰਗਲਿਸ਼ ਘੱਟ ਆਉਂਦੀ ਹੈ, ਵੀ ਕਈ ਉੱਥੇ ਬੰਦੇ ਉਹਨਾਂ ਨੂੰ ਪਤਾ ਹੈ ਵੀ ਜੇ ਕਈ ਬੰਦੇ ਨੂੰ ਇੰਗਲਿਸ਼ ਨਹੀਂ ਆਉਂਦੀ ਨਾ ਬਾਰਡਰ ਤੇ। ਉਹ ਕਹਿੰਦਾ ਵੀ ਉਹਨੇ ਆਫਿਸਰ ਨੂੰ ਪੁੱਛਿਆ ਕੀ ਪੁੱਛਿਆ, ਕਹਿੰਦਾ ਮੈਂ ਇਹਨੂੰ ਕਿਹਾ ਵੀ ਡੂ ਯੂ ਹੈਵ ਗਨ, ਕਹਿੰਦਾ ਯੈਸ। ਕਹਿੰਦਾ ਉਹ ਤੈਨੂੰ ਪੁੱਛਦੇ ਤੇਰੇ ਕੋਲ ਬੰਦੂਕ ਹੈਗੀ, ਕਹਿੰਦਾ ਨਾ। ਕਹਿੰਦਾ ਕੰਜਰ ਦੇ ਪਹਿਲਾਂ ਕੋਈ 6 ਘੰਟੇ ਖਰਾਬ ਕੀਤੇ ਸੀ। ਇਹ ਮਾਹੌਲ ਕਈ ਵਾਰੀ ਓਵਰ ਕੌਨਫੀਡੈਂਸ ਮਾਰ ਗਰੀਸ ਗਨ। ਨਹੀਂ, ਉਹਨੂੰ ਪਤਾ ਹੀ ਨਹੀਂ ਲੱਗਾ ਵੀ ਗਨ ਪੁੱਛਦਾ ਮੈਨੂੰ। ਉਹਨਾਂ ਦੇ ਉਹਦੇ ਮਨ 'ਚ ਵੀ ਕੋਈ ਪਾਸਪੋਰਟ ਉਹਨੇ ਅੱਗੇ ਫੜਾਤਾ। ਇੱਕ ਉੱਥੇ ਟਰੈਵਲ ਡਾਕੂਮੈਂਟ ਹੁੰਦਾ, ਜਿੱਦਾਂ ਆਪਾਂ ਕੈਨੇਡਾ ਤੋਂ ਲੋਡ ਉੱਧਰ ਲੈ ਕੇ ਜਾਣਾ ਨਾ, ਉਹਦੇ ਉੱਤੇ ਲੋਡ ਦੀ ਹਿਸਟਰੀ ਹੁੰਦੀ ਆ। ਤੇ ਉਹ ਆਪਾਂ ਦੇਣਾ ਹੁੰਦਾ ਪੇਪਰ ਉਹਨਾਂ ਨੂੰ। ਉਹ ਪੇਪਰ ਤੋਂ ਉਹਨਾਂ ਵੇਖ ਕੇ ਕਹਿਣਾ ਹੁੰਦਾ। ਉਹ ਦੋਵੇਂ ਚੀਜ਼ਾਂ ਫੜਾਤੀਆਂ। ਉਹਦੇ ਮਨ 'ਚ ਵੀ ਹੋਰ ਕੁਝ ਪੁੱਛਦਾ ਹੈ ਵੀ ਤੂੰ ਵਾਪਸ ਆਉਣਾ ਹੈ ਜਾਂ ਕੁਛ ਆ। ਉਹਨੇ ਜੈਸ ਕਰਤਾ। ਉਹ ਇਹਨੇ ਜੀ 6 ਘੰਟੇ ਲਵਾ ਗਿਆ ਆਪਣਾ। ਜਿਵੇਂ ਉਹ ਰੀਲ ਵੀ ਬੜੇ ਪਿਛਲੇ ਦਿਨ ਵਾਇਰਲ ਹੋਈ ਨਾ, ਉਹਦਾ ਟਰਾਂਸਲੇਟਰ ਹੁੰਦਾ ਵੀ ਐਵੇਂ ਬਾਰਡਰ ਚੱਲ ਜਾਂਦਾ। ਉਹ ਆਂਦਾ ਵੀ ਯੂ ਆਰ ਅ ਟੂਰਿਸਟ, ਆਂਦਾ ਯੈਸ ਆਈ ਐਮ ਅ ਟੈਰਰਿਸਟ। ਇਦਾਂ ਬਣਿਆ। ਕੈਨੇਡਾ ਦੇ ਵਿੱਚ ਜਿਹੜੀ ਪੰਜਾਬੀ ਆ ਨਾ, ਜਿੰਨੇ ਪੰਜਾਬੀ ਆ, ਮੈਂ ਸਾਰਿਆਂ ਨੂੰ ਕਹਿੰਦਾ ਮਤਲਬ ਬੜੇ ਲੋਕਾਂ ਨੂੰ ਜਿਹੜੀ ਇੰਗਲਿਸ਼ ਨਹੀਂ ਆਉਂਦੀ। ਜਿੱਦਾਂ ਮੈਂ ਆਪਣੀ ਗੱਲ ਦੱਸਣਾ, ਸੇਮ ਹੀ ਸਾਡੇ ਉਹ ਮੈਂ ਇੱਕ ਰੀਲ ਵੀ ਪਾਈ ਸੀ। ਮੇਰਾ ਫਰੈਂਡ ਹੀ ਆ ਮੁੰਡਾ ਅਮਰਜੋਤ ਜੋਤਾ, ਉਹਨੇ ਵੀ ਪੋਡਕਾਸਟ ਵੇਖਣਾ, ਉਹ ਸਾਰੇ ਤੁਹਾਡੇ ਵੇਖਦਾ। ਉਹ ਇੱਥੋਂ ਦਿੱਲੀੋਂ ਚੜਿਆ, ਮੇਰੇ ਵਾਲੀ ਸੇਮ ਗੱਲ ਹੋਈ। ਏਅਰ ਹੋਸਟਸ ਨੂੰ ਕਹਿੰਦੀ ਹਾਊ ਆਰ ਯੂ, ਕਹਿੰਦਾ ਓਪਨ ਵਰਕ ਪਰਮਿਟ। ਕਹਿੰਦੀ ਨੋ ਸਰ ਹਾਊ ਆਰ ਯੂ, ਕਹਿੰਦਾ ਸਪਾਊਸ ਕੇਸ। ਆਪਣੀ ਘਰ ਵਾਲੀ ਦੇ ਨਾਲ ਗਿਆ ਸੀ। ਉਹ ਕਹਿੰਦੀ ਦਫਾ ਹੋ ਬਹਿ ਸੀਟ ਤੇ, ਮੈਨੂੰ ਪਤਾ ਤੂੰ ਕੈਨੇਡਾ ਚੱਲਿਆ।
ਉਹਨੂੰ ਪਤਾ ਵੀ ਕੈਨੇਡਾ ਦੇ ਵਿੱਚ ਬਹੁਤੀ ਅੰਗਰੇਜ਼ੀ ਦੀ ਲੋੜ ਨਹੀਂ। ਉਹ ਚੱਲ ਜਾਂਦਾ ਪੰਜਾਬੀ ਉੱਥੇ ਬੋਲੀ ਜਾਂਦੀ। ਹਾਂਜੀ, ਉਹ ਅਸਲ 'ਚ ਹੁਣ ਜਿੱਦਾਂ ਬਰੈਂਪਟਨ ਹੈ ਨਾ, ਉੱਥੇ ਜੇ ਤੁਸੀਂ ਕਿਸੇ ਗਰੋਸਰੀ ਸਟੋਰ ਤੇ ਲਵਾਉਣਾ, ਗੋਰਿਆਂ ਨੇ ਕੀ ਕੀਤਾ, ਜਿਹੜੇ ਏਰੀਆ ਦੇ ਵਿੱਚ ਪਾਕਿਸਤਾਨੀ ਲੋਕ ਰਹਿੰਦੇ ਆ ਉਹਨਾਂ ਪਾਕਿਸਤਾਨੀ ਸਟਾਫ ਲਾਇਆ ਵੀ ਗੱਲਬਾਤ ਕਰਨੀ ਸੌਖੀ ਹੋਵੇ। ਜਿੱਥੇ ਪੰਜਾਬੀ ਰਹਿੰਦੇ ਪੰਜਾਬੀ ਸਟਾਫ ਲਾਇਆ, ਜਿੱਥੇ ਮਤਲਬ ਕਾਲਿਆਂ ਦਾ ਏਰੀਆ ਉੱਥੇ ਕਾਲਿਆਂ ਦਾ ਸਟਾਫ ਲਾਇਆ। ਉਹਨਾਂ ਉਸ ਤਰ੍ਹਾਂ ਕੰਮ ਕੀਤਾ ਤਾਂ ਉਹਨੂੰ ਪਤਾ ਉਹਦੀ ਲੋੜ ਨਹੀਂ ਹੈਗੀ। ਤੇ ਕੈਨੇਡਾ ਤਾਂ ਤੁਹਾਨੂੰ ਪਤਾ ਉੱਦਾਂ ਹੀ ਪੰਜਾਬ ਬਣਿਆ ਪਿਆ, ਪਾਕਿਸਤਾਨ ਦੇ ਪੰਜਾਬੀਆਂ ਦਾ ਮਿੰਨੀ ਪੰਜਾਬ। ਅੱਛਾ, ਹੁਣ ਆਏ ਪਾਕਿਸਤਾਨ, ਕੋਈ ਇੱਥੇ ਕੋਈ ਵਕੂਆ ਕੋਈ ਇੰਸੀਡੈਂਟ ਕੋਈ ਇਦਾਂ ਦਾ ਹੋਇਆ ਨਹੀਂ? ਮਤਲਬ ਕਿਸੇ ਦਾ ਕੋਈ ਸ਼ੁਗਲ ਮੇਲਾ ਲੱਗ ਗਿਆ ਹੋਵੇ, ਕਿਸੇ ਨੇ ਐਵੇਂ ਸਮਝ ਲਿਆ ਵੀ ਇਹ ਗਦੇਲਾ ਜਾ ਕਿਧਰ ਫਿਰਦਾ? ਨਹੀਂ, ਅਜੇ ਤੱਕ ਇਦਾਂ ਦਾ ਹੋਇਆ ਨਹੀਂ। ਪਰ ਆਪਾਂ ਨਾ ਇੱਕ ਪੋਡਕਾਸਟ ਕੋਈ ਕਰਨਾ ਜ਼ਰੂਰ ਹੈ। ਮੈਂ ਹੁਣ ਜਿੱਦਾਂ ਮੈਂ ਹੁਣ ਦੁਬਾਰਾ ਆਉਣਾ ਨਾ, ਉਦੋਂ ਇੱਕ ਪੋਡਕਾਸਟ ਆਪਾਂ ਰੱਖਣਾ ਜੁਗਤਾਂ ਵਾਲਾ। ਕਹਿੰਦੇ ਪਾਕਿਸਤਾਨੀ ਜੁਗਤਾਂ ਬੜੀਆਂ ਮਸ਼ਹੂਰ ਆ ਉਹ, ਪਰ ਹੁਣ ਆਪਾਂ ਨਹੀਂ ਕਰਨੀਆਂ। ਪਰ ਕੋਈ ਜੁਗਤਾਂ ਵਾਲਾ ਬੰਦਾ ਐਸਾ ਲਿਆਉਣਾ, ਮੈਂ ਚਾਹੁੰਦਾ ਵੀ ਮੈਂ ਉਹਦੇ ਨਾਲ ਬਰਾਬਰ ਦੀਆਂ ਜੁਗਤਾਂ ਕਰਾਂ। ਅੱਛਾ, ਹਾਂ, ਪੂਰੀਆਂ ਚੰਡ ਕੇ ਜਾਵਾਂਗੇ ਕੰਮ ਅਗਲੀ ਵਾਰੀ। ਨਹੀਂ ਤੈਨੂੰ ਮਾਰਦੇ ਜੁਗਤਾਂ ਕੋਈ ਨਹੀਂ। ਹਾਂ, ਨਹੀਂ ਤੁਹਾਡੇ ਨਾਲ ਨਹੀਂ ਕਰਨਾ ਮੈਂ, ਤੁਹਾਨੂੰ ਨਹੀਂ ਜੁਗਤ ਵੱਜਣੀ ਆਪਣੇ ਕੋਲ। ਅੱਛਾ, ਉਹ ਨਾ ਕਿਸੇ ਦਿਨ ਇੱਕ ਸਾਡੇ ਦੋਸਤ ਆਏ ਆਸਟ੍ਰੇਲੀਆ ਤੋਂ, ਤੇ ਗੱਲ ਬੜੀ ਮਜ਼ੇਦਾਰ, ਬੜੀ ਪਾਏਦਾਰ ਗੱਲ। ਹਾਂਜੀ, ਤੇ ਉਹ ਬੜਾ ਨਾ ਲਿਟਰੇਰੀ ਬੰਦਾ, ਬੜਾ ਸੀਰੀਅਸ ਬੰਦਾ। ਤੇ ਉਹਨੇ ਹਸਾਸਾਂ ਵੱਖੀਆਂ ਧਰਾਤੀਆਂ ਸਾਡੀਆਂ ਉਧਰ ਨਾਲ। ਉਹ ਚਲੇ ਗਏ ਕਸੂਰ। ਅੱਛਾ ਜੀ। ਸਾਡੇ ਇਸ ਤਰ੍ਹਾਂ ਵੀ ਜਿਹੜੇ ਪ੍ਰਾਈਵੇਟ ਹੈ ਨਾ, ਜਿੱਥੇ ਕੋਈ ਦਰਗਾਹ ਆ ਜਿਵੇਂ ਬੁੱਲੇ ਸ਼ਾਹ ਦੇ ਬਾਹਰ ਜਿਹੜੇ ਵਾਸ਼ਰੂਮ ਟਾਇਲਟਸ ਬਣੇ ਆ, ਉੱਥੇ ਬਾਹਰ ਉਹਨਾਂ ਸਫਾਈ ਲਈ ਇੱਕ ਬੰਦਾ ਬਿਠਾਇਆ ਤੇ ਨਾਲ ਉਹ 10 ਰੁਪਏ ਲੈ ਲੈਂਦਾ ਛੋਟੇ ਦੇ, 20 ਰੁਪਏ ਵੱਡੇ ਪੰਜਾਬ ਦੇ। ਐਵੇਂ ਇਹਨਾਂ ਨੂੰ ਬਾਹਰ ਬਿਠਾਈ ਇੱਕ ਮਾਈ ਬੈਠੀ, ਬੜੀ ਕੱਬੀ ਮਾਈਆਂ, ਕਿ ਬਹੁਤ ਕੱਬੀਆਂ ਹੁੰਦੀਆਂ। ਹਾਂਜੀ ਹਾਂਜੀ। ਉਹ ਵਾਸ਼ਰੂਮਾਂ ਦੇ ਬਾਹਰ ਉਹ ਕੱਬੀ ਮਾਈ ਬੈਠੀ ਹੋਵੇ। ਉਹ ਵੈਸੇ ਨਾਰਮਲ ਹੁੰਦਾ, ਪੱਗ ਬੰਨੀ ਹੋਵੇ ਨਾ, ਤੇ ਇੱਥੇ ਤੁਹਾਨੂੰ ਪਤਾ ਕੋਈ ਟੋਲ ਟੈਕਸ ਵਾਲੇ ਟੋਲ ਨਹੀਂ ਲੈਂਦੇ, ਪੈਸੇ ਨਹੀਂ ਲੈਂਦੇ। ਜਿਵੇਂ ਕੱਲ ਹੀ ਸਾਡੇ ਨਾਲ ਹੋਇਆ ਵੀ ਉਹ, ਅੱਛਾ ਟੋਲ ਟੈਕਸ ਦੀ ਗੱਲ ਹੀ ਦੂਰ ਦੀ, ਆਪਾਂ ਉੱਥੇ ਹੀ ਨਿੱਦੋਗੇ ਜਿੱਥੇ ਤੁਸੀਂ ਗਏ ਉਧਰ ਅੰਕਲ ਜੀ ਹੁਣਾਂ ਨਾਲ, ਗੁਰਭਜਨ ਗਿੱਲ ਜੀ ਹੁਣਾਂ ਨਾਲ। ਕੱਲ ਅਸੀਂ ਉੱਥੇ ਗਏ ਤੇ ਉੱਥੇ ਉਹਨਾਂ ਨੇ ਬੰਦਾ ਨਾ ਮੰਗ ਰਿਹਾ ਸੀ, ਭੀਖ ਮੰਗ ਰਿਹਾ ਸੀ। ਉਹ ਇੱਕ ਲੱਤ ਤੋਂ ਪਾਇਆ ਜੀ ਤੇ ਪੌੜੀਆਂ ਨਾਲ ਤੁਰਦਾ ਸੀ। ਤੇ ਭਾਜੀ ਹੁਣੀ ਉਹਨੂੰ ਪੈਸੇ ਦੇਣ ਲੱਗੇ ਤੇ ਉਹ ਬੰਦੇ ਨੇ ਉਹ ਪੈਸੇ ਨਹੀਂ ਲਏ, ਕਹਿੰਦਾ ਨਹੀਂ ਤੁਹਾਡੇ ਨਾਲ ਸਰਦਾਰ ਜੀ ਬੈਠੇ ਆ। ਤੇ ਇਹ ਖੁਸ਼ੀ ਹੋਈ ਵੀ ਇੱਕ ਪਾਏ 'ਚ ਬੰਦਾ ਭੀਖ ਵੀ ਨਹੀਂ ਲੈਣ ਡਿਆ, ਵੀ ਇੰਨਾ ਸਰਦਾਰਾਂ ਨੂੰ ਪਿਆਰ ਕੀਤਾ ਉਹਨਾਂ ਨੇ। ਅੱਛਾ, ਉਹ ਮੈਂ ਗੱਲ ਸੁਣਨ ਲੱਗਾ ਵੀ ਉਹ ਇਸ ਤਰ੍ਹਾਂ ਸਾਡੇ ਹੁੰਦਾ ਵੀ ਉਹ ਵਾਸ਼ਰੂਮਾਂ ਦੇ ਬਾਹਰ ਨਾ, ਜਿਵੇਂ ਕੋਈ ਬੁੱਲੇ ਸ਼ਾਹ ਦਰਬਾਰ ਹੈ, ਹੋਰ ਦਰਬਾਰ ਹੈ, ਹਾਂਜੀ ਹਾਂਜੀ, ਜਿਹੜੇ ਪਬਲਿਕ ਵਾਸ਼ਰੂਮ ਹੁੰਦੇ ਉਹ ਸਫਾਈ ਸੁਫਾਈ ਕਰਦੇ ਆ, ਤੇ ਨਾਲ ਉਹਨਾਂ ਨੇ ਛੋਟੇ ਪਿਸ਼ਾਬ ਦਾ 10 ਤੇ ਵੱਡੇ ਦੇ 20 ਰੱਖੇ, 20 ਰੁਪਏ ਲੈਣੇ। ਤੇ ਇਵੇਂ ਉਹ ਸਰਦਾਰ ਸਾਹਿਬ ਚਲੇ ਗਏ ਹੁੰਦੇ ਨਾ ਉੱਥੇ ਬੁੱਲੇ ਸ਼ਾਹ ਦੇ ਵਾਸ਼ਰੂਮ ਚਲੇ ਗਏ। ਉਹਨਾਂ ਨੇ ਪੱਗ ਨਹੀਂ ਬੰਨੀ। ਹੁਣ ਪੱਗ ਨਹੀਂ ਬੰਨੀ ਤੇ ਉਹਨਾਂ ਨੂੰ ਨਹੀਂ ਪਤਾ ਨਹੀਂ ਵੀ ਸਰਦਾਰ ਹੈ ਬਿਲਕੁਲ। ਨਾਲ ਉਹਦੇ ਇੱਕ ਪਾਕਿਸਤਾਨੀ ਮੁੰਡਾ ਸੀ ਆਪਣਾ, ਉਹ ਜਦੋਂ ਗਏ ਨਾ ਅੰਦਰ ਤੇ ਮੁੜ ਕੇ ਬਾਹਰ ਆਏ, ਉਹਨੂੰ ਕੀ ਪਤਾ ਵੀ ਹੁਣ 20 ਰੁਪਏ ਦੇਣੇ। ਉਹ ਚੁੱਪ ਕਰਕੇ ਲਾਗੋਂ ਲੰਘ ਗਿਆ। ਤੇ ਉਹ ਨਾ ਮਾਈ ਨੂੰ ਆਵਾਜ਼ ਮਾਰੀ ਬੜੇ ਔਖਿਆਂ, ਏਦਾਂ ਹੈ ਨਾ, ਗੱਲ ਸੁਣੇ ਨਾ। ਆਂਦਾ ਹਾਂਜੀ ਭਾਜੀ, ਤੇ ਪੈਸੇ ਕਿੰਨੇ ਦੇਣੇ ਆ? ਆਂਦਾ ਕਾਹਦੇ ਪੈਸੇ? ਤੂੰ ਵਾਸ਼ਰੂਮ ਨਹੀਂ ਹੋ ਗਿਆ? ਉਹਨੇ ਵੀ ਜੀ ਮੈਨੂੰ ਪਤਾ ਨਹੀਂ ਤੇ ਮੈਂ ਤੁਹਾਨੂੰ ਦੇ ਦਿੰਦਾ। ਤੇ ਉਹਨੇ ਕੱਢ ਕੇ ਨਾ ਉਹਨੂੰ 10 ਰੁਪਏ ਦੇ ਦਿੱਤੇ। ਉਹਨੇ 10 ਰੁਪਏ ਦੇਣ ਡਿਆ, ਤੂੰ ਤੇ ਵੱਡਾ ਕਰ ਗਿਆ। ਅੱਗੋਂ ਇੰਟਰਸਟਿੰਗ ਕਹਾਣੀ ਹੈ। ਹਾਂਜੀ, ਉਹ ਨਾ ਅੱਗੋਂ ਵੀ ਸ਼ੁਗਲੇ ਪੈ ਗਿਆ। ਆਂਦਾ ਮਾਤਾ ਗੱਲ ਸੁਣ ਲਾ ਮੇਰੀ, ਮੈਨੂੰ ਗਏ ਨੂੰ ਹੋਏ ਆ 3 ਮਿੰਟ। ਹਾਂਜੀ, ਤੇ 3 ਮਿੰਟਾਂ 'ਚ ਮੈਂ ਵੱਡੀ ਕਾਰਵਾਈ ਕਿਵੇਂ ਪਾ ਲੈਣੀ? ਦੱਸ ਮੈਨੂੰ। ਉਹ ਵੀ ਉਹਦੇ ਨਾਲ ਨਾ ਮਾਈ ਉਹਦੇ ਨਾਲ ਗਰਮ ਹੋਵੇ ਵੀ ਤੂੰ ਵੱਡਾ ਕਰਕੇ ਆਇਆ, ਤੂੰ ਛੋਟੇ ਦੇ ਦੇ। ਉਧਰੋਂ ਨਾ ਸੋਨੇ ਦਾ ਸੁਹਾਗਾ ਆ ਵੀ ਜਿਹੜਾ ਉਹਦੇ ਨਾਲ ਗਿਆ ਸੀ ਨਾ ਪਾਕਿਸਤਾਨੀ, ਉਹ ਬੜਾ ਸਿੱਧਾ ਜਿਹਾ। ਅੱਛਾ ਜੀ। ਉਹਨੇ ਉਹਦੀ ਬਹਿਸ ਸੁਣੀ ਨਾ, ਤਕਰਾਰ ਸੁਣੀ। ਆਂਦਾ ਮਾਈ ਇਹ ਗੱਲ ਸੁਣ ਲਾ ਮੇਰੀ, ਇਹ ਵਾ ਮੇਰਾ ਮਹਿਮਾਨ ਪ੍ਰਾਹੁਣਾ, ਪੈਸੇ ਭਾਵੇਂ ਲੈ ਲਾ ਤੂੰ 5000 ਮੇਰੇ ਕੋਲ ਲੈ ਚੁੱਕ, 100 ਰੁਪਇਆ ਲੈ ਲਾ ਮੇਰੇ ਕੋਲ, 5000 ਲੈ ਲਾ, ਪ੍ਰਾਹੁਣੇ ਦੀ ਬੇਇੱਜ਼ਤੀ ਨਾ ਕਰ। ਮੈਂ ਇਸ ਗੱਲ ਦੀ ਗਵਾਹੀ ਦੇਣਾ ਵੀ ਅਸੀਂ ਆਏ ਹੁਣੇ ਘਰੋਂ, ਮੈਂ ਇਹ ਗਿਆ ਵਾਸ਼ਰੂਮ, ਮੈਂ ਆਵਾਜ਼ਾਂ ਸੁਣੀਆਂ। ਚੰਗਾ ਤਕੜਾ ਗਵਾਹ ਨਾ ਚੁੱਕੀ ਫਿਰਨਿਆ। ਆਂਦਾ ਵੀ ਜਿਹੜੀ ਇਹਨੇ ਗਵਾਹੀ ਦੇ ਛੜੀ ਆ ਨਾ, ਇਹਨੇ ਕਮਾਲ ਕਰ ਦਿੱਤੀ, ਮੇਰਾ ਦਿਲ ਜਿੱਤ ਲਿਆਂਦਾ। ਸਾਡੀਆਂ ਹੱਸ ਵਗੀਆਂ ਟੁੱਟ ਗਈਆਂ। ਇਹ ਤੋਂ ਵੱਡੀ ਮਹਿਮਾਨਵਾਜੀ ਕੀ ਹੋਊਗੀ? ਬੰਦੇ ਨੇ ਇਹ ਵੀ ਦੱਸਦਾ ਵੀ ਬੰਦਾ ਕਿੰਨਾ ਮਿੰਟ ਕੀ ਕਰਕੇ ਆ, ਆਵਾਜ਼ਾਂ ਸੁਣੀ। ਇਹ ਭਾਜੀ ਇਹ ਮਾਹੌਲ ਹੈ, ਇਹ ਪ੍ਰਾਹੁਣਾਚਾਰੀ ਆ। ਇਹ ਪ੍ਰਾਹੁਣਾਚਾਰੀ ਸਭ ਤੋਂ ਵੱਡੀ ਪ੍ਰਾਹੁਣਾਚਾਰੀ ਇਹ ਆ। ਇਹ ਭਾਜੀ ਪਿੰਡਾਂ ਦਾ ਮਾਹੌਲ ਆ। ਇਹ ਜਿਹੜੀ ਪੰਜਾਬੀ ਬੋਲੀ ਆ ਨਾ, ਇਹ ਮਿਠਾਸ, ਇਹ ਪਿਆਰ ਉਹਦੇ 'ਚ ਹੀ ਆ। ਮੈਂ ਮੰਨਦਾ ਵੀ ਜਿਹੜੇ ਹਿੰਦੀ ਵਾਲੇ ਬੰਦੇ ਆ ਜਾਂ ਹੋਰ ਬੋਲੀਆਂ, ਮੈਂ ਕਿਸੇ ਨੂੰ ਮਾੜਾ ਨਹੀਂ ਕਹਿੰਦਾ, ਪਰ ਜੋ ਇਹ 'ਚ ਮਹਿਮਾਨ ਨਵਾਜੀ ਲਾ ਲਓ ਜਾਂ ਇਹਦਾ ਕੋਈ ਮਤਲਬ ਪਿਆਰ ਲਾ ਲਓ, ਇਹ ਬੋਲੀ 'ਚ ਨਾ, ਉਹ ਕਿਸੇ ਹੋਰ 'ਚ ਨਹੀਂ ਦੇਖਦਾ। ਬੜਾ ਪਿਆਰ ਹੈ ਇਹ ਬੋਲੀ ਦੇ ਵਿੱਚ। ਤੇ ਜਿਹੜੇ ਇੱਥੇ ਹੁਣ ਜਿੱਦਾਂ ਆਪਾਂ ਜਾਈਦਾ ਪਿੰਡਾਂ ਦੇ ਵਿੱਚ, ਕੱਲ ਮੈਂ ਨਾ ਇੱਥੇ ਪੁਆਧੀ ਬੋਲੀ ਸੁਣੀ। ਸਾਡੇ ਮੁਹੱਲੀ ਦੇ ਲਾਗੇ ਜਾ ਕੇ ਪਿੰਡ ਪੁਆਧ ਦੇ ਆ, ਉਹਨਾਂ ਦੀ ਬੋਲੀ ਪੁਆਧ ਆ, ਉੱਥੇ ਮਿਕਸ ਹੋ ਗਈ ਬੋਲੀ, ਕਿਉਂਕਿ ਕੋਈ ਆਪਣਾ ਕੋਈ ਮਾਲਵੇ ਤੋਂ ਆ ਗਿਆ, ਕੋਈ ਮਾਝੇ ਤੋਂ ਆ ਗਿਆ, ਦੁਆਬੇ ਤੋਂ ਆ ਗਿਆ। ਇਹ ਪਿੰਡ ਹੀ ਪਿਛਲਾ ਦਾਤੇਵਾਲ। ਉਹ ਬਾਪੂ ਜਿਹੜੀ ਪੁਆਧ ਬੋਲੀ ਬੋਲਦੇ ਨਾ, ਬੜੀ ਸੋਹਣੀ ਬੋਲੀ ਤੇ ਬੜੀ ਪਿਓਰ ਬੋਲੀ, ਤੇ ਉਹ 'ਚ ਮਿਠਾਸ ਹੀ ਮਜ਼ਾ ਆਉਂਦਾ ਸੁਣ ਕੇ। ਇਹ ਪਿੰਡ ਦਾ ਅੱਛਾ
ਗੱਲਾਂ ਮੈਂ ਪਿੰਡਾਂ ਦੀਆਂ ਕਰਨੀਆਂ ਨਾਲ ਮੈਂ ਸੁਣਾਈ ਜਾਣੀਆਂ। ਮੈਂ ਅੱਜ ਬਹੁਤੀਆਂ ਸੁਣਾਈ ਜਾਣੀਆਂ, ਤੂੰ ਘੱਟ ਸੁਣਾਉਣ ਡਿਆ। ਜਿਵੇਂ ਚੋਰਾਂ ਵਾਲੀ ਤੇਰੀ ਵੀਡੀਓ ਵੇਖੀ ਨਾ ਵੀ ਚੋਰ ਪੈਂਦੇ ਪਿੰਡਾਂ 'ਚ। ਸਾਡੇ ਇੱਧਰ ਵੀ ਉਦੋਂ ਇਵੇਂ ਹੀ ਸੀਨ ਸੀ। ਹੁਣ ਤੋਂ 20-25 ਸਾਲ ਪਹਿਲਾਂ ਅਸੀਂ ਜਦੋਂ ਬਾਲ ਸਾਂ, ਹਾਂਜੀ, ਤੇ ਉਹ ਪਿੰਡਾਂ 'ਚ ਚੋਰ ਬੜੇ ਆਉਣੇ। ਉਵੇਂ ਡਰਾਵਾ ਵੀ ਬਹੁਤਾ ਪਾ ਦਿੰਦੇ, ਉਧਰੋਂ ਚੋਰ ਲੰਘ ਗਿਆ, ਉਧਰੋਂ ਲੰਘ ਗਿਆ, ਕਾਲੇ ਕੱਛਿਆਂ ਵਾਲੇ ਦੌਰ ਬੜਾ ਚੱਲਿਆ ਸਾਡੇ ਵੀ। ਕਾਲੇ ਕੱਛਿਆਂ ਵਾਲੇ 2-3 ਤੇ ਭਈਏ ਮਾਰਦੇ ਨਾ ਉਸੇ ਜੀ। ਤੇ ਕਾਲੇ ਕੱਛਿਆਂ ਵਾਲੇ ਚੋਰ ਰਾਤ ਫਿਰਦੇ ਆ, ਤੇ ਨਿਆਣਿਆਂ ਨੇ ਅਸੀਂ ਤੇ ਡਰ ਜਾਣਾ ਵੀ ਕਾਲੇ ਕੱਛਿਆਂ ਵਾਲੇ ਚੋਰ, ਉਹਦਾ ਕਾਲਾ ਤੇਲ ਮਲਿਆ ਹੁੰਦਾ, ਕੱਛਾ ਪਾਇਆ ਦਿਖਦੇ ਨਹੀਂ ਆ। ਉਹ ਬੰਦੂਕ ਤੇ ਹੁੰਦੀ ਕਿਸੇ ਕੋਲ ਨਹੀਂ, ਹੱਥ 'ਚ ਨਹੀਂ ਕਿਸੇ ਦੇ ਆਉਂਦੇ। ਤੇ ਉਹ ਸਾਡਾ ਇੱਕ ਚਾਚਾ ਵਾ, ਚਾਚਾ ਹੀ ਲੱਗਦਾ, ਰਿਸ਼ਤੇਦਾਰੀ। ਉਹ ਨਾ ਮਾਲ ਬਾਹਰ ਬੰਨ੍ਹਦੇ ਹੁੰਦੇ ਸੀ ਵੀ ਬਾਹਰ ਬੋੜ ਆ, ਉਹਨਾਂ ਥੱਲੇ ਮਾਲ ਰਾਤ ਬੰਨ੍ਹਣਾ ਜਾਂ ਕੁੜਾ ਹੁੰਦੀਆਂ ਸੀ। ਹਾਂਜੀ, ਉਹਨੇ ਲਾਗੇ ਸੌਂ ਰਹਿਣਾ। ਤੇ ਉਹ ਹੈ ਸੀ ਬੜਾ ਜੈਂਟਰੀ ਦਾ, ਆਪਣੇ ਵੱਲੋਂ ਬੜਾ, ਵੀ ਜਦੋਂ ਜਵਾਨ ਸੀ ਜੈਂਟਰੀ ਦਾ ਹੁੰਦਾ। ਅੱਛਾ ਜੀ। ਆਂਦਾ ਮੈਂ ਬਾਹਰ ਗਿਆ ਪਿਸ਼ਾਬ ਕਰਨ, ਬਾਹਰਾਂ ਡੰਗਰਾਂ ਕੋ ਉੱਠ ਕੇ, ਤੇ ਉਧਰੋਂ ਕਾਲੇ ਕੱਛਿਆਂ ਵਾਲੇ ਚੋਰ ਆ ਗਏ। ਤੇ ਚੋਰਾਂ ਨੇ ਆ ਕੇ ਨਾ ਮੈਨੂੰ ਨੱਪ ਲਿਆ ਉੱਤੇ। ਅੱਛਾ। ਉਹਨੇ ਆਖਿਆ ਵੀ ਇਹਨੂੰ ਤਾਂ ਬੰਨੋ ਨਾ ਪਹਿਲਾਂ, ਤੇ ਫਿਰ ਪਿੰਡ ਲੁੱਟਦੇ ਨਾ ਜੇ ਤੁਸੀਂ ਮੈਨੂੰ ਦਿੱਤਾ ਬੰਨ। ਅੱਛਾ। ਸਵੇਰ ਨੂੰ ਆਉਂਦੀਆਂ ਬੀਬੀਆਂ ਪਿੰਡ ਦੀਆਂ ਇੱਥੇ ਬਾਹਰ ਬਹਿਣ, ਮਤਲਬ ਪਹਿਲਾਂ ਹੁੰਦਾ ਸੀ ਨਾ ਪਿਸ਼ਾਬ ਬਾਹਰ ਜਾਂਦੇ ਹੁੰਦੇ, ਬਾਹਰ ਬਹਿਣ, ਸੜਕਾਂ ਦੇ ਆਲੇ ਦੁਆਲੇ ਰੌਣਕ ਲਾਈ। ਤੇ ਮੈਨੂੰ ਉਹਨਾਂ ਨੇ ਵੇਖ ਲਿਆ ਵੱਜਿਆ, ਮੈਂ ਬੰਦਾ ਜੈਂਟਰੀ ਦਾ, ਮੈਂ ਤੇ ਜਾਊਂ ਮਰ, ਇਹ ਤਰ੍ਹਾਂ ਮੈਂ ਇੱਥੇ ਮਰ ਜਾਊਂ ਤੁਹਾਡੇ ਗੱਲ ਲਾ ਕੇ, ਪਰ ਇਹ ਕੰਮ ਨਹੀਂ ਹੋਣ ਦੇਣਾ। ਉਹਨੇ ਆਖਿਆ ਵੀ ਚਲੋ ਹਾਂ ਇੱਕ ਗੱਲ ਹੈ, ਮੈਂ ਵਾਅਦਾ ਕਰਦਾ ਵੀ ਜਿੰਨੀ ਦੇਰ ਤੁਸੀਂ ਪਿੰਡ ਚੋਰੀ ਨਹੀਂ ਕਰਦੇ ਉਨੀ ਦੇਰ ਮੈਂ ਇੱਥੋਂ ਉੱਠਣਾ ਨਹੀਂ। ਅੱਛਾ। ਆਂਦਾ ਫਿਰ ਇਦਾਂ ਹੀ ਹੋਇਆ, ਉਹਨਾਂ 2 ਘਰਾਂ ਨੂੰ ਲੁੱਟਿਆ, ਮੈਂ ਉਨੀ ਦੇਰ ਉੱਠਿਆ ਨਹੀਂ। ਜ਼ਬਾਨ ਦਾ ਪੱਕਾ, ਜ਼ਬਾਨ ਦਾ ਪੱਕਾ। ਪਿੰਡ ਲਟਾਤੇ ਉਹ ਜਿੱਦਾਂ ਚੋਰੀ ਦੀਆਂ ਮੈਂ ਸੁਣਾਉਣਾ ਨਾ, ਸਾਡੇ ਬਜ਼ੁਰਗ ਜਿਹੜੇ ਪੈਲੀ 'ਚ ਸੁੱਤਾ ਸੀ ਤੇ ਉਹ ਦਾਣੇ ਦੀ ਰਾਖੀ ਸੁੱਤਾ ਸੀ, ਤੇ ਪਿੰਡੋਂ ਹੀ ਚੋਰ ਆ ਗਿਆ। ਉਹਨੂੰ ਪਤਾ ਵੀ ਬਾਪੂ ਸੁੱਤਾ, ਤੇ ਬਾਪੂ ਦੇ ਅੱਗੇ ਪੈਗ ਤੇ ਸ਼ਰਾਬ ਪੀ ਕੇ ਤੇ ਬੋਰੀ ਭਰੀ ਜਾਵੇ। ਹੁਣ ਤੂੰ ਥੋੜੀ ਪਾਲਾ 15-20 ਕਿਲੋ। ਉਹਨੇ ਵੇਖਿਆ ਕਿ ਬਾਪੂ ਉੱਠਦਾ ਨਹੀਂ ਆ, ਤੇ ਬਾਪੂ ਨੇ ਘੇਸ ਵੜ ਛੜੀ ਵੀ ਕਿੰਨੇ ਕੁ ਪਾਲੂਗਾ, ਜਾਂ ਦੇ ਦਫਾ ਹੁੰਦੇ ਵੀ ਨੀਂਦ ਬੜੀ ਵਧੀਆ ਆਈ ਆ, ਨਾਲੇ ਸ਼ਰਾਬ ਲੱਥ ਜੂਗੀ ਤੇ ਨਾਲੇ ਇਹ ਬੰਦਾ ਕੰਮ ਆਪਣਾ ਕਰ ਲੂ, ਕੋਈ ਗੱਲ ਨਹੀਂ। ਅੱਛਾ, ਉਹਨੇ 40 ਕਿਲੋ ਪਾਲੀ, ਬਾਅਦ ਚੁੱਕੀ ਨਹੀਂ ਜਾਵੇ। ਆਂਦਾ ਚੁੱਕੀ ਨਹੀਂ ਚੁੱਕੀ ਜਾਂਦੀ ਤੇ ਚਕਾਵਾਂ ਆਪਣੇ ਲੋ। ਉਹ ਚੋਰ ਜਿਹੜੇ ਉਹ ਵੀ ਨਾ, ਅੱਛਾ, ਟਰਾਂਸਫਾਰਮਰ ਚੋਰੀ ਕਰਨ ਚਲ ਗਏ। ਉੱਥੇ ਬਾਪੂ ਸੁੱਤਾ ਸੀ, ਹੋਰ ਬਾਪੂ ਸੀ ਉਹ ਢੇਰੀ ਦੇ ਸੁੱਤਾ, ਤੇ ਉਹ ਡੇ ਕੜਕੜ ਦੀ ਆਵਾਜ਼ ਆਵੇ, ਕੜਕੜ ਦੀ ਆਵਾਜ਼ ਆਵੇ ਵੀ ਨਟ ਖੋਲਦੇ ਆ। ਤੇ ਪਹਿਲਾਂ ਉਹ ਕੇਸ ਕੁਸ ਵੱਟ ਛੜੀ, ਬਾਅਦ 'ਚ ਕਹਿੰਦਾ ਕਿਹੜਾ ਓਏ, ਕਹਿੰਦਾ ਬਾਪੂ 2 ਮਿੰਟ ਕੇਸ ਵੱਟ, ਇੱਕੋ ਨਟ ਰਹਿ ਗਏ। ਟਰਾਂਸਫਾਰਮਰ ਦੇ ਚੋਰ ਵੀ ਹੁੰਦੇ, ਸ਼ੁਕਲੀ ਪਿੰਡਾਂ ਪੁੰਡਾਂ ਵਾਲੇ ਹੀ ਹੁੰਦੇ ਆ। ਤੇ ਸਾਡੇ ਪਿੰਡਾਂ 'ਚ ਮੱਝਾਂ ਮੁੱਝਾਂ ਬਣੀਆਂ ਚੋਰੀ, ਜਿਵੇਂ ਵਕਾਰ ਵੀਰ ਦੇ ਉਦੋਂ ਟੈਂਪੂ ਨਹੀਂ ਲੱਗਾ, ਛੋਟਾ ਹਾਥੀ ਕਹਿੰਦੇ ਇਹਨੂੰ। ਮੈਂ ਜੇ ਘੁੜਕਾ ਹੁੰਦਾ ਨਾ ਚੋਰੀ ਕਰਕੇ, ਇੱਥੇ ਪਤਾ ਲੱਗ ਜਾਣਾ ਵੀ ਆਹ ਮੋੜ ਨਹੀਂ ਟੱਪਣ ਦੇਣਾ, ਤੇ ਇਹ ਲਾਹੌਰ ਟੱਪ ਜਾਂਦੇ। ਮੈਂ ਲੈ ਗਏ ਛੋਟੇ ਹਾਥੀ ਜਿਹੜੇ ਆ। ਅੱਛਾ, ਉਹ ਚੋਰਾਂ ਦੀ ਗੱਲ ਹੋਣੀ ਵੀ ਹੁਣ ਤੱਕ ਕਹਿੰਦੇ ਆਏ ਆ, 10-15 ਸਾਲ ਪਹਿਲਾਂ ਤੱਕ ਤੇ ਮੱਝਾਂ ਦੀ ਚੋਰੀ ਹੁੰਦੀ। ਤੇ ਫਿਰ ਪਿੰਡ 'ਚੋਂ ਇੱਕ ਖੋਜੀ, ਇੱਕ ਅੱਧੇ ਪਿੰਡ 'ਚ ਸਾਡੇ ਗਵਾਂਢ ਇੱਕ ਖੋਜੀ ਹੁੰਦਾ ਸੀ, ਬੜੀ ਦੂਰੋਂ ਨੂੰ ਲੋਕਾਂ ਲੈਣ ਆਉਣਾ ਖੋਜੀ ਨੂੰ। ਫਿਰ 2-2 ਪਿੰਡ ਜਿਹੜੀ ਆ ਉਹਦੇ ਮਗਰ ਉਹਨੇ ਆਖਣਾ ਵੀ ਆਹ ਫਲਾਣਾ ਪੈ ਰਿਹਾ, ਆਹ ਫਲਾਣਾ ਪੈ ਰਿਹਾ, ਤੇ ਕਈਆਂ ਆਖਣਾ ਇਹ ਚੋਰ ਨਾਲ ਰਲ ਗਿਆ। 2-2 ਦਿਨ ਖੁਰੇ ਦੇ ਮਗਰ, ਰੋਟੀਆਂ ਵੀ ਮਗਰ ਜਾਣੀਆਂ। ਅੱਛਾ, ਖੋਜ ਮਤਲਬ ਉਹਨੇ ਇਹ ਦੱਸਣੀ ਵੀ ਆਹ ਰਾਏ ਆਹ ਚੀਜ਼ ਲੰਗੀ ਆ। ਹਾਂ, ਵੀ ਜਿੱਦਾਂ ਮੱਝ ਜੇ ਗਈ ਆ ਤੇ ਇੱਧਰ ਨੂੰ ਗਈ ਆ, ਪੈਰ ਮੱਝ ਦੇ ਲੱਗੇ। ਹਾਂ, ਮੱਝ ਦਾ ਪੈਰ ਆ, ਉਹਨੇ ਨੱਪਦੇ ਜਾਣਾ, ਖੁਰਾ ਨੱਪਦੇ ਜਾਣਾ, ਪਤਾ ਨਹੀਂ 10-10 ਕਿਲੋਮੀਟਰ ਜਾਣਾ। ਅੱਛਾ। ਪਿੰਡਾਂ ਦੀ ਵਾਰ ਜਿਹੜੀ ਵਾਰ ਆਂਦੇ ਵੀ ਪਿੰਡਾਂ ਦੀ ਵਾਰ ਮਗਰ ਤੇ ਪਿੰਡੋਂ ਉਸ ਘਰ 'ਚੋਂ ਰੋਟੀਆਂ ਪੱਕ ਕੇ ਜਾਣੀਆਂ। 2 ਦਿਨ ਬਾਹਰ ਰਵੇ, 3 ਦਿਨ ਰਵੇ, ਉਹਨੇ ਪੈਸੇ ਰੋਟੀ ਦਾ ਕਿਹੜੇ ਜਿੰਨੇ ਮੱਝ ਦੀ, ਉਹਨੇ ਮੱਝ ਨਹੀਂ ਆਉਣੀ ਆ। ਇਹ ਮਾਹੌਲ ਹੈਗਾ ਸੀ। ਚਲੋ, ਇਹ ਮੈਨੂੰ ਪਤਾ ਨਹੀਂ, ਕਿਉਂਕਿ ਸਾਡੇ ਪਿੰਡ ਵੀ ਖੋਜੀਆਂ ਦੇ ਪਰਿਵਾਰ ਆ, ਤੇ ਮੈਨੂੰ ਅੱਜ ਪਤਾ ਲੱਗਾ ਵੀ ਹੋ ਸਕਦਾ ਖੋਜੀ ਇੱਥੋਂ ਕਹਿੰਦੇ ਨੇ। ਖੋਜੀ ਇਹ ਕਹਿੰਦੇ ਉਹਨਾਂ ਨੂੰ। ਅੱਛਾ, ਇਹ ਖੋਜ ਕਰਕੇ ਦਿੰਦੇ ਹੁੰਦੇ ਵੀ ਚੋਰਾਂ ਦੀ ਖੋਜ ਕਰਦੀ ਵੀ ਕਿਹਦੇ ਪੈਰ ਲੱਗੇ ਕਿਹਦੇ ਨਹੀਂ। ਇੱਕ ਹਿਸਾਬ ਇਹ ਫਿੰਗਰਪ੍ਰਿੰਟ ਫੜਨ ਵਾਲੇ ਕੰਮ ਆਗੇ। ਜਿਵੇਂ ਕੱਲ ਗਏ ਆਪਾਂ ਉਹਦੇ ਪਾਥੀਆਂ ਲਾਈਆਂ, ਪਾਥੀਆਂ ਦੇ ਫਿੰਗਰਪ੍ਰਿੰਟ ਲੱਗੇ ਸੀ। ਉਹ ਕਿਵੇਂ? ਉਹ ਬੀਬੀਆਂ ਜਿਹੜੀਆਂ ਕੰਧਾਂ ਨਾਲ ਪਾਥੀ ਲਾਉਂਦੀਆਂ ਨੇ, ਹੱਥ ਮਾਰਦੀਆਂ, ਮੈਂ ਫਿੰਗਰਪ੍ਰਿੰਟ ਵਾਲੀ ਪਾਥੀ ਆ। ਜੇ ਕੋਈ ਜਨਾਨੀ ਚੋਰੀ ਕਹੂਗੀ ਕਹੀ ਮੈਂ ਪੱਥੀ ਆ, ਉਹਨੂੰ ਕਹ ਚੱਲ ਅੰਬੈਸੀ ਜਾ ਕੇ ਤੇਰੇ ਉਂਗਲ ਲਵਾਉਣੇ। ਉਹ ਇਹ ਕਰਕੇ ਪਾਥੀਆਂ ਜਿਹੜੇ ਫਿੰਗਰਪ੍ਰਿੰਟ ਵਾਲੀਆਂ ਕਰਦੇ ਆ। ਇਹ ਪਿੰਡਾਂ 'ਚ ਭਾਜੀ ਇੱਥੇ ਮਾਹੌਲ ਵੇਖੇ ਤੇ ਪਾਥੀਆਂ ਹੈਗੀਆਂ, ਸਾਡੇ ਕੰਮ ਨਹੀਂ ਵੜ ਗਿਆ। ਮੱਝਾਂ ਲੋਕਾਂ ਰੱਖੀਆਂ ਹੀ ਨਹੀਂ, ਦੁਨੀਆ ਬਾਹਰ ਚਲ ਗਈ, ਦੁੱਧ ਮੁੱਲ ਦਾ ਹੋ ਗਿਆ, ਇੱਕ ਬੰਦਾ ਆ ਮਗਰ ਰਹਿ ਗਿਆ, ਘਰਾਂ ਦੇ ਘਰ ਪੰਜਾਬ ਦੇ ਖਾਲੀ ਹੋ ਗਏ। ਤੇ ਇੱਥੇ ਜਿਹੜੇ ਪਾਕਿਸਤਾਨ ਦੇ ਪਿੰਡਾਂ 'ਚ ਜਿਹੜੀ ਮੈਂ ਰੌਣਕ ਵੇਖੀ ਨਾ 2-3 ਦਿਨ 'ਚ, ਵੀ ਹਰ ਮੁੰਡੇ ਇੱਧਰ ਨੂੰ, ਬਜ਼ੁਰਗ ਇੱਧਰ ਨੂੰ, ਸ਼ਾਮਾਂ ਨੂੰ ਰੌਣਕਾਂ ਲੱਗਦੀਆਂ। ਸਾਡੇ ਤੇ ਖੇਡਣ ਨੂੰ ਬੰਦੇ ਨਹੀਂ ਲੱਭਦੇ। ਬਾਕੀ ਮੋਬਾਈਲ ਬੜੇ ਘੱਟ ਮੁੰਡੇ ਨਿਆਣਿਆਂ ਕੋਲ ਮੈਂ ਵੇਖੇ। ਅੱਛਾ, ਗੁਰਜੰਟ ਪਿੰਡਾਂ ਦੀਆਂ ਗੱਲਾਂ ਆਪਾਂ ਕਰਦੇ ਹਾਂ। ਸਾਡੇ ਤੇ ਹਲੇ ਵੀ ਕਿਤੇ ਨਾ ਕਿਤੇ ਚੱਲਦਾ ਵਾ ਹਾੜੀ ਸੌਣੀ। ਪਤਾ ਤੈਨੂੰ ਹਾੜੀ ਸੌਣੀ ਕੀ ਹੁੰਦਾ? ਹਾੜੀ ਉਦੋਂ ਮੈਨੂੰ ਪਤਾ ਵੀ ਜਿਹੜੀ ਹਾੜੀ ਦੀ ਜਾਂ ਸੌਣੀ ਦੀ ਜਿਹੜੀ ਫਸਲ ਆਉਂਦੀ ਆ, ਉਹ ਆਪਾਂ ਪਿੰਡਾਂ ਦੇ ਵਿੱਚ ਕਈਆਂ ਬੰਦਿਆਂ ਨੂੰ ਦੇਣੀ। ਹਾਂ, ਉਹਦੇ 'ਚ ਨਾ ਸੇਪੀ ਹੁੰਦੇ ਆ ਵੀ ਮੋਚੀ, ਨਾਈ, ਜਿੰਨੇ ਤੁਸੀਂ ਪਹਿਲਾਂ ਜਿਹੜੇ ਆ ਖੇਸ ਖੂਸ ਬਣਾਉਂਦੇ ਸੀ ਉਹ ਵੀ, ਮਤਲਬ ਲੁਹਾਰ, ਇਹ ਸਾਰੇ ਬੰਦੇ ਜਿਹੜੇ ਆ, ਇਹ ਸੇਪ ਹੁੰਦੀ ਸੀ ਵੀ ਇੰਨੇ ਦਾਣੇ ਦੇਣੇ ਆ ਸਾਲ ਬਾਅਦ। ਵੀ ਮਤਲਬ ਪੂਰੇ ਦਾ ਪੂਰਾ ਇੱਕ ਦੁਨੀਆ ਪੂਰੀ ਇੱਕ ਪਿੰਡ ਦੇ ਵਿੱਚ ਹੁੰਦੀ ਸੀ ਵੀ ਜੀ ਉੱਥੋਂ ਹੀ ਬਣਨਾ ਸਾਰਾ ਕੁਝ, ਉੱਥੋਂ ਹੀ ਹੋਣਾ। ਸਾਡੇ ਹਲੇ ਵੀ ਚੱਲਦਾ ਵੀ ਸੇਪ ਵਾਲਾ ਕੰਮ ਚੱਲਦਾ। ਮਤਲਬ ਨਾਈ ਨੂੰ, ਜਿਵੇਂ ਤੈਨੂੰ ਅੱਗੇ ਦੱਸਿਆ
ਵੀ ਉਹ ਪੱਠੇ ਉਹਨੇ ਇੱਕ ਤੇ ਲਿਆਉਣੇ ਜਿੱਦਣ ਉਹਦਾ ਦਿਲ ਕਰਨਾ ਵੀ ਫਲਾਣੇ ਦੇ ਪੱਠੇ ਚੰਗੇ ਨੇ ਪੱਠੇ ਵੱਢ ਲਿਆਉਣੇ, ਦੂਜਾ ਉਹਨੇ ਵਾਲ ਕੱਟਣੇ ਸਾਰੇ ਅਸੀਂ ਜਦੋਂ ਨਿੱਕੇ ਨਿੱਕੇ ਹੁੰਦੇ ਹਨ ਅਕਬਰ ਨਾਈ ਤੇ ਉਹਦੇ ਕੋਲ ਵਾਲ ਕਟਾਉਣ ਚੱਲ ਜਾਣਾ। ਹੁਣ ਸੇਬ ਤੇ ਉਹਨੇ ਸਾਲ ਦੀ ਕੀਤੀ, ਦਾਣੇ ਲੈਣੇ ਸਾਲ ਬਾਅਦ। ਤੇ ਹੁਣ ਜਦੋਂ ਅਸੀਂ ਵਾਲ ਕਟਾਉਣ ਜਾਣਾ ਹਾਂਜੀ ਉਹਨੇ ਕਰਨਾ ਇਦਾਂ ਤੇ ਬਾਬੇ ਚੱਬਿਆਂ ਵੀ ਆਖਣਾ ਇਹਦੀ ਧੌਣ ਮੁੰਨ ਕੇ ਜਰਾ ਵਾਲ ਲਾ ਦੇ, ਮਤਲਬ ਵੀ ਧੌਣ ਮੋਟੀ ਹੁੰਦੀ ਉਹਨਾਂ ਦੇ ਹਿਸਾਬ ਨਾਲ ਹੁੰਦਾ ਵੀ ਵਾਲ ਕਟਾਓ ਉਹਨਾਂ ਦੀ ਧੌਣ ਮੋਟੀ ਹੁੰਦੀ ਆ। ਉਹਨੇ ਐਂ ਬਹਿਣਾ ਚੌਕੜੀ ਲੱਤਾਂ ਦੇ ਵਿੱਚ ਨਿਆਣਾ ਲੈ ਲੈਣਾ ਸਾਨੂੰ ਤੇ ਜੋ ਮਸ਼ੀਨ ਫੇਰਨੀ ਸ਼ੁਰੂ ਕਰਨੀ ਵਾਲ ਰਹਿ ਨਹੀਂ ਦੇਣਾ, ਅਸੀਂ ਲੜਨਾ ਰੋਣਾ ਵੀ ਅਸੀਂ ਉਹਦੇ ਕੋਲ ਨਹੀਂ ਜਾਣਾ। ਅੱਛਾ ਬੁੜਿਆਂ ਫੜ ਕੇ ਲੈ ਜਾਣਾ ਜਾ ਕੇ, ਚਲੋ ਜੀ ਵਾਲ ਕਟਾ ਕੇ ਤੇ ਮਨਾ ਕੇ ਤੇ ਲੈ ਆਉਣਾ ਵੀ ਮਹੀਨਾ। ਉਹਨੇ ਵੀ ਆਖਣਾ ਵੀ ਮਹੀਨਾ ਡੇਢ ਆਏ ਨਾ ਸਾਡੇ ਕੋਲ। ਆਹੋ ਉਹਨੇ ਉਸਾ ਨਾ ਮੰਨਣਾ ਵੀ ਇਹ 4 ਵਾਰੀ ਆਵੇ। ਹਾਂ 4 ਵਾਰੀ ਆਵੇ ਸਾਲ 'ਚ। ਤੇ ਤੁਹਾਡੇ ਇਹ ਨਹੀਂ ਹੈਗਾ ਹੁਣ? ਨਹੀਂ ਸਾਡੇ ਨਹੀਂ ਹੈਗਾ। ਹੁਣ ਅੱਛਾ ਜਿੱਦਾਂ ਨਾਈ ਤੋਂ ਮੈਨੂੰ ਚੇਤਾ ਹੈਗਾ, ਨਾਈ ਕੰਮ ਐਡਵਾਂਸ ਹੋ ਗਿਆ ਸਾਡੇ ਪਿੰਡਾਂ ਲਾਗੋਂ ਨਾ। ਨਾਈ ਚੰਡੀਗੜ੍ਹ ਚਲ ਗਿਆ, ਉਹ ਇੱਥੇ ਉਹਨਾਂ ਨੂੰ ਸ਼ਹਿਰਾਂ ਦੇ ਵਿੱਚ ਲਿਖਿਆ ਹੁੰਦਾ ਯੂਨੀਸੈਕਸ ਸਲੂਨ ਹਨਾ, UNIP ਬੁੜੀਆਂ ਬੰਦੇ ਨਾਲ ਸਾਂਝਾ ਸਲੂਨ। ਉਹ ਪਿਓ ਦਾ ਪੁੱਤ ਯੂਨੀਸੈਕਸ ਵੇਖ ਆਇਆ ਤੇ ਆ ਕੇ ਉਹਨੂੰ ਕਹਿੰਦਾ ਮੈਂ ਤੈਨੂੰ ਸਪੈਲਿੰਗ ਲਿਖ ਦਿੰਦਾ। ਉਹਨੇ ਆਪਣੀ ਦੁਕਾਨ ਤੇ ਲਿਖਾਤਾ ਅਨਸੈਕਸ ਸਲੂਨ। ਇਸ ਤਰ੍ਹਾਂ ਨਾ ਸਿਦਾਰ ਜੀ ਸਾਡਾ ਦੋਸਤ ਹੈ, ਉਹਦੇ ਪਿੰਡ ਦਾ ਇੱਕ ਨਾ ਮੁੰਡਾ ਪਿੰਡੋਂ ਆਈ ਸੀ ਸੇਪ ਵਾਲਾ। ਅੱਛਾ ਜੀ। ਉਹਨੇ ਆਖਿਆ ਵੀ ਉਹਦੇ ਅੱਬੇ ਨੇ ਆਖਿਆ ਵੀ ਸਾਰੀ ਉਮਰ ਚ ਇੱਥੇ ਲੱਗ ਜਾਸੀ ਤੇਰੀ, ਜਾ ਸ਼ਹਿਰ ਜਾ ਉੱਥੇ ਜਾ ਕੇ ਵੱਡਾ ਨਾਈ ਚ ਬਣ। ਉਹ ਸ਼ਹਿਰ ਆ ਗਿਆ, ਉਹਨੇ ਸਿਦਾਰ ਨੇ ਉਹਨੂੰ ਯੂਨੀਵਰਸਿਟੀ ਇੱਕ ਹਮਾਮ ਸੀ ਉੱਥੇ ਲਵਾਤਾ। ਅੱਛਾ ਜੀ। ਤੇ ਉੱਥੇ ਵਾਲ ਕੱਟਣ ਲੱਗ ਪਿਆ। ਹੁਣ ਪਿੰਡਾਂ ਵਾਲੇ ਜਿਹੜੇ ਉਹ ਤੇ ਰਹਿਣਾ ਤੇ ਉਹਨਾਂ ਪਿੰਡਾਂ ਵਾਲੇ ਹੀ ਆ ਨਾ, ਪਿੰਡਾਂ ਵਾਲੇ ਰਹਿਣਾ। ਤੇ ਉਹ ਹਾਲੀ ਮਹੀਨਾ ਕਿ ਉਹਨੇ ਆਇਆ ਵੀ ਹੁਣ ਉੱਥੋਂ ਦੇ ਉਸਤਾਦ ਨੇ ਉਹਨੂੰ ਸਿਖਾਇਆ ਵੀ ਜਿਵੇਂ ਸਾਡੇ ਚੱਲਦਾ ਵੀ ਇੱਥੇ ਸ਼ਹਿਰੀ ਆਉਂਦੇ ਮੰਮੀ ਡੈਡੀ ਤੋਂ ਆਖਣਾ ਵੀ क्या करवाएंगे आप, कैसे शेव करेंगे, आप कुछ लेंगे, इस तरह तो उन्होंने समझाया ਉਹਨੂੰ ਤੇ ਇਸ ਤਰ੍ਹਾਂ ਕਰਨਾ ਵੀ ਬੋਲੀ ਆ ਹੋਣੀ ਤੇ ਹਾਂ ਬੋਲੀ ਆ ਹੋਣੀ। ਹੁਣ ਕੰਮ ਕਰਨ ਲੱਗ ਪਿਆ। ਤੇ ਜਦੋਂ ਉਹ ਇੱਕ ਦਿਨ ਨਾ ਇਸ ਤਰ੍ਹਾਂ ਗਾਹਕ ਬੈਠੇ ਤੇ ਉਹਨੂੰ ਆ ਗਿਆ ਪਿਸ਼ਾਬ। ਅੱਛਾ। ਤੇ 20 ਵਾਲਾ ਪਿਸ਼ਾਬ ਉਹਨੂੰ ਆ ਗਿਆ ਵੱਡਾ, ਜਿਹੜਾ ਉਹਨੇ ਸੁਣਿਆ ਵੀ ਸਵੇਰ ਦਾ ਕੀ ਕਰਨ ਡਿਆ। ਉਹ ਹੁਣ ਉਹਨੂੰ ਪੁੱਛਣਾ ਸੀ ਆਪਣੇ ਉਸਤਾਦ ਨੂੰ। ਅੱਛਾ ਜੀ। ਮੈਂ ਵਾਸ਼ਰੂਮ ਜਾਣਾ, ਪਿਸ਼ਾਬ ਕਰਨ ਜਾਣਾ। ਤੇ ਉਹਨੇ ਦੱਸਣਾ ਵੀ ਵੀ ਛੋਟਾ ਕਿ ਵੱਡਾ, ਹੁਣ ਮੈਨੂੰ ਦੇਰ ਲੱਗਣੀ ਹੈ। ਉਹਨੂੰ ਆਂਦਾ ਉਸਤਾਦ ਮੈਂ ਜ਼ਰਾ ਹੱਗ ਆਊਂ। ਅੱਛਾ ਇਹਨੂੰ ਛੋਟਾ ਵੱਡਾ ਉਹਨੇ ਹੁਣ ਦੱਸਣਾ ਸੀ ਨਾ ਵੀ ਛੋਟਾ ਕਰਨਾ ਕਿ ਵੱਡਾ ਕਰਨਾ। ਇਹ ਵੇਖੋ ਵੀ ਐਡਵਾਂਸ ਹੋਣ ਚ ਮਾਰਿਆ ਗਿਆ ਗਰੀਬ ਵਿਚਾਰਾ। ਵੀ ਸ਼ਹਿਰਾਂ ਦੀ ਬੋਲੀ ਇਦਾਂ ਦੀ ਹੁੰਦੀ ਆ। ਇਹ ਭਾਜੀ ਪਿੰਡਾਂ ਦਾ ਮਾਹੌਲ ਇਦਾਂ ਦਾ। ਪਿੰਡਾਂ ਜਿਹੜੇ ਨਾਈ ਨੂੰ ਹੀ ਹੁੰਦੇ ਜਾਂ ਕੁਛ ਤੁਸੀਂ ਦੱਸਣ ਦੇ ਨਾ ਸ਼ਮਾਈ ਵਾਲਾ ਕੰਮ, ਉਹ ਵੀ ਵਿਚਾਰੇ ਇਹੋ ਜਾਨ ਹੀ ਛਡਾਉਂਦੇ ਹੁੰਦੇ ਸੀ ਵੀ ਇਹ 1-2 ਵਾਰੀ ਮੇਰੇ ਕੋਲ ਆਵੇ ਪਰ ਦਾਣੇ ਆ ਜਾਣਾ ਨਾ। ਬਾਕੀ ਜਿਹੜਾ ਇਹਨਾਂ ਦਾ ਇੱਕ ਮਾਹੌਲ ਨਾਈਆਂ ਦਾ, ਮੈਂ ਜੋ ਮੈਂ ਆਬਜ਼ਰਵ ਕੀਤਾ, ਇੱਕ ਫੋਟੋਗ੍ਰਾਫਰ ਜਿਹੜੇ ਪਿੰਡਾਂ ਦੇ ਉਹਨਾਂ ਦਾ ਬੜਾ ਹਾਲਾਤ ਜਿਹੜੇ ਹੁੰਦੇ ਸੀ। ਸਾਡੇ ਨਾ ਕੈਮਰੇ ਚੱਲਦਾ ਮੋਢੇ ਵਾਲਾ, ਤੇ ਪਿੰਡ ਨਗਰ ਕੀਰਤਨ ਨਿਕਲਣ ਡਿਆ ਤੇ ਨਗਰ ਕੀਰਤਨ ਦੇ ਅੰਕਲ ਬੱਲ ਹੁੰਦਾ ਸੀ, ਉਹ ਸ਼ੂਟ ਕਰਨ ਡਿਆ। ਤੇ ਸ਼ੂਟ ਕਰਦੇ ਮੋਢੇ ਤੇ ਉਹਨੇ ਕੈਮਰਾ ਰੱਖਿਆ, ਵੀਡੀਓ ਬਣਾਉਂਦਾ ਨਾ ਪੁੱਠੇ ਪੈਰੀ ਤੁਰਦੇ ਹੁੰਦੇ ਸੀ ਕਿਉਂਕਿ ਇੱਥੇ ਕੈਮਰਾ ਹੁੰਦਾ ਸੀ। ਪੁੱਠੇ ਪੈਰੀ ਤੁਰ ਜਾਣਾ ਕਰਦਾ ਆ ਰੂੜੀ ਤੇ ਡਿੱਗ ਪਿਆ ਤੇ ਕੈਮਰਾ ਤਾਂ ਨੂੰ ਛੱਡ ਗਿਆ। ਬਜ਼ੁਰਗਾਂ ਨੇ ਫੜੀ ਆਂਦਾ ਨਹੀਂ ਬਾਪੂ ਆਂਦਾ ਰੱਬ ਦੀ ਵੀਡੀਓ ਬਣਾਉਣ ਡਿਆ ਤੋਂ ਫੜਦੇ ਨੇ ਹੁੰਦੇ ਕੈਮਰੇ ਵਾਲਾ। ਇਸ ਤਰ੍ਹਾਂ ਹੀ ਨਾ ਕੈਮਰਾਮੈਨ ਦੀ ਗੱਲ ਨਹੀਂ, ਚਾਚਾ ਮੇਰਾ ਨਾ, ਚਾਚਾ ਬੜਾ ਸ਼ੁਗਲੀ ਮੇਰਾ ਨਾ, ਚਾਚਾ ਸਬਦਰੋਂ ਬੜੀਆਂ ਗੱਲਾਂ ਵਧੀਆ ਕਰਦਾ ਹੁੰਦਾ, ਸੁਣਾਉਂਦਾ ਹੁੰਦਾ। ਉਹਦਾ ਵਿਆਹ ਸੀ ਰਿਸ਼ਤੇਦਾਰਾਂ ਦਾ। ਅੱਛਾ ਜੀ। ਉਹਦੇ ਸਹੁਰਿਆਂ 'ਚ ਤੇ ਉਹਨਾਂ ਨਾ 1500 ਬੰਦਾ ਸੱਦਿਆ ਤੇ ਮਤਲਬ ਵੀ ਝੋਨਾ ਵੇਚਿਆ, ਬੱਕਰੇ ਐ ਪੂਰਾ 1500 ਬੰਦੇ ਨੂੰ ਰੋਟੀ ਖਵਾਉਣੀ ਆ। ਤੇ ਉਹਨਾਂ ਦੇ ਏਰੀਏ 'ਚ ਬੜਾ ਚੱਲਦਾ ਵੀ ਬਹੁਤੇ ਬੰਦੇ ਆਉਣ ਤੇ ਚੌਧਰ ਹੁੰਦੀ ਆ। ਉਹਨਾਂ ਆਂਦਾ ਵੀ ਇਹਨਾਂ ਨੇ ਕੀਤਾ ਵੀ 7 ਕੈਮਰਾਮੈਨ ਸੱਦ ਲਏ। ਅੱਛਾ। ਹਾਂ 7 ਗਰੁੱਪ ਵੀ ਇੰਨੇ ਬੰਦੇ ਸਾਰਿਆਂ ਦੇ ਤਸਵੀਰਾਂ ਖਿੱਚਣੀਆਂ। 15 ਦੇ ਚਾਚਾ ਮੇਰੇ ਆ ਕੇ ਕੋਈ ਇਧਰੋਂ ਆ ਜਾਏ ਕੋਈ ਇਧਰੋਂ ਆ ਜਾਏ ਕ੍ਰਿਚੀ। ਆਂਦਾ ਵੀ ਉਹ ਜਦੋਂ ਨਾ ਵਿਆਹ ਨੂੰ ਮੁੱਕ ਗਿਆ ਤੇ ਪੈਸੇ ਤੇ ਮੁੱਕ ਜਾਂਦੇ ਵਲੀ ਮਿਲ ਦੇਣੀ ਜੱਟਾਂ ਕੋ। ਉਹ ਹੁਣ ਕੈਮਰੇ ਵਾਲੇ ਆਖਣ ਵੀ ਆ ਕੇ ਆਪਣੀਆਂ ਤਸਵੀਰਾਂ ਲੈ ਜਾਓ, ਉਹਨਾਂ ਕੋਲ ਤਸਵੀਰਾਂ ਲੈਣ ਨਾ ਜਾਣ। ਪੈਸੇ ਨਹੀਂ ਆਂਦਾ। ਮੁੜ ਕੇ ਸਾਲ ਬਾਅਦ ਉਹਦੇ ਨਿਆਣੇ ਹੋ ਗਏ, ਸਕੂਲ ਜਾਣ ਲੱਗ ਪਏ, ਉਹਦੇ ਫਿਰ ਕਿਤੇ ਤਸਵੀਰਾਂ ਲਿਆਂਦੀਆਂ ਜਾ ਕੇ। ਇਹ ਸੇਮ ਮੇਰੇ ਨਾਲ ਵੀ ਹੋਇਆ। ਹੁਣ ਤੇ ਕੰਮ ਐਡਵਾਂਸ ਆ ਗਿਆ, ਮੰਨ ਲਓ ਅਸੀਂ ਪੋਡਕਾਸਟ ਕਰਨਾ ਤੇ ਵੀਰ ਹੁਣ ਹੁਣੇ ਕਰਕੇ ਤੇ ਕਾਪੀ ਕਰਕੇ ਡਾਟਾ ਫੜਾ ਦੇਣਾ ਹਨਾ, ਜਾਂ ਪਾ ਦੇਣਾ, ਚੜਾ ਦੇਣਾ, ਅਪਲੋਡ ਕਰ ਦੇਣਾ। ਜਿਹੜਾ ਸਾਡੇ ਵਾਲਾ ਕੰਮ ਹੁੰਦਾ, ਕਹਿੰਦੇ ਰੀਲ ਸਾਡੀ ਦਿੱਲੀ ਤੋਂ ਬਣ ਜਾਂਦੀ ਸੀ ਤੇ ਮੈਨੂੰ ਵੱਜੀ 2006 'ਚ ਪੱਗ। ਮੈਂ ਨਿਆਣਾ ਹਾਂ, ਪੱਗ ਬਣਾਈ, ਮੇਰੇ ਨਾਨਕੇ ਪੱਗ ਲੈ ਕੇ ਆਉਂਦੇ। ਸਾਡੇ ਜਦੋਂ ਨਾਨਕੇ ਆਉਂਦੇ ਆ, ਜਦੋਂ ਬੱਚਾ ਵੱਡਾ ਹੁੰਦਾ ਦਸਤਾਰ ਤੋਂ ਪੱਗ ਬੰਨਣ ਡਿਆ ਪਿਆ, ਉਹਨੂੰ ਪੱਗ ਦਿੰਦੇ ਆ ਵੀ ਹੁਣ ਤੂੰ ਜ਼ਿੰਮੇਵਾਰ ਹੋ ਗਿਆ ਨਾ, ਤੂੰ ਪੱਗ ਬੰਨਣ ਡਿਆ ਪਿਆ। ਉਹ ਪੱਗ ਬੰਨਣਾ ਇਹ ਫੋਟੋਗ੍ਰਾਫਰ ਕਰ ਲਿਆ। ਅੱਛਾ 3 ਸਾਲ ਲੰਘ, 4 ਲੰਘ, 6 ਸਾਲਾਂ ਬਾਅਦ ਮੇਰੇ ਡੈਡੀ ਨੂੰ ਮਿਲਿਆ ਫੋਟੋਗ੍ਰਾਫਰ ਜਿਹਨੇ ਫੋਟੋਆਂ ਖਿੱਚੀਆਂ ਸੀ। ਆਂਦਾ ਤੁਹਾਡੀਆਂ ਰੀਲਾਂ ਤੋਂ ਆ ਗਈਆਂ। ਡੈਡੀ ਕਹਿੰਦੇ ਹੁੰਦੇ ਮੁੰਡਾ ਢਾਟਾ ਪੱਗ ਬੰਨ੍ਹਦਾ ਦਫਾ ਕਰਿਓ ਜੀ ਰੀਲਾਂ।
ਵੀ ਪਹਿਲਾਂ 6 ਸਾਲ ਤੇ ਦਿੱਤਾ ਕੋਈ ਨਹੀਂ, ਉਹੋ ਹੀ ਫੋਟੋਗ੍ਰਾਫਰ ਇਦਾਂ ਦੇ ਹੁੰਦੇ ਮਾਹੌਲ ਇਹਨਾਂ ਨੂੰ ਵੀ ਬੜਾ ਕੁਝ ਫੇਸ ਕਰਨਾ ਪੈਂਦਾ। ਇੱਕ ਜਦੋਂ ਬੰਦੇ ਨਾ ਸਾਡੇ ਸ਼ਰਾਬ ਸ਼ੁਰੂ ਪੀ ਲੈਂਦੇ ਨਾ, ਉਦੋਂ ਕਹਿਣਗੇ ਵੀ ਕੈਮਰਾ ਸਾਡੇ ਤੇ ਰਹਿਣਾ ਚਾਹੀਦਾ। ਉਧਰੋਂ ਰਾਤ ਨੂੰ ਸ਼ਰਾਬ ਪੀਤੀ ਇਹਨਾਂ ਨੇ, ਉਧਰੋਂ ਫੋਟੋਗ੍ਰਾਫਰ ਘਰ ਜਾਣ ਨੂੰ ਫਿਰੇ ਨਾ, ਉਹ ਸਕੂਟਰ ਕੱਢੇ ਫਿਰ ਕਹਿਣਾ ਵੀਡੀਓ ਬਣਾ, ਨੱਚਣ ਲੱਗੇ ਆ ਵੀਡੀਓ ਬਣਾ, ਫਿਰ ਕਰਦਾ ਕਹਿਣਾ ਡਿੱਗਦੇ ਢਾਈਂਦਿਆਂ ਕਰਕੇ ਨਾ। ਉਹਨੇ ਕੀਤਾ ਪਿਓ ਦੇ ਪੁੱਤ ਨੇ ਸਕੀਮ ਲਾਈ, ਕੋਠੇ ਤੇ ਜਾ ਕੇ ਨਾ ਸਰਚ ਲਾਈਟ ਇਹਨਾਂ ਨੂੰ ਮੂੰਹ ਕਰਕੇ ਬੰਨ੍ਹਤੀ। ਇਹ 3 ਘੰਟੇ ਸਰਚ ਲਾਈਟ ਤੇ ਨੱਚਦੇ ਰਹੇ। ਸ਼ਰਾਬੀਆਂ ਦਾ ਵਾਲ ਹੁੰਦਾ ਇਹਨਾਂ ਕੋਲ ਫੋਟੋਗ੍ਰਾਫਰ ਨਿਕਲ ਗਿਆ। ਹਾਂ ਅੱਛਾ, ਫਿਰ ਇਹ ਕੀ ਕਰਦੇ ਵਿਚਾਰੇ, ਮਨੇਰੇ ਆਉਣਾ ਪੈਂਦਾ ਇਹਨਾਂ ਨੂੰ। ਇਹਨਾਂ ਮੈਂ ਤੁਹਾਨੂੰ ਚੋਰੀ ਵਾਲੀ ਗੱਲ ਦੱਸਦਾ, ਸਾਡੇ ਉੱਥੇ ਮਾਲੇਵਾਲ ਪੁਲ ਪੈਂਦਾ ਵੀਲੇ ਦੇ ਲਾਗੇ ਨਾ, ਉੱਥੇ ਬੰਦੇ ਬੁੰਦੇ ਪੈਂਦੇ, ਉੱਥੇ ਪੈ ਗਏ ਇਹਨਾਂ ਨੂੰ ਬੰਦੇ ਪੈ ਗਏ ਤੇ ਮੋਟਰਸਾਈਕਲ ਖੋਈ ਜਾਣ ਤੇ ਚੋਰਾਂ ਦਾ ਵੀ ਮੇਰੀ ਗੱਲ ਸੁਣਾ, ਗੋਲੀ ਮਾਰ ਦਾਂਗੇ ਜੇ ਮੋਟਰਸਾਈਕਲ ਦਿੱਤਾ ਇਹਨਾਂ ਦੇ। ਕਹਿੰਦਾ ਯਾਰ ਮੇਰਾ ਨਾ ਭਨਵੀਂ ਪਿੰਡ ਪ੍ਰੋਗਰਾਮ ਆ, ਮੈਨੂੰ ਜਾਣ ਦੇ ਬਖਸ਼ ਦੇ। ਕਹਿੰਦਾ ਚੱਲ ਤੈਨੂੰ ਉੱਥੇ ਲਾ ਹੁੰਦੇ ਆ, ਘਰ ਅੱਗੇ ਲਾ ਕੇ ਮੋਟਰਸਾਈਕਲ ਲਾ ਕੇ ਘਰ ਅੱਗੇ ਲਾ ਕੇ ਮੋਟਰਸਾਈਕਲ ਖੜਾ। ਆਹੋ ਘਰ ਅੱਗੇ ਲੈ ਕੇ ਮੋਟਰਸਾਈਕਲ ਚੋਰੀ ਕਰਕੇ ਲੈ ਗਏ। ਉਹ ਪਤੰਦਰ ਅੰਦਰ ਜਾ ਕੇ ਦੱਸ ਦੇ, ਆਂਦਾ ਮੈਂ ਦੱਸਿਆ ਤਾਂ ਨਹੀਂ ਕਿਤੇ ਗੋਲੀ ਨਾ ਮਾਰ ਦੇਣ। ਆਂਦਾ ਕੰਜਰ ਦੇ ਇੱਥੇ 150 ਬੰਦਾ ਸੁੱਤਾ ਸਾਡੇ ਕੋਲ, ਤੈਨੂੰ ਗੋਲੀ ਕਿੱਥੋਂ ਮਾਰ ਦੇਣਗੇ ਉਹ ਆ ਗਏ। ਇਹ ਮਾਹੌਲ ਹੈ ਭਾਜੀ ਪਿੰਡਾਂ ਦੇ। ਚੋਰਾਂ ਵੀ ਫਿਰ ਅਹਿਸਾਸ ਕੀਤਾ ਨਾ। ਹਾਂ ਚੋਰ ਹੁੰਦੇ ਅਹਿਸਾਸ ਵਾਲੇ ਹੀ ਆ ਚੋਰ। ਇੱਦਾਂ ਜਿੱਦਾਂ ਦਾਜ 'ਚ ਕੁੜੀਆਂ ਨੂੰ ਚੀਜ਼ਾਂ ਨਹੀਂ ਦਿੰਦੇ, ਸਾਡੇ ਉੱਥੇ ਦਾਜ 'ਚ ਮੋਟਰਸਾਈਕਲ ਦੇ ਦਿੱਤਾ ਕਿਸੇ ਨੂੰ, ਤੇ ਉਹ ਦੋਵੇਂ ਵਹੁਟੀ ਪ੍ਰਾਹੁਣਾ ਆਉਣ ਤੇ ਚੋਰਾਂ ਨੇ ਘੇਰ ਲਿਆ। ਇਹ ਵੀ ਸਰੀਰ ਦੇ ਮੁੰਡੇ ਇਹ ਵੀ ਮੈਨੂੰ ਜਾਣਦੇ, ਚੋਰ ਵਿਚਾਰੇ ਮੇਰੇ ਚੋਰਾਂ ਨਾਲ ਚੰਗਾ ਵਾਹ ਆਪਣਾ। ਤੇ ਅੱਛਾ ਉਹਨਾਂ ਮੋਟਰਸਾਈਕਲ ਘੇਰ ਲਿਆ, ਤੇ ਜਦੋਂ ਮੋਟਰਸਾਈਕਲ ਘੇਰ ਕੇ ਤੇ ਕੁੜੀ ਰੋਈ ਜਾਵੇ, ਆਏ ਮੇਰੇ ਅੱਬਿਆਂ ਨੇ ਦਿੱਤਾ ਮੋਟਰਸਾਈਕਲ, ਮੇਰੇ ਡੈਡੀ ਨੇ ਦਿੱਤਾ ਆ ਨਾ, ਚੋਰੀ ਨਾ ਕਰੋ। ਕਹਿੰਦੇ ਦਾਜ ਦਾ ਮੋਟਰਸਾਈਕਲ ਹੈ, ਤੇ ਕਹਿੰਦਾ ਚੁੱਪ ਕਰ ਤੁਰੀ ਚੱਲ, ਦਾਜ ਦਾ ਮੋਟਰਸਾਈਕਲ ਦੋਵੇਂ ਜੀ ਤੋਰਦੇ ਤੇ ਰਾਹ ਜਾ ਕੇ ਆਪ ਲੜ ਪਿਆ ਬੱਚਾ। ਉਹ ਕਹਿੰਦਾ ਤੂੰ ਆਪਣੇ ਘਰ ਲਾ ਲਾ, ਆਪਣੀ ਵੇਲੀ ਲਾ ਲਾ, ਸਵੇਰੇ ਵੇਚ ਦਾਂਗੇ। ਤਿੰਨੇ ਲੜ ਪਏ, ਵਾਪਸ ਆ ਗਿਆ। ਐਡੇ ਰਹਿਮ ਦੇ ਲਈ ਆ ਕੁੜੀ ਨੂੰ ਤੇ ਲੈ ਜਾ ਭੈਣਾ ਹੀ ਦਾਜ ਦਾ ਮੋਟਰਸਾਈਕਲ ਚੋਰੀ ਕਰਦੇ। ਇਹ ਵੀ ਰਹਿਮ ਦਿਲ ਹੁੰਦੇ ਹੈਗੇ। ਇਦਾਂ ਵੀ ਹੁੰਦਾ, ਇਦਾਂ ਵੀ ਚੱਲਦਾ ਹੁੰਦਾ। ਹਾਂ ਮਤਲਬ ਹਰ ਜਿਹੜਾ ਬੰਦਾ ਹਰ ਵਰਗ ਦਾ, ਭਾਵੇਂ ਕੋਈ ਚੋਰ ਆ ਕੁਛ ਵੀ ਆ, ਰਹਿਮ ਦਿਲ ਨੇ ਬੰਦੇ। ਅੱਛਾ ਵਿਆਹਾਂ ਦੀ ਗੱਲ ਹੁੰਦੀ ਨਾ, ਸਾਡੇ ਮੇਰੇ ਪਿੰਡ ਦੀ ਨਾ ਬੜੀ ਗੱਲ ਮਸ਼ਹੂਰ ਹੈ, ਲਾਲ ਬੂਟ। ਲਾਲ ਬੂਟ ਅੱਛਾ ਜੀ। ਪੁਰਾਣੀ ਗੱਲ ਹੈ ਵੀ ਪਿੰਡਾਂ ਜਦੋਂ ਵਿਆਹ ਹੁੰਦੇ ਨਾ ਤੇ ਆਉਂਦੇ ਆ ਲੈ ਕੇ ਰੁਪਈਆ ਰੱਖਣ, ਤੇ ਉਹ ਮੁੰਡੇ ਦਾ ਅੱਬਾ ਬੜਾ ਕੰਜੂਸ ਸੀ। ਅੱਛਾ ਜੀ। ਕੁੜੀ ਵਾਲੇ ਰੁਪਈਆ ਰੱਖਣਾ ਹੈ ਤੇ ਉਹ ਛੇਤੀ ਕੀਤਾ, ਉਹਨਾਂ ਲੀੜਾ ਲੱਤਾ ਲਿਆ ਨਾ, ਉਹਨਾਂ ਪੈਸੇ ਦਿੱਤੇ ਵੀ 6500 ਰੁਪਈਆ ਕਿ ਕਿੰਨਾ ਲੀੜੇ ਲੱਤੇ ਦਾ ਤੇ ਜੁੱਤੀ ਦਾ। ਹੁਣ ਮੁੰਡੇ ਦਾ ਅੱਬੇ ਦਾ ਦਿਲ ਵੀ ਇਹਦਾ 6500 ਰੁਪਈਆ ਨਾ ਮੈਂ ਘੁੱਟ ਲਾਂ, ਵੀ ਦਵਾ ਨਾ ਇਹਨੂੰ। ਕੰਜੂਸ ਬੜਾ ਹੈ। ਉਹਨੂੰ ਆਂਦਾ ਪੁੱਤ ਇੱਕ ਗੱਲ ਦੱਸ, ਜਦੋਂ ਚਲੇ ਗਏ, ਜੇ ਮੈਂ ਤੈਨੂੰ ਆਪਣੇ ਵਾਲੇ ਲਾਲ ਬੂਟ ਦੇ ਦਾਂ ਪੱਕੇ, ਟੁੱਟਣ ਹੀ ਨਾ ਆਂਦਾ, ਸਾਰੀ ਉਮਰ ਹੀ ਨਹੀਂ ਟੁੱਟਣੇ ਆਂਦਾ। ਆਂਦਾ ਭਾਵੇਂ 2 ਨਸਲਾਂ ਨੂੰ ਟੁੱਟ, ਮੈਂ 6500 ਨਹੀਂ ਦੇਣਾ। ਹੁੰਦੇ ਭਾਜੀ ਹੁਣ ਮਾਹੌਲ ਚੇਂਜ ਹੋ ਗਿਆ, ਸਾਡੇ ਕੈਟਰਿੰਗ ਆ ਗਈ ਆ। ਪਹਿਲਾਂ ਤੇ ਹੁਣ ਜਿੱਦਾਂ ਇੱਥੋਂ ਦੇ ਵਿਆਹਾਂ 'ਚ ਵੀ ਚੱਲਦਾ ਵੀ ਹਲਵਾਈ ਆਉਂਦਾ, ਉਹਨੂੰ ਸੌਦਾ ਪਤਾ ਲਿਆਦੀਦਾ ਆ, ਖੁੱਲ੍ਹਾ ਕੰਮ ਚੱਲਦਾ, ਜਿਹੜਾ ਮਰਜ਼ੀ ਜੋ ਮਰਜ਼ੀ ਖਾਵੇ। ਜਿਉਂ ਕੰਮ ਐਡਵਾਂਸ ਹੋ ਗਿਆ, ਲੋਕ ਕੰਜੂਸ ਹੋ ਗਏ। ਜਦੋਂ ਨਵਾਂ ਪਲੇਟ ਸਿਸਟਮ ਚੱਲਿਆ ਨਾ, ਕੈਟਰਿੰਗ ਚੱਲੀ, ਸਾਨੂੰ ਘਰੋਂ ਰਿਸ਼ਤੇਦਾਰਾਂ ਨੇ ਪਹਿਲਾਂ ਕਾਰਡ ਦੇ ਕੇ ਜਾਣਾ, ਤੇ ਨਾਲੇ ਉਹ ਸਮਝਾਈ ਜਾਣਾ ਇੱਕੋ ਪਲੇਟ 'ਚ ਖਾ ਲਿਓ 5-5 ਜਣੇ। ਮੈਂ ਛੋਟੇ ਭਰਾ ਨੂੰ ਫੜਾ, ਛੋਟੇ ਨੂੰ ਦੂਜੇ ਨੂੰ ਫੜਾ, ਤੀਜੇ ਨੂੰ ਫੜਾ, ਹਲਵਾਈ ਨੇ ਕੱਚਾ ਨਹੀਂ ਬਾਹਾਂ ਦੇ ਵੇਖੀ ਜਾਣਾ ਵੀ ਇਹ 7 ਜਣੇ ਇੱਕੋ ਪਲੇਟ 'ਚ ਰੱਜਣੇ। ਕੈਟਰਿੰਗ ਦਾ ਇਦਾਂ ਦਾ ਕੰਮ ਹੀ। ਹੁਣ ਠੇਕਾ ਮਾਰਨ ਡਿਆ ਪਿਆ ਲੋਕ, ਕਹਿਣ ਦਾ ਭਾਵ ਵੀ ਖਰਚਾ ਵੱਧ ਗਿਆ, 15-15 ਲੱਖ ਵਿਆਹ ਦੇ ਲੱਗਦਾ, ਤੇ ਪਰ ਹਿਸਾਬ ਲੋਕ ਇਹੋ ਲਾਈ ਜਾਂਦੇ ਪਲੇਟਾਂ ਕਿੱਦਾਂ ਬਚਣਗੀਆਂ। ਇਹ ਵੀ ਕੰਮ ਪਿੰਡਾਂ ਦਾ ਜਿਹੜਾ ਖਤਮ ਹੋ ਗਿਆ। ਜਾਣੀ ਕਿ ਪਿੰਡਾਂ ਦੀਆਂ ਇਹ ਮਾਹੌਲ ਹੀ ਵੀ ਪਿੰਡਾਂ ਦੇ ਵਿੱਚ ਵਿਆਹ ਹੋਣੇ, ਖੁੱਲ੍ਹਾ ਖਾਣਾ ਪੀਣਾ, ਵੀ ਚੀਜ਼ਾਂ ਖਤਮ ਹੁੰਦੀਆਂ ਜਾਂਦੀਆਂ। ਅੱਛਾ ਪਿੰਡਾਂ ਦੇ ਉਹ ਵੀ ਮੁੱਕ ਗਿਆ ਨਾ ਹੁਣ, ਵੀ ਜਿਸ ਤਰ੍ਹਾਂ ਆਪਾਂ ਪਹਿਲਾਂ ਕਰਦੇ ਹਾਂ ਵੀ 8-8 ਦਿਨ ਪਹਿਲਾਂ ਇਕੱਠੇ ਹੁੰਦੇ ਲੋਕ। ਮੰਜੇ ਬਿਸਤਰੇ ਫਿਲਮ ਵੀ ਬਣੀ ਸੀ ਵੀ ਇਹ ਵੀ ਹਲੇ ਹੈ ਸਾਡੇ ਜਦੋਂ ਤੁਸੀਂ ਬੈਕਵਰਡ ਕੀ ਪਿੰਡਾਂ ਦੇ ਚਲੇ ਜਾਓ, ਹਲੀ ਇਹ ਬਹੁਤ ਸਾਰਾ ਚੱਲਦਾ, ਜਿਹੜੇ ਘਰਾਂ 'ਚ ਕਰਦੇ ਨਾ ਹਲੇ ਵੀ ਮੰਜੇ ਬਿਸਤਰੇ ਇਕੱਠੇ ਹੁੰਦੇ। ਅੱਛਾ ਮੰਜੇ ਬਿਸਤਰੇ, ਉਹ ਹੁਣ ਜੇ ਪ੍ਰਾਹੁਣੇ ਆਉਣੇ ਤਾਂ ਉਹਦੇ ਨਾਲ ਸਾਰੀਆਂ ਚੀਜ਼ਾਂ ਹੋਣੀਆਂ, ਇੰਨੇ ਬਿਸਤਰੇ ਘਰਾਂ 'ਚ ਹੁੰਦੇ। ਜਿਹੜੇ ਦੂਰ ਦਰਾਡੇ ਆ ਨਾ, ਜਿਹੜੇ ਤੇ ਸ਼ਹਿਰਾਂ ਦੇ ਲਾਗੇ, ਉਹਨਾਂ ਨੂੰ ਤੇ ਲੋੜ ਨਹੀਂ ਪੈਂਦੀ ਕਿ ਮਤਲਬ ਗਏ ਜਾਂ ਗੱਡੀ ਲਈ ਤੇ ਹੋ ਗਏ। ਜਿਹੜੇ ਦੂਰ ਦਰਾਡੇ ਉੱਥੇ ਸਾਰਾ ਕੁਝ ਚੱਲਦਾ ਹਲੇ। ਹਾਂ ਕਿੱਥੇ ਵਿਆਹ ਵੇਖ ਲਓ 14 ਦਿਨਾਂ ਦੇ ਹੁੰਦੇ ਸੀ, 4-4 ਘੰਟੇ ਦੇ ਰਹਿ ਗਏ ਸਾਰੇ। ਲੋਕਾਂ ਚੱਲ ਜਾਣਾ। ਸਾਡੇ ਹੁਣ ਜਿੱਦਾਂ ਅਖੰਡ ਪਾਠ ਰੱਖਣਾ, ਉਦੋਂ ਪਹਿਲਾਂ ਗਾਉਣ ਪੈਂਦਾ ਆ, ਉਦੋਂ ਬਾਅਦ ਅਖੰਡ ਪਾਠ ਰੱਖਣਾ, ਭੋਗ ਪੈਣਾ, ਫੇਰ ਸਗਨ, ਫੇਰ ਬਰਾਤ, ਫੇਰ ਜਾਣਾ। ਧੱਕੇ ਨਾਲ ਗੱਡੀ ਦੇ ਪਰਾਹੁਣੇ। ਹੁਣ 4 ਘੰਟੇ ਹੁਣ ਤਾਂ ਕੋਈ ਆਉਂਦਾ ਹੀ ਨਹੀਂ। ਸਮਾਂ ਜਿਹੜਾ ਪਾਕਿਸਤਾਨ ਦੇ ਪਿੰਡਾਂ ਦੀ ਇੱਕ ਚੀਜ਼ ਆ, ਇੱਥੇ ਇਤਫਾਕ ਹੈਗਾ ਹੁਣ ਜੀ। ਸਾਡੇ ਬਾਹਰ ਜਿਹੜੇ ਲੋਕ ਚਲੇ ਗਏ, ਇਹ ਚੀਜ਼ਾਂ ਦਾ ਕੰਮ ਹੋ ਗਿਆ ਵੀ ਟਾਈਮ ਹੈ ਨਹੀਂ ਲੋਕਾਂ ਕੋਲ। ਅੱਛਾ ਇੱਕ ਚੀਜ਼ ਹੋਰ ਸੀ, ਵਿਆਹਾਂ ਦੀ ਗੱਲ ਛਿੜੀ ਸੀ ਵੀ ਜਦੋਂ ਸਾਡੇ ਇੱਥੇ ਚੱਲਦਾ ਹਲੇ ਵੀ, ਸਾਡੇ ਉਹਨੂੰ ਥਾਲੀ ਕਹਿੰਦੇ ਆ।
ਥਾਲੀ ਮਤਲਬ ਵੀ ਜਿੱਥੋਂ ਬਰਾਤ ਜਾਣੀ ਹੈ ਨਾ, ਹਾਂਜੀ ਜੇ ਮੈਂ ਢਿੱਲੋਂ ਆ ਨਾ, ਢਿੱਲੋਂ ਦੀ ਬਰਾਤ ਹੈ ਤੇ ਉਸ ਪਿੰਡ ਦੇ ਵਿੱਚ ਉਸ ਪਿੰਡ ਦੀ ਜਾਂ ਢਿੱਲੋਂ ਦੀ ਕੋਈ ਧੀ ਹੋਣੀ ਤੇ ਉਹਨਾਂ ਨੂੰ ਤੋਹਫੇ ਦੇ ਤੌਰ ਤੇ ਉਹ ਥਾਲੀ ਦਿੰਦੇ ਥਾਲੀ ਸੀ। ਦੇ ਇਹ ਭਾਈ ਸਾਡੇ ਪਿੰਡਾਂ 'ਚ ਵੀ ਚੱਲਦਾ ਸੀ। ਜਿੱਦਾਂ ਮੇਰੇ ਹੁਣ ਮੰਨ ਲਓ ਦਾਦੀ ਜੀ ਦੇ ਪਿੰਡੋਂ ਜਾਂ ਮੰਮੀ ਦੇ ਪਿੰਡੋਂ ਬਰਾਤ ਆਈ ਆ ਤੇ ਉਹਨਾਂ ਨੇ ਕੀ ਕਰਨਾ ਵੀ ਸਾਡੇ ਪਿੰਡ ਦੀ ਕੁੜੀ ਆ ਪਿੰਡ 'ਚ ਵਿਆਹੀ ਆ, ਉਹਦੀ ਥਾਲੀ ਘੱਲਣੀ ਨਾਲ ਕੱਪੜੇ ਘੱਲਣੇ ਹਨਾ। ਤੇ ਜਾਂ ਫਿਰ ਜਿੱਦਾਂ ਮਾਨ ਆ, ਮੇਰੇ ਮੰਮੀ ਮਾਨ ਆ ਤੇ ਉਹ ਮਾਨਾਂ ਦੀ ਧੀ ਸਾਡੇ ਪਿੰਡ 'ਚ ਆਈ ਆ, ਉਹਨਾਂ ਪਤਾ ਕਰਨਾ ਵੀ ਤੁਹਾਡੇ ਪਿੰਡ ਦੇ ਵਿੱਚ ਮਾਨਾਂ ਦੀ ਹੋਰ ਕੋਈ ਧੀ ਹੈਗੀ, ਉਹ ਥਾਲੀ ਕੱਢਦੇ। ਇਹ ਵੀ ਗੱਲ ਵਾਕਿਆ ਲੋਪ ਹੋ ਗਈ ਭਾਜੀ। ਇਹ ਹੁਣ ਲੋਕ ਉਹ ਚੀਜ਼ਾਂ ਤੋਂ ਦੂਰ ਹੋ ਗਏ ਵੀ ਆਪਣੀ ਧੀ ਭੈਣ ਆ, ਆਪਣੇ ਮਾਂ ਆ। ਜਿੱਦਾਂ ਹੁਣ ਇੱਥੋਂ ਦਾ ਪਤਾ ਨਹੀਂ ਮਾਹੌਲ, ਪਰ ਸਾਡੇ ਪੰਜਾਬ ਦੇ ਵਿੱਚ ਬਹੁਤ ਘੱਟ ਪਿੰਡਾਂ 'ਚ ਥਾਲੀ ਨਿਕਲਦੀ। ਹੁਣ ਤੇ ਮੁੱਕ ਗਿਆ ਜਿਹੜੀ ਮੈਂ ਨਾ ਵੀ ਦੂਰ ਦਰਾਡੇ ਤੇ ਚੱਲਦਾ ਵਾ, ਲੇਕਿਨ ਸ਼ਹਿਰਾਂ ਦੀ ਨੂੰ ਪੈਲਸਾਂ 'ਚ ਗੱਲ ਆਈ ਨਹੀਂ, ਉਹਨੂੰ ਕੌਣ ਪਿੰਡ ਜਾਂਦਾ? ਪੈਲਸਾਂ 'ਚ ਘੰਟਾ ਡੇਢ 2 ਵਾਏ ਤੇ ਆਓਗੇ ਘਰਾਂ ਨੂੰ। ਸਹੀ ਗੱਲ ਹੈ ਭਾਜੀ, ਖਤਮ ਹੋ ਗਿਆ ਸਾਰਾ ਕੁਝ। ਲੇਕਿਨ ਪਿੰਡਾਂ ਦੀ ਹੱਦ ਤੱਕ ਤੇ ਹੈ ਵਾ। ਹਾਂ ਪਿੰਡਾਂ 'ਚ ਹੁਣ ਵੀ ਹੈ, ਪਰ ਹੁਣ ਜੇ ਮੈਂ ਹੁਣ ਦੀ ਗੱਲ ਕਰਾਂ, ਜਦੋਂ ਸਾਡਾ ਬਚਪਨ ਸੀ ਨਾ, ਮਤਲਬ ਅੱਜ ਤੋਂ 15 ਸਾਲ ਪਿੱਛੇ ਚੱਲ ਜਾਈਏ, ਉਦੋਂ ਇਹ ਰਿਵਾਜ ਬਹੁਤ ਜ਼ਿਆਦਾ ਸੀ। ਕਿਉਂਕਿ ਮੈਨੂੰ ਤਾਂ ਪਤਾ ਵੀ ਮੇਰੇ ਦਾਦੀ ਜੀ ਜਿੱਦਾਂ ਭਿੰਡਰੇ ਸੀ ਤੇ ਉਹ ਸ਼ਾਹਪੁਰ ਤੋਂ ਕੁੜੀ ਸਾਡੇ ਪਿੰਡ ਨਾਲ ਦੇ ਪਿੰਡੋਂ ਵਿਆਹੀ, ਉਹ ਵੀ ਭਿੰਡਰੇ ਸੀ, ਉਹ ਮੇਰੀ ਦਾਦੀ ਦੀ ਥਾਲੀ ਕੱਢੀ। ਬੁੱਢੇ ਬਾਰੇ ਤਾਂ ਕੰਮ ਚੱਲਦਾ ਸੀ, ਹੁਣ ਬਿਲਕੁਲ ਨਹੀਂ ਹੈਗਾ। ਹੁਣ ਕੰਮ ਜਿਹੜਾ ਖਤਮ ਹੋ ਗਿਆ। ਤੇ ਬਾਕੀ ਇਹ ਜਿਹੜਾ ਪਿੰਡਾਂ ਦਾ ਮਾਹੌਲ ਚੱਲਿਆ, ਉੱਥੇ ਦੇ ਆਪਾਂ ਪਿੰਡਾਂ ਦੀਆਂ ਮੈਂ ਗੱਲਾਂ ਸੁਣਾਉਣਾ, ਜਿਹੜੇ ਮੇਰੇ ਪੋਡਕਾਸਟ ਹੁੰਦੇ ਨਾ, ਉਹ ਪਿੰਡਾਂ ਦੀਆਂ ਗੱਲਾਂ ਤੇ ਹੁੰਦੇ ਵੀ ਮੈਂ ਹਰ ਵਰਗ ਦੀ ਗੱਲ ਕਰਦਾ ਵੀ ਮਰਗ ਤੇ ਵੀ ਹਾਸਾ ਠੇਠਾ ਚੱਲਦਾ ਹਨਾ, ਖੇਡਣ ਵੀ ਚੱਲਦਾ, ਹਰ ਚੀਜ਼ ਚੱਲਦਾ। ਮਰਗ ਤੋਂ ਜਿਹਦੀ ਮੈਂ ਗੱਲ ਸੁਣਾਉਣਾ ਹੁੰਦਾ ਨਾ, ਉਹਦੇ ਕਿਸੇ ਦਾ ਨਾ ਬਾਪ ਪੂਰਾ ਹੋ ਗਿਆ ਤੇ ਉਹ ਕਹਿੰਦੇ ਪੱਗ ਬੰਨਣੀ, ਪੱਗ ਦਿੰਦੇ ਮੁੰਡੇ ਨੂੰ, ਤੇ ਮੁੰਡੇ ਨੂੰ ਪੱਗ ਦਿੰਦੇ ਤੇ ਉਹ ਕਹਿੰਦਾ ਵੀ ਅੰਕਲ ਦਿਹਾੜੀ ਕਰਦਾ ਜਿਹਦੀ ਡੈਥ ਹੋਈ, ਤੇ ਕਹਿੰਦਾ ਵੀ ਗੱਲ ਇੱਦਾਂ ਵੀ ਜੱਜ ਸਿਆਂ ਤੇਰਾ ਬਾਪ ਦਿਹਾੜੀ ਕਰ ਗਿਆ, ਤੇਰੇ ਸਿਰ ਤੇ ਪੱਗ ਰੱਖਦੀ ਆ, ਹੁਣ ਉਹਦਾ ਕਾਰੋਬਾਰ ਸਾਂਭ ਲਿਓ। ਕਹਿੰਦਾ ਉਹ ਕਿਹੜਾ ਭੱਠੇ ਤੇ ਮੁੰਚੀ ਲੱਗਾ ਦਿਹਾੜੀ ਉਹ ਕਰਦਾ, ਦਿਹਾੜੀ ਅਸੀਂ ਕਰਨ ਦੇ। ਉਹ ਨਾ ਵੀ ਜਿਵੇਂ ਫੌਤਗੀ ਦੀ ਗੱਲ ਹੁੰਦੀ ਹੈ ਨਾ, ਵੀ ਸਾਡੇ ਪਿੰਡਾਂ ਦੇ ਵਿੱਚ ਇਹ ਵੀ ਹੁੰਦਾ, ਪਹਿਲੋਂ ਹੁੰਦਾ ਸੀ ਵੀ ਫੌਤਗੀ ਹੋਣੀ ਨਾ ਤੇ ਉਹ ਫੱਟੇ ਬਣਾਏ ਹੁੰਦੇ ਸੀ, ਨਹਾਉਣ ਵਾਲੇ ਜਾਂ ਲੈ ਕੇ ਜਾਣ ਵਾਲੇ। ਹਾਂਜੀ, ਤੇ ਉਹ ਕਿੱਸਾ ਇੱਕ ਮੈਂ ਸੁਣਦਾ ਹੁੰਦਾ ਫੱਟੇ ਵਾਲਾ ਤੇਰਾ ਨਾ, ਉਹ ਵੀ ਜ਼ਰਾ ਦੂਰ ਸੁਣਾ। ਉਹ ਫੱਟੇ ਵਾਲੇ ਇਦਾਂ ਵੀ ਫੱਟਾ ਜਿਹੜਾ ਖੜਦੇ ਬੰਦੇ ਨੂੰ ਚੁੱਕ ਕੇ ਜਿੱਤੇ ਖੜਨਾ। ਸਾਡਾ ਪਿੰਡ ਹੈਗਾ 600 ਵੋਟ ਦਾ ਪਿੰਡ। ਹੁਣ 2 ਮੜੀਆਂ ਦਾ ਫੱਟਾ ਇੱਕੋ ਫੱਟਾ ਇਹਨਾਂ ਬਣਾਇਆ ਨਾ, ਇਧਰੋਂ ਸਾਡੇ ਮਹੱਲੇ ਬੁੱਢਾ ਮਰ ਗਿਆ, ਉਧਰੋਂ ਦੂਜੇ ਮਹੱਲੇ ਮਰ ਗਿਆ। ਜਿਹੜਾ ਸਾਡੇ ਮਹੱਲੇ ਮਰਿਆ ਸੀ ਉਹਨੂੰ ਲੈ ਕੇ ਚੱਲੇ ਸੀ, ਤੇ ਉਹਨਾਂ ਨੇ ਵੀ ਬੁੱਢਾ ਤਿਆਰ ਕਰ ਲਿਆ ਵੀ ਅਸੀਂ ਵੀ ਲੈ ਕੇ ਜਾਣਾ, ਕਿਉਂਕਿ 2:30-3 ਵਜੇ ਦਾ ਟਾਈਮ ਹੁੰਦਾ ਜਿਹੜਾ ਬਜ਼ੁਰਗ ਨੂੰ ਚੁੱਕ ਕੇ ਖੜਨ ਦਾ ਹਨਾ। ਉਹ ਚੁੱਕ ਕੇ ਖੜਨਾ ਸੀ ਬਜ਼ੁਰਗ ਨੂੰ, ਤੇ ਉਹ ਕਹਿੰਦੇ ਵੀ ਸਾਨੂੰ ਫੱਟਾ ਚਾਹੀਦਾ। ਕਹਿੰਦੇ ਆਪਣੀ ਤੇ ਤਿਆਰੀ ਵਿਛਾਈ ਹੋ ਗਈ ਆ, ਵਿਹਲੇ ਹੋ ਲੈਂਦਾ ਕਰਦਿਆਂ ਕਰਾਉਂਦਿਆਂ 4:30 ਹੋ ਗਏ, ਤੇ ਦੂਜਾ ਬੁੱਢਾ ਲੇਟ ਹੋ ਗਿਆ ਮਣੇ ਨਹੀਂ ਖੜਨ ਤੇ। ਹੁਣ ਸਿਆਣੇ ਬੰਦਿਆਂ ਸਲਾਹ ਕੀਤੀ ਵੀ ਗੱਲ ਇੱਦਾਂ ਆ, ਫੱਟੇ ਦੇ ਨਾਲ ਬੰਦਾ ਲੇਟ ਹੋਣ ਡਿਆ ਤੇ ਕੱਲ ਨੂੰ ਪੰਚਾਇਤ ਬਾਹੋ ਫੱਟਾ ਇੱਕ ਹੋਰ ਲਿਆਓ। ਅੱਛਾ ਪੰਚਾਇਤ ਬਹਿ ਗਈ, ਸਿਆਣੇ ਬੰਦੇ ਬਹਿ ਗਏ। ਇੱਕ ਉਹਦੇ ਨਾਲ ਸਾਡੇ ਪਿੰਡੋਂ ਬੰਦਾ ਮਖੌਲੀਏ ਬੜਾ ਕੱਛਾ 'ਚ ਬਾਹਾਂ ਦੇ ਕੇ ਸਵੇਰੇ ਪੈਗ ਲਾ ਲੈਂਦਾ, ਨਾਲ ਉਹਨੇ ਝੂਲੀ ਜਾਣਾ ਹੁੰਦਾ, ਨਾਲ ਗੱਲ ਸੁਣੀ ਗਿਆ। ਕੋਈ ਕਹਿੰਦਾ ਫੱਟਾ ਲੋਹੇ ਦਾ ਬਣਾ ਲਓ ਜੀ, ਕੋਈ ਆਂਦਾ ਵੀ ਇੱਦਾਂ ਕਰੋ ਪੰਚਾਇਤੀ ਪੈਸਿਆਂ 'ਚ ਬਣਾ ਲਓ, ਕੋਈ ਆਂਦਾ ਲੱਕੜ ਦਾ ਬਣਾ ਲਓ। ਉਹ ਕਹਿੰਦਾ ਨਾ ਨਾ ਚੁੱਪ ਕਰੋ ਬਜ਼ੁਰਗੋ, ਆਂਦਾ ਮਹਾਰਾਜ ਦੀ ਕਿਰਪਾ ਨਾਲ ਬੰਦੇ ਮਰਦੇ ਨਾਲ ਫੱਟਾ ਇੱਕੋ ਧੂੰਆਂ ਕੱਢੀ ਆਉਂਦਾ। ਆਂਦਾ ਕੰਜਰ ਦਿਓ ਕਿਤੇ ਅਰਦਾਸ ਨਾ ਕਰਿਓ ਵੀ ਮਹਾਰਾਜ ਸੱਚੇ ਪਾਤਸ਼ਾਹ ਪਿੰਡ 'ਚ ਸੁੱਖ ਸ਼ਾਂਤੀ ਦੇਈ, ਆਲੋ ਦੀ ਫੱਟੇ ਦੀਆਂ ਸਲਾਹਾਂ ਕਰਨ ਡੇ ਜੇ। ਉਹ ਬੰਦਾ ਇੱਦਾਂ ਦਾ ਸੀ। ਉਹਨੇ ਤੇ ਭਾਜੀ ਆਪਣੀ ਘਰ ਵਾਲੀ ਨੂੰ ਬੜਾ ਕੁੱਟਿਆ, ਤੇ ਕੁੜੀ ਵਾਲੇ ਆ ਗਏ ਵੀ ਉਹਨੇ ਆਪਣੇ ਪੇਕੇ ਸੱਦ ਲਏ, ਤੇ ਉਹ ਆ ਕੇ ਪੰਚਾਇਤ ਬੈਠੀ, ਤੇ ਉਹ ਬਾਹਰੋਂ ਆਇਆ ਖੁਰਕਦਾ ਆਇਆ ਪੈਲੀ 'ਚੋਂ, ਇੱਦਾਂ ਬੜਾ ਖੁਰਕਦਾ। ਉਹ ਆ ਕੇ ਕਹਿੰਦਾ ਵੀ ਕਿੱਧਰ ਆਏ ਜੀ? ਬਜ਼ੁਰਗ ਕਹਿੰਦਾ ਤੂੰ ਕੁੜੀ ਨੂੰ ਕੁੱਟਦਾ ਬੜਾ ਓਏ। ਕਹਿੰਦਾ ਜਿੱਦਣ ਵਿਆਹੀ ਤੂੰ ਆਇਆ। ਉਹ ਆਇਆ ਨਹੀਂ ਕਿਤੇ, ਵਿਆਹ ਤੋਂ ਸੱਦਿਆ ਨਹੀਂ। ਉਹ ਬਜ਼ੁਰਗ ਚੁੱਪ ਕਰ ਕਹਿੰਦਾ ਤੂੰ ਨਹੀਂ ਬੋਲਣਾ, ਤੂੰ ਪਿੱਛੇ ਹੋ ਜਾ। ਅਗਲਾ ਆਵੇ ਕਹਿੰਦਾ, ਫੇਰ ਆਇਆ ਅਗਲਾ ਕਹਿੰਦਾ ਤੂੰ ਬੜਾ ਕੁੱਟਦਾ ਓਏ। ਕਹਿੰਦਾ ਮੇਰੀ ਸੁਣ ਲੈ ਗੱਲ, ਮੇਰੇ ਨਾਲ ਵਿਆਹੀ ਆ, ਮੈਂ ਕੁੱਟਾਂ ਰੱਖਾਂ, ਤੈਨੂੰ ਕੀ ਤਕਲੀਫ ਆ? ਆਪਣੀ ਬੁੱਢੀ ਸਾਂਭ ਜਾ ਕੇ। ਉਹ ਇਦਾਂ ਦੇ ਬੰਦੇ ਕੱਬੇ ਹੁੰਦੇ ਪਿੰਡਾਂ ਵਾਲੇ, ਗੱਲ ਭੈਣ ਦੇ ਉੱਡ ਗਏ। ਉਹ ਨਾ ਬੰਦੇ ਸਿੱਧੇ ਵੀ ਹੁੰਦੇ ਨੇ, ਜਿਵੇਂ ਇਹਨੇ ਗੱਲ ਕਰਦੀ ਵੀ ਬੰਦਾ ਇੱਕੋ ਹੀ ਉਹਦੇ ਫੜਵਾਏ ਵੱਢੀ ਜੋ ਫੱਟਾ ਇੱਕੋ ਹੀ ਫੜਵਾਏ ਵੱਢੀ ਜਾਂਦਾ। ਉਹ ਇਸ ਤਰ੍ਹਾਂ ਨਾ ਮੁੰਡੇ ਦਾ ਵਿਆਹ ਸੀ, ਤੇ ਉਹਦਾ ਅੱਬਾ ਸਿੱਧਾ ਜਿਹਾ ਉਹਦਾ ਨਾ। ਹਾਂਜੀ, ਤੇ ਹੁਣ ਜੰਜ ਜਾਣੀ। ਹੁਣ ਰਿਸ਼ਤੇ ਪਹਿਲਾਂ ਇਦਾਂ ਹੁੰਦੇ ਸੀ ਵੀ ਅੱਬਾ ਗਿਆ, ਚਾਚਾ ਗਿਆ, ਮਾਂ ਗਈ, ਉਹਨਾਂ ਰਿਸ਼ਤਾ ਪੱਕਾ ਕਰ ਆਏ, ਮੁੜ ਕੇ ਪਤਾ ਵੀ ਨਹੀਂ ਵੀ ਕੌਣ ਆ, ਕਿੱਥੇ ਆ, ਕਿਹੜਾ ਪਿੰਡ ਆ। ਤੇ ਉਹ ਰਾਹ ਦਾ ਪਤਾ ਸੀ ਉਹਨੂੰ ਅੱਬੇ ਨੂੰ ਹੀ। ਤੇ ਹੁਣ ਇੱਕੋ ਬੱਸ 'ਚ ਪਹਿਲਾਂ ਜਾਂਦੇ ਹੁੰਦੇ ਸੀ ਵੀ ਉਹ ਲੋਕਲ ਬੱਸ ਕਰਾਉਣੀ, ਇੱਕੋ ਬੱਸ ਤੇ ਜਾਂਦੇ, ਇੱਕੋ ਬੱਸ 'ਚ ਸਾਰੇ ਜੀ। ਤੇ ਹੁਣ ਬੱਸ 'ਚ ਜਾਣ ਡੇ, ਤੇ ਉਹਨੇ ਆਖਿਆ ਵੀ ਰਾਹ ਦਾ ਸੌਰੀ ਬੱਸਾਂ ਨਿੱਕੀਆਂ ਨਿੱਕੀਆਂ 2 ਕਰ ਲਈਆਂ। ਉਹਨੇ ਵੀ ਰਾਹ ਦਾ ਨਹੀਂ ਪਤਾ, ਤੇ ਹੁਣ ਰਾਹ ਦਾ ਕਿਵੇਂ ਕਰੀਏ, ਕੌਣ ਦੱਸੂਗਾ ਰਾਹ? ਤੇ ਉਹ ਇੱਕ ਨੇ ਸਲਾਹ ਦਿੱਤੀ ਵੀ ਸਾਈਕਲ ਰੱਖ ਕੇ ਨਾ ਖੜਿਆ ਉੱਤੇ, ਨਾਲ ਸਾਈਕਲ ਵੀ ਲੈ ਜਾਂਦੇ ਹੁੰਦੇ ਸੀ। ਹਾਂਜੀ ਹਾਂਜੀ, ਸਾਈਕਲ ਉੱਤੇ ਰੱਖਿਆ ਛੱਤ ਤੇ। ਉਹਨੇ ਇਦਾਂ ਕਰੋ ਵੀ ਜਿਹਨੂੰ ਰਾਹ ਦਾ ਪਤਾ ਨਾ, ਅੱਗੇ ਅੱਗੇ ਸਾਈਕਲ ਲਾ ਲਓ। ਅੱਛਾ ਜੀ, ਤੇ ਰਾਹ ਦੱਸ ਦੂਗਾ। ਉਹਨੇ ਇਹ ਵੀ ਰਾਹ ਦਾ ਪਤਾ ਕਿਹਨੂੰ? ਉਹਨੇ ਮੁੰਡੇ ਦੇ ਅੱਬੇ ਨੂੰ ਪਤਾ। ਮੁੰਡੇ ਦੇ ਅੱਬੇ ਨੇ ਆਖਿਆ ਵੀ ਤੂੰ ਲਾ ਸਾਈਕਲ ਅੱਗੇ ਅੱਗੇ, ਵੀ ਤੈਨੂੰ ਪਤਾ ਰਾਹ ਦਾ। ਆਂਦਾ ਸਾਈਕਲ ਮੈਂ ਚਲਾ ਤੇ ਲੈਣਾ ਵਾ, ਪਰ ਮੈਂ ਚਲਾਉਂਦਾ ਖਾਲੇ ਖਾਲੇ ਆ।
ਇਹ ਸੇਮ ਗੱਲ ਹੋ ਗਈ ਗਵਈਆ ਹੀ ਕੋਈ ਉਹ ਰੋਜ਼ ਰਾਤ ਨੂੰ ਰਜਾਈ ਜਗਾਈ ਜਾਇਆ ਕਰੇ ਉਹ ਰਾਤ ਨੂੰ ਰਜਾਈ ਲਿਆ ਕਰਨੀ ਉੱਚੀ ਉੱਚੀ ਹਿੱਕਾਂ ਲਾਈ ਜਾਣੀਆਂ ਇੱਕ ਦਿਨ ਉਹਦਾ ਬਾਪ ਆਂਦਾ ਪਿੰਡ ਮੇਲਾ ਆ ਇੱਥੇ ਗਾ ਹਨਾ ਉਹਦਾ ਬਾਪ ਕਹਿੰਦਾ ਪਿੰਡ ਮੇਲਾ ਇੱਥੇ ਗਾ ਕਹਿੰਦਾ ਕੋਈ ਨਹੀਂ ਡੈਡੀ ਗਾ ਲੂੰਗਾ ਰਾਤ ਨੂੰ ਸਲਾਹ ਕਰ ਲਈ ਸਵੇਰੇ ਦੁਨੀਆ ਬੜੀ ਆਈ ਤੇ ਉਹ ਸਟੇਜ ਤੇ ਆਵਾਜ਼ ਮੂਝ ਮਾਰੀ ਵੀ ਕਸ਼ਮੀਰ ਸਿੰਘ ਦਾ ਮੁੰਡਾ ਗਾਊਗਾ ਜੀ ਸਟੇਜ ਤੇ ਆ ਕੇ ਉਹ 5 ਮਿੰਟ ਲਾ ਕੇ 10 ਮਿੰਟ ਮਾਈਕ ਫੜ ਕੇ ਤੇ ਖਲੋਤਾ ਰਿਹਾ ਉਹਦਾ ਪਿਓ ਆਂਦਾ ਗਾਉਂਦਾ ਨਹੀਂ ਆਂਦਾ ਉਹਨਾਂ ਕਹਿੰਦਾ ਡੈਡੀ ਰਜਾਈ ਲਿਆ ਮੈਂ ਰਜਾਈ ਜੀ ਗਾਉਣਾ ਉਹਨਾਂ ਮੈਨੂੰ ਰਜਾਈ ਚ ਜਾ ਕਹਿੰਦਾ ਮੈਨੂੰ ਰਜਾਈ ਜੀ ਜਾ ਉਹ ਹਾਲ ਹੋ ਜਾਂਦਾ ਕਈ ਵਾਰੀ ਅੱਛਾ ਜਿੱਥੋਂ ਤੁਸੀਂ ਇੱਥੋਂ ਗੱਲ ਕਰਾਂ ਨਾ ਬੱਸਾਂ ਜਾਂਦੀਆਂ ਸੀ ਮੇਰੇ ਫਾਦਰ ਸਾਹਿਬ ਦਾ ਵਿਆਹ ਤੇ ਇਹਨਾਂ ਨੇ ਨਾ ਦਾਦੂ ਜੋ ਸਾਡੇ ਤੋਂ 8-9 ਕਿਲੋਮੀਟਰ ਹਟਵਾ ਪਿੰਡ ਆ ਪਨਵਾ ਤੋਂ ਉੱਥੋਂ ਇਹਨਾਂ ਬੱਸ ਕਰ ਲਈ ਕਿਰਾਏ ਤੇ ਉਹ ਬੱਸ ਵਾਲਾ ਕਿਤੇ ਰਾਤ ਹੀ ਤੁਰ ਪਿਆ ਵੀ ਮੈਂ ਰਾਤ ਨੂੰ ਨਹੀਂ ਕਿਤੇ ਛਿੱਟ ਰਾਤ ਨੂੰ ਉਹਨੇ ਲਾ ਲਈ ਵੀ ਸਵੇਰੇ ਉੱਥੋਂ ਮਨੇਰੇ ਤੁਰੂੰਗਾ 2-3 ਘੰਟੇ ਪਨਵੀ ਜਾ ਕੇ ਸੌਣਾ ਉਹ ਪਿੰਡੋਂ ਤੁਰ ਪਿਆ ਤੇ ਵੀਲੇ ਉਹਨੇ ਪੀਤੀ ਤੇ ਬੱਸ ਲਾਤੀ ਛੱਪੜ 'ਚ ਬੱਸ ਡਿੱਗ ਪਈ ਤੇ ਇੱਧਰ ਸਵੇਰੇ ਬਰਾਤ ਤਿਆਰ ਹੋ ਗਈ ਤੇ ਡੈਡੀ ਹੋਣਾ ਨੇ ਨਾ ਮਾਮੇ ਦੇ ਮੁੰਡਿਆਂ ਨੂੰ ਕਿਹਾ ਸੀ ਚਾਚੇ ਸਾਡੇ ਨੇ ਆਪਣੇ ਮਾਮੇ ਦੇ ਮੁੰਡੇ ਨੂੰ ਕਿਹਾ ਵੱਡੇ ਵੀਰ ਜੀ ਦਾ ਵਿਆਹ ਆ ਤੇ ਤੁਸੀਂ ਸਾਡੇ ਨਾਲ 6 ਮਹੀਨੇ ਆ ਕੇ ਕੰਮ ਕੁੰਮ ਕਰਾਓ ਤੁਹਾਨੂੰ ਬਰਾਤੇ ਖੜਾਂਗੇ ਜਿੱਦਾਂ ਤੁਸੀਂ ਗੱਲਾਂ ਕੱਢੇ ਵਿਰਲਾ ਵਾਂਝਾ ਟਾਵਾਂ ਬੰਦਾ ਬਰਾਤੇ ਖੜ੍ਹਦੇ ਹੁੰਦੇ ਸੀ ਵੀ ਜਿਹਦੇ ਕੋਲ ਕੋਈ ਦਮ ਹੁੰਦਾ ਸੀ ਜਾਂ ਕੋਈ ਬੰਦਾ ਸਿਆਣਾ ਹੁੰਦਾ ਸੀ ਬਰਾਤੇ ਬੰਦੇ ਸਿਆਣੇ ਜਾਂਦੇ ਹੁੰਦੇ ਸੀ ਤੇ ਉਹ ਵੀ ਤੁਹਾਨੂੰ ਮੈਂ ਇੱਕ ਗੱਲ ਬਾਅਦ 'ਚ ਸੁਣਾਊਂਗਾ ਇੱਥੋਂ ਹੀ ਅੱਛਾ ਉਹ ਬਰਾਤੇ ਖੜਨ ਵਾਸਤੇ ਤਿਆਰ ਕੀਤੇ 3 ਜਣੇ ਸਵੇਰੇ ਮਨੇਰੇ ਉੱਠ ਕੇ ਅੱਡੀਆਂ ਕੂਚਣ ਡੇ ਵੀ ਭਰਾ ਦੀ ਬਰਾਤੇ ਜਾਣਾ ਉਧਰੋਂ ਬੱਸ ਪਲਟ ਗਈ ਤੇ ਇੱਕ ਇਹਨਾਂ ਕੀਤੀ ਬੈਸਟਰ ਗੱਡੀ ਇਹ ਕਹਿੰਦੇ ਵੀ 10-11 ਵੱਜ ਗਏ ਤੇ ਬੱਸ ਆਈ ਨਹੀਂ ਤੇ ਸਾਡੇ ਦਾਦੇ ਨਾਲ ਕੋਈ ਲੂਨਾ ਹੁੰਦੀ ਪੈਂਡਰਾਂ ਵਾਲੀ ਸਕੂਟਰ ਨਹੀਂ ਹੁੰਦੀ ਉਹ ਇਹ ਕਹਿੰਦਾ ਮੈਂ ਵੇਖ ਕੇ ਆਉਣਾ ਇਹ ਉੱਤੋਂ ਦੇ ਗਏ ਪਿੰਡ ਵੀ ਦਾਦੂ ਜੋ ਤੋਂ ਉੱਥੇ ਜਾ ਕੇ ਕਹਿੰਦਾ ਵੀ ਬੱਸ ਨਹੀਂ ਪਹੁੰਚੀ ਪਈ ਉਹ ਬੰਦਾ ਸਹੀ ਸਲਾਮਤ ਕਹਿੰਦੀ ਉਹ ਤੇ ਉਹਦੀ ਘਰ ਦੀ ਕਹਿੰਦੀ ਉਹ ਤਾਂ ਰਾਤ ਦਾ ਚਲ ਗਿਆ ਤੇ ਕਹਿੰਦਾ ਕੀ ਆਂਦਾ ਕਹਿੰਦੀ ਰਾਤੀ ਆਂਦਾ ਮੈਂ ਵੀਰੇ ਥਾਣੀ ਜਾਣਾ ਆ ਵੀ ਆਹ ਰਾਹ ਲੈ ਕੇ ਜਾਣਾ ਉਹ ਵੀਰੇ ਥਾਣੀ ਆਇਆ ਹੁੰਦੇ ਨੂੰ ਬੱਸ ਜਿਹੜੀ ਉੱਥੇ ਛੱਪੜ 'ਚ ਡਿੱਗੀ ਕਰਦੇ ਕਰਾਉਂਦੇ ਪਿੰਡ ਆ ਗਿਆ ਬੈਸਟ ਆ ਗਏ ਦਾਦੇ ਆੜੇ ਨੇ ਕਿਹਾ ਵੀ ਮਾਮੇ ਦੇ ਮੁੰਡਿਆਂ ਨੂੰ ਕਹਿੰਦੇ ਤੁਸੀਂ ਨਿਆਣੋ ਇੱਥੇ ਰਹੋ ਤੁਸੀਂ ਵਿਆਹ ਨਹੀਂ ਜਾਣਾ ਉਹਨਾਂ ਨੂੰ ਗੁੱਸਾ ਬੜਾ ਵੀ 6 ਮਹੀਨੇ ਹੋ ਗਏ ਕੁੜੀ ਪਰਾਲੀ ਕਢਾਉਣ ਡੇ ਆ ਤੇ ਕਦੀ ਕੋਈ ਕੰਮ ਕਰਾਉਣ ਡੇ ਤੇ ਹੁਣ ਕਹਿੰਦੇ ਬਰਾਤੇ ਨਹੀਂ ਜਾਣਾ ਉਹ ਲੜ ਪਏ ਨਾ ਚਲੋ ਕਰਦਿਆਂ ਕਰਾਉਂਦੇ ਬਰਾਤ ਗਈ ਅੱਧੀ ਤੇ ਮਾਮੇ ਦੇ ਮੁੰਡੇ ਆਉਂਦਿਆਂ ਨੂੰ ਨਾ ਆਪਣਾ ਜਿੰਨਾ ਸਮਾਨ ਹੀ ਦੁੱਧ ਦੱਧ ਉਹਨਾਂ ਲਿਆਂਦਾ ਸੀ ਸਣੇ ਸਾਰੇ ਸਮਾਨ ਦੇ ਜਿਹੜੀ ਸ਼ਾਮਾਂ ਨੂੰ ਚਾਹ ਬਣਾਉਣੀ ਆ ਦੁੱਧ ਡੋਣੇ ਸਮੇਤ ਚੁੱਕ ਕੇ ਪਿੰਡ ਚਲ ਗਏ ਆਂਦੇ ਦੁੱਧ ਵੀ ਨਹੀਂ ਦੇਣਾ ਤੁਹਾਨੂੰ ਇੱਦਾਂ ਦਾ ਜਦੋਂ ਬਰਾਤ ਕੱਢਣਾ ਹੀ ਨਹੀਂ ਕਹਿੰਦੇ ਕੰਮ ਨਹੀਂ ਕਰਨਾ ਇਹ ਪਿੰਡਾਂ ਦੇ ਵਿੱਚ ਮਾਹੌਲ ਹੀ ਪਹਿਲਾਂ ਲਾਰੇ ਲਾ ਲੈਣੇ ਤੇ ਨਿਆਣਿਆਂ ਨੂੰ ਹੁੰਦਾ ਸੀ ਚਾਹ ਖੜਨਾ ਕੱਢਦੇ ਨਹੀਂ ਨਿਆਣਾ ਪਹਿਲਾਂ ਚਾਹ ਹੁੰਦਾ ਵੀ ਵਿਆਹ ਜਾਣਾ 6-6 ਮਹੀਨੇ ਪਹਿਲਾਂ ਭੂਆ ਤੇ ਜਾਣਾ ਮਾਸੀ ਦੇ ਜਾਣਾ ਤੇ ਇਹਨਾਂ ਲਾਰੇ ਲਾਏ ਚਾਚੇ ਹੋਣਾ ਨੇ ਪਰ ਬੰਦੇ ਦਾ ਦਿਲ ਤੇ ਟੁੱਟਦਾ ਹੀ ਹੈ ਇੱਦਾਂ ਦਾ ਮਾਹੌਲ ਹੀ ਜਿਹੜੇ ਪੁਰਾਣੇ ਵਿਆਹ ਹੀ ਹੁਣ ਦੇ ਵਿਆਹਾਂ ਨਾਲੋਂ ਬੜਾ ਫਰਕ ਹੀ ਪੁਰਾਣੀਆਂ ਬੱਸਾਂ ਦੀ ਗੱਲ ਹੁੰਦੀ ਸੀ ਨਾ ਵੀ ਅਸੀਂ ਕਾਲਜ ਜਾਂਦੇ ਹੁੰਦੇ ਹਨਾ ਤੇ ਸਾਡੇ ਪਿੰਡ ਦਾ ਮੁੰਡਾ ਇੱਕ ਅਸੀਂ ਸਾਰੇ ਜਾਣਾ ਉਹ ਜਵਾਨ ਯੰਗ ਹੁੰਦੇ ਨਿੱਕੇ ਉਦੋਂ ਇਹੀ ਹੋਣਾ ਵੀ ਕੁੜੀਆਂ ਵੀ ਜਾਂਦੀਆਂ ਉਧਰ ਨੂੰ ਜਦੋਂ ਕੁੜੀਆਂ ਵਾਲੀਆਂ ਛੁੱਟੀਆਂ ਹੋਣੀਆਂ ਨਾ ਉਹਨਾਂ ਨੂੰ ਫਿਰ ਇਕੱਠੇ ਜਾਵਾਂਗੇ ਮੁੰਡਿਆਂ ਨੂੰ ਫਿਰ ਕਿਸੇ ਨੇ ਕਨੈਕਟਰ ਦੇ ਇਸ ਪਾਸੇ ਬਹਿਣਾ ਉਹ ਸੀਟ ਦੇ ਨਾਲ ਕਿਸੇ ਨੇ ਟਾਪੇ ਤੇ ਬਹਿ ਜਾਣਾ ਵੀ ਪਛਾਣ ਨੂੰ ਵੇਖੀ ਪਛਾਣ ਨੂੰ ਵੇਖਾਂ ਇੰਜਣ ਦੇ ਉੱਤੇ ਜਿਹੜਾ ਬਣਿਆ ਹੁੰਦਾ ਟਾਪਾ ਤੇ ਉਹ ਸਾਡਾ ਮੁੰਡਾ ਜਿਹੜਾ ਨਾ ਗਾਉਂਦਾ ਬਹੁਤ ਸੋਹਣਾ ਅੱਛਾ ਜੀ ਤੇ ਵੇਖ ਤੁਹਾਨੂੰ ਪਤਾ ਪਿੰਡਾਂ ਦੀਆਂ ਮਾਈਆਂ ਅਥਰੀਆਂ 1-5 ਬੈਠੀਆਂ ਹੁੰਦੀਆਂ ਕੋਈ ਕਈ ਹੁੰਦੀਆਂ ਗਰਮ ਖਿਆਲੀ ਉਹ ਨਾ ਮਾਈ ਵੀ ਇੱਕ ਵਿੱਚ ਬੈਠੀ ਉਹ ਮੁੰਡੇ ਨੇ ਉਹ ਟਾਪੇ ਤੇ ਬੈਠਾ ਤੇ ਸਟੂਡੈਂਟ ਵੀ ਸੀ ਸਟੂਡੈਂਟਾਂ ਨੂੰ ਸਵਾਰੀਆਂ ਕਹਿੰਦੀਆਂ ਵੀ ਕੁਛ ਨਹੀਂ ਵੀ ਲੜ ਪੈਂਦੇ ਮਾਰਦੇ ਆ ਫਿਰ ਡਰਾਈਵਰ ਵੀ ਨਹੀਂ ਕੁਛ ਕਹਿੰਦੇ ਉੱਥੇ ਇਹਨੇ ਗਾਣਾ ਗਾਉਣਾ ਸ਼ੁਰੂ ਕਰਤਾ ਅੱਛਾ ਜੀ ਗਾਣ ਗਾਉਣਾ ਦੋ ਕੀ ਬੋਲ ਆਏ ਨਾ ਤੇ ਮਾਈ ਕਿਤੇ ਅੱਕੀ ਬੈਠੀ ਆਂਦੀ ਵੇ ਪੁੱਤ ਤੂੰ ਸਾਡਾ ਜੋ ਸਿਰ ਕਾਣਿਆ ਸਮੁੰਦਰੀ ਉੱਥੇ ਮੇਲਾ ਲੱਗੇ ਉੱਥੇ ਜਾ ਰੁਪਈਆ 100 ਬਣ ਜੂ ਤੇਰਾ ਇੱਥੇ ਸਾਡਾ ਸਿਰ ਕਾਈ ਜਾਂਦਾ ਉਹ ਇਸੇ ਤਰ੍ਹਾਂ ਨਾ ਉਹ ਨਵਾਂ ਹੋ ਗਿਆ ਮੁੰਡਾ ਸਕੂਲੋਂ ਹਟ ਗਿਆ ਤੇ ਉਹਦਾ ਘਰ ਦੇ ਆਖਿਆ ਵੀ ਤੈਨੂੰ ਬਣਾ ਦੇਣਾ ਬੱਸ ਦੇਣੇ ਤੂੰ ਡਰਾਈਵਰ ਬਣ ਜਾ ਉਹਨਾਂ ਦੀ ਆਪਣੀ ਬੱਸ ਸੀ ਉਹਨੇ 2-4 ਦਿਨ ਕਨੈਕਟਰੀ ਕੀਤੀ ਬੱਸੇ ਬਹਿ ਗਿਆ ਉਹ ਬੱਸ ਚਲਾਈ ਜਾਵੇ ਤੇ ਸਵਾਰੀ ਜਿਹੜੀ ਸੀ ਨਾ ਨਾਲ ਬੈਠੀ ਉਹਨੇ ਉਤਰਨਾ ਸੀ ਅੱਗੇ ਸਟਾਪ ਆ ਗਿਆ ਮੈਂ ਅੱਗੇ ਵੀ ਇੱਕ ਦਿਨ ਗੱਲ ਸੁਣੀ ਅੰਜਮ ਸੁਣਾਉਂਦਾ ਹੁੰਦਾ ਗੱਲ ਤੇ ਉਹ ਜਦੋਂ ਸਟਾਪ ਆਇਆ ਉਹਦੀ ਬ੍ਰੇਕ ਫੇਲ ਹੋ ਗਈ ਅੱਛਾ ਉਹਨੇ ਟਾਲੀ 'ਚ ਜਾ ਮਾਰੀ ਬੱਸ ਜਾਂ ਵੈਗਨ ਸੀ ਜਿਹੜੀ ਸਵਾਰੀ ਅੱਗੇ ਟਾਪੇ ਤੇ ਬੈਠੀ ਉਹਦਾ ਪਾੜ ਗਿਆ ਸਿਰ ਅੱਛਾ ਇੱਥੋਂ ਉਹ ਨਾ ਸਿਰ ਸੁਰ ਪਾਟਾ ਉਹਨੂੰ ਬੜੇ ਹਿਸਾਬ ਨਾਲ ਆਂਦਾ ਭਾਈ ਜੇ ਸਟਾਪ ਤੇ ਟਾਲੀ ਨਾ ਹੋਵੇ ਕਿਵੇਂ ਰੋਕਦੇ ਇਹ ਭਾਈ ਇਹ ਗੱਲ ਜਿੰਨੀ ਵਾਰੀ ਮਰਜ਼ੀ ਸੁਣੋ ਪੁਰਾਣੀ ਨਹੀਂ ਹੋ ਸਕਦੀ ਇਦਾਂ ਦੀਆਂ ਗੱਲਾਂ ਹੁੰਦੇ ਕਈ ਇੱਦਾਂ ਦੇ ਡਰਾਈਵਰ ਹੁੰਦੇ ਆ ਪਿੰਡਾਂ ਦੇ ਵਿੱਚ ਸਾਡੇ ਨਾ ਮੈਂ ਤਾਂ ਵਿਆਹਾਂ ਤੋਂ ਫਿਰ ਘੁੰਮ ਕੇ ਆਉਣਾ ਇੱਕ ਨਾ ਸਾਡੇ ਭੂਆ ਦੇ ਮੁੰਡੇ ਦਾ ਵਿਆਹ ਤੇ ਚਾਚਾ ਸਾਡਾ ਨਾ ਇੱਕ ਬੰਦੇ ਡਿਊਟੀ ਨਹੀਂ ਹੁੰਦੀ ਵੀ ਤੂੰ ਗੱਡੀਆਂ 'ਚ ਬਾਬਾ ਬੰਦੇ ਕੱਢੀ ਜਾਣੇ ਆ ਹਨਾ ਉਹ ਸਾਰੀਆਂ ਗੱਡੀਆਂ 'ਚ ਬਾਬਾ ਬੰਦੇ ਕੱਢੀ ਗਿਆ ਤੇ ਨੋਵਾ ਗੱਡੀਆਂ ਸਾਰੀਆਂ ਕੀਤੀਆਂ ਸੀ ਉਹ ਇੱਕ ਗੱਡੀ ਕਿਤੇ ਘਰ ਦੇ ਬਾਹਰ ਖਲੋਤੀ ਕਿਸੇ ਦੇ ਤੇ ਉਹ ਆਇਆ ਸੀ ਉਹਨਾਂ ਦਾ ਪ੍ਰਾਹੁਣਾ ਚਾਚੇ ਦੇ ਮਨ 'ਚ ਇਹ ਵੀ ਸਾਡੇ ਨਾਲ ਹੀ ਹੈ ਉਹਨੇ ਸਾਰੀਆਂ ਗੱਡੀਆਂ ਘਾਲਤੀਆਂ ਇੱਕ ਬੰਦਾ ਨਾਲ ਖੜਾਰ ਲਿਆ ਵੀ ਮੈਂ ਤੂੰ ਇਕੱਠੇ ਦੂਜੀ ਗੱਡੀ 'ਤੇ ਜਾਣੇ ਉਹ ਜਾ ਕੇ ਗੇਟ ਖੜਕਾਈ ਜਾਵੇ ਉਹ ਘਰ ਵਾਲੇ ਦਾ ਕਹਿੰਦਾ ਵੀ ਚੱਲ ਉਹ ਕਹਿੰਦਾ ਭਰਾ ਮੈਂ ਤਾਂ ਇੱਧਰ ਪ੍ਰਾਹੁਣਾ ਆਇਆ ਮੈਂ ਤਾਂ ਬਾਹਰੋਂ ਆਇਆ ਕਹਿੰਦਾ ਫਿਰ ਗੱਡੀਆਂ ਸਾਰੀਆਂ ਚੱਲ ਗਈਆਂ ਸਾਰੀ ਬਰਾਤ ਪਹੁੰਚ ਗਈ ਮਗਰੋਂ ਚਾਚਾ ਬੱਸੇ ਗਿਆ ਮੈਂ ਕਰਾ ਦੇ ਕੇ ਕਈ ਵਾਰੀ ਬੰਦੇ ਇੱਦਾਂ ਵੀ ਰਗੜੇ ਜਾਂਦੇ ਰਹਿ ਜਾਂਦੇ ਵਿੱਚ ਹਾਂਜੀ ਗੁਰਜੰਟ ਜੀ
ਕੁਝ ਪੁਰਾਣੀਆਂ ਪੋਡਕਾਸਟ ਵਾਲੀਆਂ ਬਹੁਤ ਸੁਣੀਆਂ ਤੁਸੀਂ ਇੱਕ ਦੋ ਵਿੱਚ ਕੋਟ ਕਰੋ ਨਾ ਵੀ ਸਵਾਦ ਲਈਏ ਔਰ ਨਵੇਂ ਮੁੰਡੇ ਆਪਣੇ ਕੈਮਰਾਮੈਨ ਬੈਠੇ ਉਹਨਾਂ ਨੂੰ ਪਤਾ ਲੱਗੇ ਵੀ ਕਿਹੜੀਆਂ ਕਿਹੜੀਆਂ ਪੋਡਕਾਸਟਾਂ ਪੁਰਾਣੀਆਂ। ਦੱਸੋ ਭਾਜੀ ਕਿਹੜੇ ਕਿੱਥੋਂ ਕਰ ਦਈਏ ਸ਼ੁਰੂ, ਉੱਥੋਂ ਆਉਣ ਦਿੰਦੇ ਆਪਾਂ। ਗੁਰਜੰਟ ਦੀਆਂ ਪੋਡਕਾਸਟਾਂ ਜਿਹੜੀ ਸਾਰਿਆਂ ਨੂੰ ਫੇਮਸ ਇੱਕ ਦੋ ਕੋਟ ਕਰਿਓ ਕਿਸ ਤਰ੍ਹਾਂ ਹੈ। ਮੇਰੀਆਂ ਸਕੂਲਾਂ ਵਾਲੀਆਂ ਫੇਮਸ ਸੀ ਵੀ ਜਿੱਦਾਂ ਜਿਹੜੇ ਸਾਡੇ ਪੰਜਾਬ ਦੇ ਸਕੂਲ ਹੀ ਨਾ, ਹੁਣ ਇੱਥੋਂ ਦੇ ਸਕੂਲ ਮੈਂ ਵੇਖਿਆ ਵੀ ਜਿੱਦਾਂ ਉਹ ਡਾਇਰੈਕਟਰ ਮਿਲਿਆ ਨਾ ਆਪਾਂ ਨੂੰ ਪੜ੍ਹਾਈ ਸੇਮ ਹੀ ਆ, ਸਾਡੀ ਪੜ੍ਹਾਈ ਸੇਮ ਹੀ। ਮੈਂ ਜਦੋਂ ਸਵੇਰੇ ਸਕੂਲੇ ਜਾਣਾ ਮੈਨੂੰ ਸਾਰੇ ਨਿਆਣਿਆਂ ਨਾਲ ਕੋਈ ਪ੍ਰੇਅਰ ਵਾਸਤੇ ਘਲਾ ਦੇਣਾ, ਕੋਈ ਕਾਏ ਵਾਸਤੇ ਘਲਾ ਦੇਣਾ, ਮੈਨੂੰ ਉਹਨਾਂ ਕਹਿਣਾ ਤੂੰ ਇੱਧਰ ਆ, ਸਕੂਲ ਦੇ ਡੈਕਸ ਟੁੱਟੇ ਆ, ਜਾ ਕਹਿੰਦਾ ਬੰਦਾ ਲੈ ਕੇ ਜਾ ਤਾਂ ਡੈਕਸ ਦਾ ਟਾਂਕਾ ਲਵਾ ਕੇ ਲਿਆ, ਨਲਕੇ ਦੀ ਬੋਕੀ ਡਿੱਗ ਪੈਣੀ ਤੂੰ ਬੋਕੀ ਪਵਾ ਲਿਆ। ਉਹ ਗੱਲ ਇੱਦਾਂ ਹੀ ਮੇਰੇ ਨਾਲ ਪਹਿਲੀ ਰਿਮਾਈਲਰ ਦਾ ਟੈਸਟ ਦਿੱਤਾ, ਮੇਰੇ ਆਏ 3.5 ਬੈਂਡ। ਅੱਛਾ 3.5 ਬੈਂਡ ਹੈ ਤੇ ਮੁੰਡਾ ਮਨਪ੍ਰੀਤ ਮਨਾ ਸਿੰਗਰ, ਤੇ ਉਹ ਮੇਰੀ ਵੀਡੀਓ ਬਣਾਵੇ ਤੇ ਮੈਨੂੰ ਕਹਿੰਦਾ ਹੱਸੀ ਜਾਵੇ, ਕਹਿੰਦਾ ਵੀ ਕਦੀ ਸੁਣਿਆ ਹੀ ਨਹੀਂ ਕਿਸੇ ਦੇ 3.5 ਬੈਂਡ ਆਏ ਹੁਣ, ਤੇ ਮੈਨੂੰ ਕਹਿੰਦਾ ਪੜ੍ਹ ਲੈਂਦਾ। ਮੈਂ ਕਿਹਾ ਪੜ੍ਹਨ ਦਾ ਤਾਂ ਕੰਜਰ ਦਾ ਮੌਕਾ ਨਹੀਂ ਦਿੱਤਾ। ਮੈਂ ਜਾਂ ਮੈਨੂੰ ਸਕੂਲ ਵਾਲਾ ਰੱਖਿਆ ਤਾਂ ਬਿਆਲੂ ਪੁੱਟਣ ਵਾਸਤੇ ਨਾਲ ਚੱਲ, ਜਾਂ ਇਹਨਾਂ ਰੱਖਿਆ ਵੀ 100 ਇੱਟ ਕੋਠੇ ਤੇ ਚੜਾਉਣੀ ਮਿਸਤਰੀ ਲੱਗੇ ਆ ਹਨਾ, ਇਹੋ ਜਿਹੇ ਕੰਮਾਂ ਰੱਖਿਆ ਹੁੰਦਾ ਸੀ। ਜੇ ਮੈਡਮ ਨੇ ਕੋਈ ਪਾਰਟੀ ਕਰਨੀ ਕਹਿਣਾ ਵੀ ਜਾ ਭੱਜ ਕੇ ਜਾ ਕੇ ਅੱਡੇ ਤੋਂ ਸਮੋਸੇ ਫੜ ਲਿਆ। ਅੱਛਾ ਉਹ ਮੈਂ ਸਮੋਸਿਆਂ ਦੀ ਗੱਲ ਸੁਣਾਉਣਾ ਹੁੰਦਾ ਵੀ ਵੇਖੋ ਇਹਨੇ ਮੈਡਮ ਨੇ ਮੈਨੂੰ ਦਿੱਤੇ 20 ਰੁਪਏ ਵੀ 8 ਸਮੋਸੇ ਹੁੰਦੇ 20 ਦੇ, ਹੁਣ ਤੁਸੀਂ 2 ਨਿਆਣੇ ਘੱਲੇ ਨਾਲ ਦੇ ਦਿਓ 2 ਸਮੋਸੇ ਇਹ ਵੀ ਖਾ ਲਓ ਨਾ, ਕਿੱਡੀ ਗੱਲ ਆ। ਪੈਸੇ ਦਿੱਤੇ ਘੱਟ ਤੇ ਮੈਂ ਸਿੰਮੇ ਨੂੰ ਆਖਿਆ ਵੀ ਤੂੰ ਮੇਰੇ ਨਾਲ ਚੱਲ, ਤੈਨੂੰ ਸਮੋਸਾ ਖਵਾਉਂਗਾ। ਖਵਾਉਣਾ ਮੇਰੇ ਕੋਲ ਕਿਹੜਾ ਪੈਸੇ ਸੀ। ਮੈਂ ਕੀ ਕੀਤਾ ਵੀ ਉੱਥੋਂ ਸਮੋਸੇ ਲਏ ਤੇ ਰਾਹ ਜਾ ਕੇ ਅੱਧਾ ਸਮੋਸਾ ਸਿੰਮੇ ਨੂੰ ਦਿੱਤਾ, ਜਾਂ ਆਪ ਰਹਿ ਗਏ ਵਿੱਚ 7 ਸਮੋਸੇ, ਤੇ ਮੈਂ ਇਦਾਂ ਉਂਗਲ ਤੇ ਲਿਫਾਫਾ ਚੜਾ ਕੇ ਨਾ ਸਕੂਲ ਦੇ ਬਾਹਰ ਵੱਟ ਕੇ ਲਿਆ ਕੇ ਮਾਰ ਕੇ ਸੜਕ 'ਚ ਮਾਰਿਆ ਸਮੋਸੇ ਕੇ ਟੁੱਟ। ਅੱਛਾ ਤੂੰ ਆ ਕੇ ਵੀ 8 ਹੀ ਆ। ਹਾਂ ਜਦੋਂ ਖਿੱਲਰ ਗਏ ਮੈਂ ਇਹਨਾਂ ਮੈਡਮਾਂ ਨੇ ਕਹਿਣਾ ਵੀ ਨਿਆਣੇ ਟੁੱਟ ਗਏ ਕੋਈ ਗੱਲ ਨਹੀਂ ਆ, ਇਸ ਤਰ੍ਹਾਂ ਕਿਹੜੀ ਗਿਣਤੀ ਹੋਣੀ ਆ, ਪੂਰਿਆਂ ਦੀ ਤੇ ਹੋ ਜਾਊਗੀ ਹਨਾ। ਮੈਂ ਅੰਦਰ ਗਿਆ ਤੇ ਜਾ ਕੇ ਮੈਡਮਾਂ ਨੂੰ ਮੈਂ ਮੈਡਮ ਜੀ ਸੌਰੀ, ਮੈਂ ਤਾਂ ਬਚਿਆ, ਮੈਂ ਅੱਗੋਂ ਸਕੂਟਰ ਹੁੰਦਾ ਸੀ ਵਿੱਚ ਵੱਜ ਚੱਲਿਆ ਸੀ ਤੇ ਮੈਂ ਡਿੱਗ ਪਿਆ ਤੇ ਨਾਲ ਸਮੋਸੇ ਫਿਸ ਗਏ। ਕੋਈ ਨਹੀਂ ਤੂੰ ਬਚ ਗਿਆ ਨਾ। ਅੱਛਾ ਮੈਡਮ ਦਾ ਵੀ ਦਿਮਾਗ ਵੇਖੋ ਕਿੰਨਾ, ਸਮੋਸੇ ਖਾ ਕੇ ਨਾ ਵੰਡੇ ਘਰੇ ਨੁੱਕਰਾਂ ਗੇਲੀਆਂ ਨੇ, ਮੈਨੂੰ ਕਹਿੰਦੀ 1 ਸਮੋਸਾ ਘੱਟ ਆ। ਮੈਂ ਕਿਹਾ ਮੈਡਮ ਜੀ ਨਹੀਂ ਕੋਈ ਘੱਟ ਨਹੀਂ ਹੈਗਾ। ਕਹਿਣ ਦਾ ਭਾਵ ਵੀ ਜਾਂ ਸਮੋਸੇ ਕਿਤੇ ਪੈਸੇ ਵੱਧ ਦਿੰਦੀਆਂ ਤੇ ਵੇਖੋ ਵੀ ਜੇ ਨਿਆਣੇ ਨੇ ਖਾ ਵੀ ਲਿਆ ਤੇ ਕਿੱਡਾ ਹਿਸਾਬ ਲਾਇਆ ਵੀ 1 ਸਮੋਸਾ ਘੱਟ ਨਿਕਲਿਆ ਤਾਂ ਫਿਰ ਘੱਟ ਉਹ ਨਾ ਇਵੇਂ ਆਂਦਾ। ਮੈਂ ਰੀਲ ਵੇਖਣ ਆਂਦਾ ਵੀ ਮੈਨੂੰ ਉਹਨੇ ਦਿੱਤਾ 100 ਰੁਪਿਆ ਵੀ ਜਾਂ ਗੁੜ ਲੈ ਆ, ਗੁੜ ਲਿਆ ਥੋੜਾ ਜਿਹਾ, ਤੇ ਉਹ 100 ਰੁਪਏ ਦਾ ਗੁੜ ਲਿਆ, ਆਂਦਾ 10 ਰੁਪਏ ਵਿੱਚੋਂ ਖਾ ਗਿਆ। ਤੇ ਮੈਂ ਕਿਹਾ 90 ਦਾ ਗੁੜ ਲਿਆ, ਉਹਨਾਂ ਵੀ ਜਿਵੇਂ ਆਪਾਂ ਨਿਆਣੇ ਕਰਦੇ ਹੁੰਦੇ ਆ, ਘਰਦਿਆਂ ਕੋਈ ਸਾਈਕਲ ਹੋਣੀ ਵੀ 10 ਵਿੱਚੋਂ ਰੱਖ ਲੈਣੇ, ਰੱਖਣਾ ਸਮਾਨ ਥੋੜਾ ਲਿਆ। ਮੈਂ ਰੱਖ ਲਿਆ ਤੇ 90 ਦਾ ਗੁੜ ਲੈਣ ਦਾ, ਤੇ ਉਹਨੂੰ ਲਿਆ ਕੇ ਦਿੱਤਾ ਵੀ ਮੈਡਮ ਵੱਲੋਂ ਦੀ ਗੁੜ ਲੈ ਲਓ। ਤੇ ਉਹਨੇ ਮੈਡਮ ਨੇ ਗੁੜ ਵੇਖਿਆ ਨਾ ਤੇ ਉਹਨੇ ਆਖਿਆ ਇਹ ਤੇ ਸਿੱਲਾ ਹੈ, ਉਹਨੇ ਜਾ ਮੋੜਿਆ। ਉਹਦੇ ਕਿ ਹੁਣ ਮੈਂ ਕੀ ਦੱਸਾਂ ਵੀ ਮੋੜਨ ਜਾਵਾਂ, ਦੱਸ ਤੇ ਮੈਂ ਖਾ ਲਏ। ਉਹਦਾ ਬਚਾ ਕਿੱਦਾਂ ਹੋਇਆ? ਉਹ 100 ਪੂਰਾ ਕਿੱਥੋਂ ਕਰਨਾ, ਬਚਾ ਕੀ ਹੋਣਾ, ਮੈਂ ਗਾਲ ਮੰਦਾ ਆ। ਇਦਾਂ ਤਾਂ ਭਾਈ ਹੁੰਦਾ ਸਕੂਲਾਂ 'ਚ ਕਰਾਉਂਦੇ ਕੰਮ ਇਦਾਂ ਦੇ। ਉਹ ਨਾ ਸਾਡੇ ਨਾ ਜਿਹੜੀ ਬੈਠਕ ਆ ਨਾ, ਕਣਕ ਜਿਹੜੀ 12-13 ਕਿੱਲੇ ਕਣਕ ਹੋਣੀ, ਕਣਕ ਦਾ ਢੇਰ ਲੱਗਾ ਹੋਣਾ, ਬੈਠਕ ਵੀ ਤੇ ਨਾਲ ਹੀ ਉਹਦੇ, ਤੇ ਉਹ ਕਰਨਾ ਐਵੇਂ ਨਿੱਕੇ ਹੁੰਦੇ ਨੇ ਸਾਡੇ ਨੂੰ। ਜਿਹੜੀ ਬੈਠਕ ਨਾ ਉਹਦਾ ਤਖਤਾ ਥੱਲੇ ਟੁੱਟਾ ਹੁੰਦਾ ਸੀ ਥੱਲੇ ਨਾ। ਅੱਛਾ ਜੀ। ਤੇ ਉਹ ਉਵੇਂ ਦੇ ਦਾਣੇ ਨਿਕਲ ਨਹੀਂ ਸਕਦੇ, ਕੁੰਡੀ ਘਰ ਦੇ ਤਾਲਾ ਲਾਇਆ ਹੋਣਾ। ਹੁਣ ਉਹਦੀ ਦੁਪਹਿਰੇ ਜੇ ਵੜਨਾ ਆ ਕੇ ਘਰ ਵਾਲੇ ਪਾਸਿਓ ਥੋੜੇ ਜਿਹੇ ਦਾਣੇ ਛਾਪੋ 'ਚ ਹੋਣੀ, ਜਿਸ ਨੂੰ ਟੁੱਟਾ ਨੂੰ ਉੱਥੇ ਰੱਖ ਦੇਣੇ। ਅੱਛਾ ਘਰਦਿਆਂ ਨੂੰ ਐ ਮੂੰਹ ਖਾ ਕੇ ਐਵੇਂ ਐ ਖੁਰਕਦੇ ਬਾਹਰ ਜਾਣਾ, ਬਾਹਰ ਦੀ ਛਾਪਰ ਚੁੱਕਣਾ ਤੇ ਉਹ ਦੁਕਾਨ ਤੇ। ਭਾਜੀ ਉਹ ਵੀ ਮੌਜ ਨਹੀਂ ਲੱਭਦੀ ਵੈ। ਹੁਣ ਤੁਸੀਂ ਟੇਸ਼ਨ ਹੀ ਬੜਾ ਘੈਂਟ ਲੈਂਦਾ। ਇਹ ਸਾਡਾ ਬਚਪਨ ਵੀ ਤੁਸੀਂ ਤੇ ਚਲੋ ਸਾਡੇ ਤੋਂ ਪੁਰਾਣੇ, ਹੁਣ ਪਾਕਿਸਤਾਨ ਲਾ ਲਓ ਤੁਸੀਂ ਵੀ, ਜਿਹੜੇ ਮੈਂ ਪਿੰਡਾਂ ਦਾ ਮਾਹੌਲ ਵੇਖਦਾ ਨਾ, ਸਾਡਾ ਅੱਜ ਤੋਂ 10 ਸਾਲ ਪਹਿਲਾਂ ਆਹ ਸੀ ਮਾਹੌਲ, ਜਿੱਦਾਂ ਇਕੱਠੇ ਬੰਦੇ ਬਹਿੰਦੇ, ਉਹ ਚੀਜ਼ਾਂ ਮੈਂ ਮਿਸ ਕਰਦਾ। ਤੇ ਜਿਹੜੇ ਕੰਮ ਅਸੀਂ ਵੇਖੇ ਆ ਸਾਡੇ ਤੋਂ ਬਾਅਦ ਨਿਆਣੇ ਨਹੀਂ ਵੇਖੇ। ਅਸੀਂ ਘਰੋਂ ਦਾਣੇ ਖੜਨੇ ਕੌਲੇ 'ਚ ਤੇ ਉਹਦੀ ਕੁਲਫੀ ਖਾ ਕੇ ਆਉਣੀ ਹਨਾ, ਦਾਣੇ ਖੜਨੇ ਘਰੋਂ ਕੌਲੇ 'ਚ ਤੇ ਉਹਦੀ ਕੋਈ ਚਾਕਲੇਟ ਕੋਈ ਟੋਫੀ ਖਾ ਕੇ ਆਉਣੀ। ਉਹ ਵੀ ਕੰਮ ਚੇਂਜ ਹੋ ਗਿਆ। ਤੇ ਆਪਾਂ ਮੈਂ ਵੀ ਘਰੋਂ ਦਾਣੇ ਚੋਰੀ ਕਰਨ ਡਿਆ ਤੇ ਮੈਂ ਚਲੋ ਖਾ ਕੇ ਆਉਂਦੇ ਆ, ਕੁਲਫੀ ਖਾ ਕੇ ਆਉਂਦੇ ਆ, ਤੇ ਕਰਦਿਆਂ ਕਰਾਉਂਦੇ ਜਿਹਨੂੰ ਦਾਣੇ ਵੇਚੇ ਸੀ ਦਾਦੇ ਆਡੀ ਜਿਹੜੇ, ਜਿਹਨਾਂ ਦੀ ਗੱਲ ਹੈ ਕੱਬਾ ਹੀ ਸੁਭਾਅ ਇਹਨਾਂ ਦਾ। ਤੇ ਇਹ ਨਾ ਭਾਈ ਰੋਜ਼ ਆ ਕੇ ਸਾਡੇ ਘਰ ਅੱਗੇ ਨਾ ਇਸ ਤਰ੍ਹਾਂ ਹਾਰਨ ਵਜਾਉਂਦਾ ਸੀ, ਪਾਂ ਪੂੰ ਵੱਜੀ ਨੇ ਤੇ ਸਾਈਕਲਾਂ ਦੇ ਅੱਗੇ ਲੱਗੇ ਹੁੰਦੇ ਕੁਲਫੀ ਵਾਲੇ। ਤੇ ਦਾਦੀ ਆਡੇ ਕਹਿੰਦੇ ਮੇਰੀ ਸੁਣ ਲੈ ਗੱਲ, ਮੇਰੇ ਪੋਤਰੇ ਕਣਕ ਚੋਰੀ ਕਰਕੇ ਤੈਨੂੰ ਦਿੰਦੇ, ਤੂੰ ਰੋਜ਼ ਆ ਕੇ ਇੱਥੇ ਆ ਕਰਦਾ ਪਾਂ ਪੂ ਕਰਦਾ, ਥੱਥਾ ਬੋਲਦਾ ਸੀ। ਕਹਿੰਦਾ ਮਾਤਾ ਬੱਸ ਦਾ ਕੰਮ ਹਾਰਨ ਵਜਾਉਣਾ, ਸਵਾਰੀ ਪਵੇ ਨਾ ਪਵੇ ਆਪਣੇ ਨਿਆਣੇ ਨੂੰ ਸੰਗਰੀ ਤੂੰ ਪਾਉਣੀ, ਮੈਂ ਨਹੀਂ। ਬੰਦੇ ਕੱਬੇ ਹੁੰਦੇ। ਅੱਛਾ ਉਹ ਜਿਹੜਾ ਮਾਹੌਲ ਹੀ ਨਾ, ਦਾਣੇ ਵੇਚ ਕੇ ਚੱਪਲਾਂ ਲੈਣੀਆਂ, ਦਾਣੇ ਵੇਚ ਕੇ ਚੀਜ਼ਾਂ ਲੈਣੀਆਂ, ਉਹ ਵੀ ਚੀਜ਼ਾਂ ਲੋਪ ਹੋ ਗਈਆਂ। ਜਿੱਦਾਂ ਤੁਸੀਂ ਨਾਈਆਂ ਦੀ ਛਮਾਈ ਦੱਸਦੇ ਨਾ, ਇੱਦਾਂ ਹੀ ਜਦੋਂ ਫਸਲ ਦਾ ਕੰਮ ਹੁੰਦਾ ਤੇ ਪਿੰਡਾਂ ਦੇ ਵਿੱਚ ਸਾਈਕਲਾਂ ਦੇ ਲੋਕ ਚੀਜ਼ਾਂ ਵੇਚਣ ਆਉਂਦੇ ਸੀ। ਟਾਂਗਰੀ ਹਾਂ ਵੀ ਦਾਣਿਆਂ ਤੋਂ ਲੈ ਲਾਂਗੇ। ਤੇ ਜਿੱਦਾਂ ਆਪਾਂ ਸਕੂਲ ਦੀ ਗੱਲ ਕਰਨ ਦੇ ਤੁਹਾਨੂੰ ਮੈਂ ਹੋਰ ਸੁਣਾਉਣਾ। ਸਾਡੇ ਨਾਲ ਜਿਸ ਤਰ੍ਹਾਂ ਬਾਲ ਸਭਾ ਲੱਗਦੀ ਹੁੰਦੀ ਨਾ, ਤੇ ਜਾਂ ਕੰਪੀਟੀਸ਼ਨ ਹੁੰਦੇ ਸਕੂਲਾਂ ਕਾਲਜਾਂ 'ਚ, ਇੱਥੇ ਹੁੰਦੇ ਨੇ ਆਪਾਂ ਭਾਗ ਲੈਂਦੇ ਉਹਦੇ 'ਚ
ਕੋਈ ਭੰਗੜਾ ਪਾਉਂਦਾ ਆ, ਜਿਹਨੂੰ ਕੋਈ ਗਾਇਕੀ ਹੁੰਦੀ ਗਾ ਕੇ ਵਿਖਾਉਂਦਾ। ਤੇ ਮੈਂ ਭਗਤ ਸਿੰਘ ਦਾ ਰੋਲ ਕਰਦਾ ਨਾ, ਤੇ ਨਾਲ ਮੇਰੇ ਰਾਜਗੁਰੂ ਤੇ ਸੁਖਦੇਵ 2 ਜਿਹੜੇ ਪਜਾਮੇ ਕੁੜਤੇ ਪਾਏ, ਤਿੰਨਾਂ ਨੇ ਖੱਟੀਆਂ ਪੱਗਾਂ ਬੰਨੀਆਂ। ਤੇ ਸਾਡੇ ਗੁਰਵਿੰਦਰ ਗਰੇਵਾਲ ਦਾ ਗਾਣਾ ਬੜਾ ਮਸ਼ਹੂਰ ਸੀ, ਹਿੰਦ ਵਾਸੀਓ ਰੱਖਣਾ ਯਾਦ ਸਾਨੂੰ ਕਿਤੇ ਦਿਲਾਂ ਚੋਂ ਨਾ ਭੁਲਾ ਜਾਣਾ, ਹਨਾ। ਉੱਥੇ ਮੈਂ ਕਰਦਾ ਨਾ, ਹਿੰਦ ਵਾਸੀਓ ਰੱਖਣਾ ਯਾਦ ਸਾਨੂੰ ਕਿਤੇ ਦਿਲਾਂ ਚੋਂ ਨਾ ਭੁਲਾ ਜਾਣਾ। ਇੱਦਾਂ ਕਰ ਕਰਕੇ ਨਾ ਅਸੀਂ ਕਿਤੇ ਗਏ, ਉੱਥੇ ਪੱਗ ਮੁਕਾਬਲੇ 'ਤੇ ਗਏ, ਉੱਥੇ ਤਾਂ ਫੱਬਦੀ ਸੀ ਚੀਜ਼, ਉੱਥੇ ਕੀਤੀ। ਤੇ ਉੱਥੇ ਕੋਈ ਬਜ਼ੁਰਗ ਆਏ ਪੁਰਾਣੇ ਖਿਆਲ ਨਾਲ ਜਰਾ, ਉਹ ਆਂਦਾ ਪਰਸੋਂ ਚੌਥਾਂ ਦਾ ਮੇਰੇ ਮੁੰਡੇ ਦਾ ਵਿਆਹ, ਪ੍ਰਿੰਸੀਪਲ ਸਾਡੇ ਨੂੰ ਕਹਿੰਦਾ ਨਿਆਣੇ ਵਿਆਹ 'ਚ ਚਾਹੀਦੇ ਆ, ਉੱਥੇ ਮੈਂ ਪ੍ਰੋਗਰਾਮ ਲਵਾਉਣਾ। ਹੁਣ ਵਿਆਹ 'ਚ ਅਸੀਂ ਪਹੁੰਚ ਗਏ, ਦੁਨੀਆ ਉੱਥੇ ਭੰਗੜੇ ਤਿਆਰ ਹੋ ਗਈ, ਪੈਂਟ ਕੋਟ ਪਾਈ, ਤੇ ਅਸੀਂ ਭਗਤ ਸਿੰਘ ਉਹਨਾਂ ਦੇ ਕੱਪੜੇ ਦੇ ਇੱਥੋਂ ਲੜ ਛੱਡੇ ਦੇ ਉੱਤੇ ਤੁਰਲੇ ਬੰਨੇ ਨਾ ਕਰਦਿਆਂ ਕਰਾਉਂਦਿਆਂ। ਤੇ ਸਵੇਰੇ ਸਵੇਰੇ ਉਹ ਕਹਿੰਦੇ ਮੈਂ ਫੇਰੇ ਕਰੀਏ ਮਗਰੋਂ ਮੁੰਡਿਆਂ ਨੂੰ ਲਾਵਾਂਗੇ। ਜਿੰਨੇ ਚਿਰ ਨੂੰ ਉਹ ਵਾਪਸ ਆਏ ਉਹਨਾਂ ਚਿਰ ਨੂੰ ਸ਼ਰਾਬ ਚੱਲ ਗਈ। ਹੁਣ ਜਦੋਂ ਸ਼ਰਾਬ ਚੱਲ ਗਈ, ਬੰਦਿਆਂ ਭੰਗੜਾ ਪਾਉਣਾ ਹੁੰਦਾ, ਜੋ ਪੰਜਾਬ ਦੇ ਪੈਲਸਾਂ ਨਾਲ ਲਾ ਦਿਆ। ਕਰਦਿਆਂ ਕਰਾਉਂਦਿਆਂ ਕੀ ਹੋਇਆ ਵੀ ਉੱਧਰੋਂ ਭੰਗੜਾ ਪੈਣ ਦਾ, ਤੇ ਬਾਪੂ ਆ ਗਿਆ, ਕਹਿੰਦਾ ਬੰਦ ਕਰੋ ਭੰਗੜਾ। ਇੱਥੇ ਕਹਿੰਦਾ ਪਹਿਲਾਂ ਭਗਤ ਸਿੰਘ ਉਹਨਾਂ ਦੀ ਪਰਫੋਰਮੈਂਸ ਹੋਊਗੀ, ਫਿਰ ਅਗਲਾ ਕੰਮ ਹੋਊਗਾ। ਅਸੀਂ ਸਟੇਜ 'ਤੇ ਚੜ੍ਹੇ ਤਿੰਨੇ ਜਾਣੇ, ਉੱਥੇ ਦੁਨੀਆ ਬੈਠੀ, ਤੇ ਭਾਈ ਉਹਨਾਂ ਦੇ ਰੱਜੇ ਸ਼ਰਾਬ ਨਾਲ ਸਾਈਡ 'ਤੇ, ਕੋਈ ਇੱਧਰ ਨੂੰ ਟੈਲੈਂਟ ਹੈ, ਕੋਈ ਉੱਧਰ ਨੂੰ। ਤੇ ਮੈਂ ਉੱਥੇ ਕਰਨ ਡਿਆ, ਹਿੰਦ ਵਾਸੀਓ ਰੱਖਣਾ ਯਾਦ ਸਾਨੂੰ ਕਿਤੇ ਦਿਲਾਂ 'ਚੋਂ ਨਾ ਭੁਲਾ। ਉਹ ਭਾਈ ਆਇਆ ਰੱਜਿਆ ਸ਼ਰਾਬ ਨਾਲ, ਬੰਦ ਕਰੋ ਓਏ, ਕਹਿੰਦਾ ਭਗਤ ਸਿੰਘ ਨੂੰ ਸਲਾਮ ਆ, ਪਰ ਅੱਜ ਨਹੀਂ, ਨਿਕਲ ਜਾਓ ਬਹਿ ਕੇ, ਜਾਂ ਤੇ ਕੰਜਰੋ ਹੋਰ ਕੁਝ ਕਰ ਲਓ। ਕਹਿੰਦਾ ਹਾਂ ਕੰਮ ਨਹੀਂ ਮੈਂ ਕਰ ਦੇਣਾ। ਭਗਤ ਸਿੰਘ ਨੂੰ ਸਲਾਮ, ਪਰ ਅੱਜ ਨਹੀਂ, ਅੱਜ ਨਹੀਂ। ਕਹਿੰਦਾ ਪ੍ਰਿੰਸੀਪਲ ਕਹਿੰਦਾ ਹੋਰ ਕੁਝ ਕਰ ਲਓ। ਮੈਂ ਜਾ ਸਰ ਭੱਜਾਂ ਨੂੰ ਘਰ 50 ਅੱਡੇ ਵਿੱਚ ਛੱਤਰ ਫਿਰਨੇ। ਅੱਛਾ, ਪਿੰਡਾਂ ਦੀਆਂ ਆਪਾਂ ਗੱਲਾਂ ਕਰਦੇ, ਜਿਵੇਂ ਜਿਵੇਂ ਚੇਤੇ ਆਈ ਜਾਂਦੀਆਂ ਔੜਦੀਆਂ ਜਾਣਗੀਆਂ, ਆਪਾਂ ਕਰੀ ਜਾਵਾਂਗੇ। ਨਾਲ ਦੀ ਨਾਲ ਐਕਟਿੰਗ ਦੀ ਲਾਈਨ 'ਚ ਆਂਦੇ ਵੀ ਆਰਟਿਸਟ ਵੀ ਬੜਾ ਤਗੜਾ। ਹਾਂ, ਗੁਰਜੰਟ ਸਿੰਘ। ਹਾਂ, ਉਹ ਦੱਸਾਂ ਕੀ ਆ, ਜਦੋਂ ਭਾਜੀ +2 ਕੀਤੀ ਨਾ, ਫਿਰ ਮੇਰਾ ਰੁਝਾਨ ਹੀ ਜਿੱਦਾਂ ਮੈਂ ਤੁਹਾਨੂੰ ਦੱਸਿਆ, ਇਹ 'ਚ ਭਾਗ ਲੈ ਲਿਆ। ਫੈਂਸੀ ਡਰੈਸ ਇੱਕ ਸਾਡੇ ਚੱਲਦੀ ਹੁੰਦੀ, ਫੈਂਸੀ ਡਰੈਸ 'ਚ ਹੁਣ ਇੱਦਾਂ ਹੁੰਦਾ ਵੀ ਕੋਈ ਕੁਛ ਬਣ ਕੇ ਆ ਗਿਆ, ਕਿਸੇ ਨੇ ਕੋਈ ਮਤਲਬ ਫੌਜੀ ਬਣ ਕੇ ਵਿਖਾਤਾ, ਕੋਈ ਪੁਲਿਸ ਵਾਲਾ ਬਣ ਗਿਆ। ਤੇ ਉਦੋਂ ਨਾ ਮੈਂ ਬਣ ਗਿਆ ਲਾੜਾ ਬਣਿਆ ਮਹਾਰਾਜਾ ਪਟਿਆਲਾ ਟਾਈਪ, ਸ਼ੇਰਵਾਨੀ ਪਾਈ, ਥੱਲੇ ਪਜਾਮੀ ਪਾਈ, ਉਹ ਟੈਟ ਜੀ ਘਰਦਿਆਂ ਪਜਾਮੀ ਲੈ ਤੀ, ਉਹ ਪਜਾਮੀ ਗਈ ਪਾਟ ਮੇਰੀ, ਬੱਸ 'ਤੇ ਚੜ੍ਹਦਾ ਗਿਆ, ਮੈਂ ਪਾਟੀ ਪਜਾਮੀ 'ਚ ਕੰਪੀਟੀਸ਼ਨ ਲੜਿਆ। ਤੇ ਮੈਂ ਲੋਕ ਕਹਿੰਦੇ ਚੌਂਕੜੀ ਮਾਰ ਕੇ ਬਹਿ ਜਾਓ ਮੈਡਮਾਂ ਕਹਿੰਦੀਆਂ, ਤੇ ਮੈਂ ਲੱਤਾਂ ਜੋੜੀ ਫਿਰਾਂ ਵੀ ਥੱਲੇ ਪਜਾਮੀ ਨਾ ਦੇਖੇ। ਅੱਛਾ, ਪਾਟੀ ਪਜਾਮੀ 'ਚ ਮੈਂ ਦੂਜੇ ਨੰਬਰ 'ਤੇ ਆਇਆ ਹਾਂ। ਅੱਛਾ, ਉਹ ਚੀਜ਼ਾਂ ਦਾ ਮੈਨੂੰ ਸ਼ੌਂਕ ਸੀ। ਤੇ ਉੱਧਰੋਂ ਜਦੋਂ ਮੈਂ +2 'ਚ ਹੋਇਆ ਨਾ, ਮੇਰੇ ਤਾਇਆ ਜੀ ਦੇ ਬੇਟੇ ਸਰਦਾਰ ਜਗਵੀਰ ਸਿੰਘ ਕੈਨੇਡਾ, ਉਹ ਮੈਨੂੰ ਕਹਿੰਦਾ ਵੀ ਮੈਂ ਨਾ ਤੈਨੂੰ ਐਕਟਰ ਬਣਾਉਣਾ। ਉਹ ਮੈਨੂੰ ਜਸਪਾਲ ਭੱਟੀ ਫਿਲਮ ਸਕੂਲ ਹੈ ਮਸ਼ਹੂਰ ਸਾਡੇ ਮੁਹੱਲੇ, ਉੱਥੇ ਛੱਡ ਆਏ। ਉੱਥੇ ਜਾ ਕੇ ਕਹਿੰਦੇ ਵੀ ਗੁਰਜੰਟ ਸਿਆਂ ਤੂੰ ਹੁਣ ਇੱਥੇ ਐਕਟਰ ਬਣਨਾ, ਐਕਟਿੰਗ ਦੀਆਂ ਕਲਾਸਾਂ ਲੈਣੀਆਂ। ਤੇ ਮੈਂ ਐਕਟਿੰਗ ਦੀਆਂ ਕਲਾਸਾਂ ਲੈਣੀਆਂ ਸ਼ੁਰੂ ਕਰਤੀਆਂ। ਚਲੋ ਜੀ ਲਈਆਂ, ਤੇ ਖਰਚਾ ਬੜਾ ਹੋ ਗਿਆ ਸੀ ਘਰ ਦੇ। ਪਹਿਲਾਂ ਜਦੋਂ ਮੈਂ ਚੰਡੀਗੜ੍ਹ ਆਉਣਾ ਨਾ, ਚੰਗਾ ਚਾਹ ਪਾਣੀ ਪੁੱਛਦੇ ਸੀ। ਮੰਮੀ ਨੇ ਕਹਿਣਾ ਜਿੱਦਾਂ ਨਵਾਂ ਬੱਚੇ ਨਾ ਇੱਥੋਂ ਪਿੰਡ ਜਾਈਏ, ਬਾਹਰੋਂ ਆਈਏ, ਤੇ ਪੁੱਛਦੇ ਪੁੱਤ ਦਹੀਂ ਲੈਣਾ ਹੈ ਨਾ, ਕੀ ਖਾਣਾ ਮੇਰੇ ਪੁੱਤ ਨੇ, 2 ਸਬਜ਼ੀਆਂ ਮਿਲਦੀਆਂ, ਫੁਲਕੇ ਮਿਲਦੇ। ਤੇ ਜਦੋਂ 3-4 ਦਿਨ ਪੁਰਾਣੇ ਹੋ ਜਾਂਦੇ, ਫਿਰ ਮਾਤਾ ਕਹਿੰਦੇ ਵੀ ਉੱਥੇ ਤੇਰੇ 2 ਫੁਲਕੇ ਪਏ ਖਾ ਲਾ। ਉਹ ਕੰਮ ਹੋ ਗਿਆ ਮੇਰਾ। ਅੱਛਾ, ਕਰਦਿਆਂ ਕਰਾਉਂਦਾ ਮੈਂ ਆਡੀਸ਼ਨ ਦਿੱਤੀ, ਤੇ ਫਿਲਮ 'ਚ ਰੋਲ ਮਿਲ ਗਿਆ ਮੈਨੂੰ। ਸਾਵਧਾਨ ਇੰਡੀਆ ਦੀ ਗੱਲ ਦੱਸਣ ਲੱਗਾ। ਅੱਛਾ, ਰੋਲ ਮਿਲ ਗਿਆ, ਤੇ ਮੈਨੂੰ ਕਹਿੰਦੇ ਤੁਹਾਡਾ ਨਾ ਕਮਾਂਡੋ ਦਾ ਰੋਲ ਆ। ਮੈਂ ਕਾਲੀ ਵਰਦੀ ਪਾਈ, ਮੋਟੀ ਉਹਨਾਂ ਮੈਨੂੰ ਵਰਦੀ ਪਾਤੀ, ਤੇ ਗਰਮੀਆਂ ਦੇ ਦਿਨ। ਅੱਛਾ, ਕਰਦਿਆਂ ਕਰਾਉਂਦੇ ਕੁਰਾਲੀ ਦਾ ਸ਼ੂਟ ਹੀ, ਤੇ ਉਹ ਨਾ ਕਾਈ ਨਹੀਂ ਹੁੰਦੀ ਨਹਿਰਾਂ ਦੇ ਆਲੇ ਦੁਆਲੇ, ਜਿੱਦਾਂ ਬੂਝੇ ਬਾਜੇ ਜੇ, ਉਹ ਸੀਨ ਹੈਗਾ ਸੀ ਵੀ ਗੋਲੀ ਚੱਲਣੀ, ਅਸੀਂ ਮੁਕਾਬਲਾ ਬਣਾਉਣਾ ਕਿਤੇ, ਤੇ ਅਸੀਂ ਕਮਾਂਡੋ ਹਾਂ। ਹੁਣ ਸਾਡੀ ਜਾਣੇ ਬਲਾ ਵੀ ਮੇਨ ਤੇ ਕੰਮ ਅਫਸਰ ਦਾ ਆ। ਅਸੀਂ ਸਾਰਾ ਦਿਨ ਗਰਮੀ ਨਾਲ ਮਰੇ, ਝਾੜੀਆਂ 'ਚ ਲੰਮੇ ਪਏ ਰਹੇ, ਬਨੋਟੀ ਬੰਦੂਕਾਂ ਫੜ ਕੇ ਨਾ, ਤੇ ਸਿਰ ਪਛਾਣ ਨੂੰ ਪਟਕੀ ਬੰਨੀ, ਇੱਥੇ ਮੇਰੇ ਟਿੱਕਾ ਲਾਇਆ। ਤੇ ਕਰਦਿਆਂ ਕਰਾਉਂਦਿਆਂ ਨਾ ਮਰ ਗਿਆ ਗਰਮੀ ਨਾਲ। ਤੇ 6 ਮਹੀਨਿਆਂ ਬਾਅਦ ਐਪੀਸੋਡ ਆਇਆ, ਤੇ ਉੱਥੇ ਮੇਰਾ ਕੈਮਰਾ ਉੱਤੋਂ ਦੀ ਲੰਘ ਗਿਆ, ਮੇਰਾ ਆਪਣਾ ਆਪ ਆਇਆ ਹੀ ਨਹੀਂ। ਉਹਦੇ ਬਾਅਦ ਇੱਕ ਆਡੀਸ਼ਨ ਹੋਈ, ਉਹਨਾਂ ਮੈਨੂੰ ਸੀਨ ਦਿੱਤਾ, ਉਹਨਾਂ ਫੇਰ ਸੱਦ ਲਿਆ। ਉਹ ਸੀਨ ਦਾ ਕੀ, ਮੈਨੂੰ ਕਹਿੰਦੇ ਵੀ ਬੰਦਾ ਮਰ ਗਿਆ, ਉਹਦੇ ਲੱਕੜਾਂ ਪਈਆਂ, ਤੇ ਤੂੰ ਉੱਤੇ ਦੇਸੀ ਘਿਓ ਪਾਉਣਾ, ਤੇ ਤੂੰ ਉਹਨੂੰ ਅੱਗ ਦੇਣੀ ਆ। ਮੈਂ ਕਿਹਾ ਜਾਓ ਭਾਜੋ, ਮੇਰੇ ਤੇ ਮਾਤਾ ਨੇ ਰੋ ਮਰ ਜਾਣਾ ਵਿਚਾਰੀ ਨੇ। ਵੀ ਕਿੱਦਾਂ ਦੇ ਰੋਲ ਕਰਨ ਡਿਆ, ਇੱਦਾਂ ਦੇ ਰੋਲ ਮਿਲਦੇ ਸੀ। ਕਦੀ ਲਾਸ਼ ਦਾ ਰੋਲ ਮਿਲ ਗਿਆ, ਕਦੀ ਮੈਨੂੰ ਕਹਿੰਦੇ ਵੀ ਤੈਨੂੰ ਬੋਰੀ 'ਚ ਪਾ ਕੇ ਨਹਿਰ 'ਚ ਸੁੱਟਣਾ ਹੈ, ਇਹ ਬੋਰੀ 'ਚ ਮੈਂ ਹੋਊਂਗਾ। ਮੈਂ ਕੰਜਰ ਦੇ ਕੋਈ ਰੋਲ ਤੇ ਚਾਹੀਦਾ ਦੇ ਦਿਓ। ਅੱਛਾ, ਇੱਕ ਮੈਂ ਤੁਹਾਨੂੰ ਗੱਲ ਸੁਣਾਉਣਾ ਹੁੰਦਾ, ਜਿੱਦਾਂ ਇੱਕ ਮੇਰੀ ਉਹ ਰੀਲ ਬੜੀ ਚੱਲਣ ਦੀ ਵੀ ਧੁੰਨੀ ਆਈ ਫਿਲਮ 'ਚ, ਉਹ ਚੀਜ਼ਾਂ ਆਈਆਂ, ਉਹਦੇ ਵਿੱਚ ਮੈਂ ਉਹ ਗੱਲ ਨਹੀਂ ਸੁਣਾਈ। ਮੈਨੂੰ ਇੱਕ ਰੋਲ ਮਿਲ ਗਿਆ, ਉਹ ਜਿਹੜੀ ਮੈਂ ਤੁਹਾਨੂੰ ਗੱਲ ਸੁਣਾਉਣਾ, ਚੂਪੀ ਅੰਬੀ ਵਰਗਾ। ਅੱਛਾ, ਮੈਨੂੰ ਫੋਨ ਆਇਆ, ਕਹਿੰਦੇ ਤੁਹਾਨੂੰ ਨਾ ਗਾਣੇ 'ਚ ਲੈਣਾ। ਮੈਂ ਕਿਹਾ ਠੀਕ ਹੈ ਜੀ। ਗਾਣੇ ਦਾ ਨਾਂ ਹੀ ਜੇ ਮੈਂ ਸੱਦ ਲਏ ਬਠਿੰਡੇ ਵਾਲੇ ਯਾਰ ਨਹੀਂ, ਵੈਲੀ ਮਹੀਨਾ ਘਰੋਂ ਰਹਿਣਗੇ ਫਰਾਰ ਨਹੀਂ। ਹੁਣ ਮੈਨੂੰ ਮੇਰੀ ਜਾਣੇ ਬਰਾ ਹੋ ਸਕਦਾ, ਮੈਂ ਕਿਹਾ ਵੀ ਮੈਂ ਮੇਨ ਬੰਦਾ ਹਾਂ ਜਿਹਨੇ ਵੈਲੀ ਫਰਾਰ ਕਰਨੇ ਆ ਨਾ, ਤੇ ਮੈਨੂੰ ਕਹਿੰਦੇ ਕਰਾ ਲਈ ਆ ਜਾਓ। 4 ਘੰਟੇ ਭਾਜੀ ਲਾ ਕੇ ਮੈਂ ਗਿਆ। ਲਾਲ ਰੰਗ ਦੀ ਮੇਰੀ ਪੱਗ ਰੋਡਵੇ ਦੀ ਬਾਅਦ 'ਚ ਇੱਥੋਂ ਕਾਲੀ ਹੋ ਗਈ, ਇੱਦਾਂ ਸੁੱਤਾ ਨਾ ਪਛਾਣ ਨੂੰ। ਉੱਥੇ ਪਹੁੰਚਿਆ, ਜਾ ਕੇ ਨਾ ਤੁਹਾਡਾ ਰੋਲ ਆ, ਤੇ ਪਹਿਲਾਂ ਬ੍ਰੇਕਫਾਸਟ ਕਰ ਲਓ। ਮੈਂ ਕਿਹਾ ਬ੍ਰੇਕਫਾਸਟ ਬਾਅਦ 'ਚ ਕਰਾਂਗੇ, ਤੇ ਤੁਸੀਂ ਪਹਿਲਾਂ ਨਾ ਦੱਸੋ ਰੋਲ ਕੀ ਆ। ਕਰਦਿਆਂ ਕਰਾਉਂਦਾ ਮੈਨੂੰ ਕਹਿੰਦੇ ਵੀ ਇਹ ਐਕਟਰ ਆ, ਸਿੰਗਰ ਆ, ਤੇ ਇਹਨਾਂ ਨਾਲ ਤੁਹਾਡਾ ਸੀਨ ਆ। ਸਿੰਗਰ ਦਾ ਇੰਨਾ ਕੁ ਮੂੰਹ, ਜਿੱਦਾਂ ਜਿਹਨੇ ਅੰਬੀ ਚੂਬ ਕੇ ਨਾ ਸੁੱਟਦੀ, ਤੇ ਗਿਟਕ ਨਿਕਲਦੀ ਵਿੱਚ ਸੁੱਕੀ, ਓਡਾ ਕੁ ਮੂੰਹ, ਇੰਨੀਆਂ ਬਾਹਾਂ।
ਕਹਿੰਦੇ ਤੁਸੀਂ ਇਹਨੂੰ ਆ ਕਰਨਾ ਬਾਈ ਜੀ ਇਹਨੇ ਤੁਹਾਡੇ ਮੂੰਹ ਤੇ ਚਪੇੜ ਮਾਰਨੀ ਤੇ ਡੇਗ ਪੈਣਾ। ਮੈਂ ਕਿਹਾ ਕੰਜਰ ਦੇ ਮੈਂ 4 ਘੰਟੇ ਪਿੰਡੋਂ ਲਾ ਕੇ ਚਪੇੜ ਖਾਣਾ ਆਇਆ ਮੂੰਹ ਤੇ ਮੈਂ ਰੋਲ ਕਰਨਾ ਹੈ ਹੀਰੋ ਬਣਨਾ ਹੈ। ਇਦਾਂ ਦੇ ਰੋਲ ਮਿਲਦੇ ਹੁੰਦੇ ਸੀ ਤੇ ਮੈਂ ਕਿਹਾ ਨਹੀਂ ਗਜਣ ਸਿਆ ਇਧਰ ਗੱਲ ਨਹੀਂ ਬਣਨੀ। ਤੇ ਉਹ ਫਿਰ ਜਦੋਂ ਧੁੰਨੀ ਵਾਲਾ ਮਿਲਿਆ ਦੂਜਾ ਤੀਜਾ ਇਦਾਂ ਦੇ ਰੋਲ ਜਿਹੜੇ ਮਿਲੇ ਫਿਰ ਮੈਂ ਕਿਹਾ ਨਹੀਂ ਆਪਾਂ ਬਾਹਰ ਚੱਲੀਏ। ਫਿਰ ਮੈਂ ਉਦੋਂ ਬਾਅਦ ਬਾਹਰ ਗਿਆ। ਅੱਛਾ। ਤੇ ਵਿੱਚ ਕਿ ਜਿਵੇਂ ਫਿਰ ਲਾਫਟਰ ਦਾ ਮਾਸਟਰ ਕੀਤਾ PDC ਤੇ ਉਹਦੇ 'ਚ ਗਿਆ, ਉਹਦੇ 8-9 ਰਾਊਂਡ ਕੀਤੇ, 14 ਹੀ ਟੋਟਲ। ਤੇ ਪਰ ਉਦੋਂ ਮੈਨੂੰ ਘਰਦਿਆਂ ਨੂੰ ਇਹ ਵੀ ਇਹਦਾ ਗੈਪ ਪੈ ਜਾਣਾ ਪੜ੍ਹਾਈ 'ਚ ਤੇ ਇਹਨੂੰ ਇੱਥੋਂ ਕੱਢੀਏ। ਫਿਰ ਉਹਨਾਂ ਮੈਨੂੰ ਜ਼ੋਰ ਪਾਇਆ ਵੀ ਤੂੰ ਬਾਹਰ ਚਲਿਆ। ਫਿਰ ਮੈਂ ਕੈਨੇਡਾ ਚਲ ਗਿਆ। ਫਿਰ ਮੈਂ ਬੜਾ ਚਿਰ ਡਿਸਕਨੈਕਟ ਰਿਹਾ ਤੇ ਹੁਣ ਫਿਰ ਮੈਂ ਦੁਬਾਰਾ ਹੁਣ ਪੋਡਕਾਸਟ ਕਰਨ ਆਇਆ। ਰੰਗ ਬੰਨਣ ਦੇ। ਹਾਂ ਹੁਣ ਰੰਗ ਪਿੰਡਾਂ ਦੀਆਂ ਗੱਲਾਂ ਆਪਾਂ ਹੋਰ ਕਰਨੀਆਂ ਹਲੇ ਹੋਰ ਕਰਾਂਗੇ ਕਿਉਂਕਿ ਹੁਣ ਆਪਾਂ ਘੰਟੇ ਤੋਂ ਉੱਤੇ ਤੁਰ ਗਏ ਹਾਂ ਤੇ ਕੁਛ ਨਾ ਕੁਛ ਗੱਲਾਂ ਆਪਾਂ ਹੋਰ ਸ਼ੇਅਰ ਕਰਾਂਗੇ ਕਿਉਂਕਿ ਹਾਲੀ ਬਹੁਤ ਦਿਨ ਇੱਥੇ ਆ। ਬੰਬ ਪਾਕਿਸਤਾਨ ਚੱਲਣਾ ਹਾਲੀ, ਸ਼ੁਗਲ ਮੇਲਾ ਲਾਉਣਾ ਹਾਲੀ। ਇਹਨਾਂ ਦੇ ਪੋਡਕਾਸਟ ਇੱਥੋਂ ਦੇ ਜਿਹੜੇ ਸਾਡੇ ਬੜੇ ਕਾਮੇਡੀ ਵਾਲੇ ਨੇ ਉਹਨਾਂ ਨਾਲ ਸਾਰਿਆਂ ਨਾਲ ਕਰਾਉਣੇ ਤੇ ਆਪਾਂ ਪੂਰੇ ਦਿਨ ਲਾਵਾਂਗੇ ਇੱਥੇ। ਕਿਉਂਕਿ ਜਿਹੜੀ ਭਾਜੀ ਇੱਥੋਂ ਦੇ ਕਾਮੇਡੀ ਵਾਲੇ ਆਰਟਿਸਟ ਹੈ ਨਾ, ਜਿਹੜੇ ਇੱਥੋਂ ਦੇ ਵਧੀਆ ਆਰਟਿਸਟ ਜਾਂ ਇੱਥੋਂ ਦੀ ਬੋਲੀ ਹੈ ਜਿਹੜੀ ਖਾਸ ਕਰਕੇ ਪੰਜਾਬ ਦੇ ਲੋਕਾਂ ਨੂੰ ਬਹੁਤ ਜ਼ਿਆਦਾ ਪਸੰਦ ਆ। ਤੇ ਇੱਥੋਂ ਦੇ ਫਨਕਾਰਾਂ ਨੂੰ ਲੋਕ ਵੇਖਦੇ। ਮੰਨ ਲਓ ਹੁਣ ਆ ਫਿਲਮਾਂ ਕਰਦੇ ਆ ਜਿਸ ਤਰ੍ਹਾਂ ਅਮਰਿੰਦਰ ਗਿੱਲ ਉਹਨਾਂ ਫਿਲਮਾਂ ਕੀਤੀਆਂ, ਉਹਦੇ ਵਿੱਚ ਇੱਥੋਂ ਦੇ ਫਨਕਾਰ ਰਹਿੰਦੇ ਤੇ ਲੋਕਾਂ ਨੂੰ ਚੰਗਾ ਲੱਗਦਾ। ਜਿੱਦਾਂ ਬੂਟਾ ਗਾਲਾਂ ਕੱਢਦਾ ਦੂਜਾ ਤੀਜਾ, ਮੈਨੂੰ ਬੜੇ ਮੈਸੇਜ ਆਉਂਦੇ ਵੀ ਉੱਥੇ ਜਾ ਕੇ ਪੋਡਕਾਸਟ ਕਰ ਹੈ ਨਾ। ਤੁਹਾਡੇ ਵੱਲੋਂ ਮੈਨੂੰ ਮੈਸੇਜ ਆਇਆ, ਗੋਗੇ ਹੋਣਾ ਵੱਲੋਂ ਬੜੇ ਮੈਸੇਜ ਆਉਂਦੇ, ਅੰਜਮ ਸਰੋਇਆ ਜੀ ਵੱਲੋਂ ਬੜੇ ਆਉਂਦੇ ਆ। ਲੋਕੀ ਜਿੰਨਾ ਪਿਆਰ ਉੱਥੋਂ ਦੇ ਫਨਕਾਰਾਂ ਨੂੰ ਕਰਦੇ ਆ ਉਦੋਂ ਦੂਣਾ ਇੱਥੋਂ ਦੇ ਫਨਕਾਰਾਂ ਨੂੰ ਕਰਦੇ ਆ। ਚਲੋ ਇਹ ਕਰਕੇ ਕਰਾਂਗੇ ਜ਼ਰੂਰ ਕਰਾਂਗੇ। ਸੋ ਅੱਜ ਦਾ ਜਿਹੜਾ ਸਾਡਾ ਪੋਡਕਾਸਟ ਹੈ ਹੋਪਫੁਲੀ ਤੁਹਾਨੂੰ ਐਂਟਰਟੇਨਿੰਗ ਵਧੀਆ ਲੱਗਾ ਹੋਊਗਾ। ਜੇ ਵਧੀਆ ਲੱਗਾ ਤਾਂ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਸਾਨੂੰ ਕਮੈਂਟ ਦੀ ਰਾਹੀਂ ਵੀ ਦੱਸਿਓ ਵੀ ਕਿਹੜੀਆਂ ਗੱਲਾਂ ਹੋਰ ਆਪਾਂ ਅਗਲੇ ਪੋਡਕਾਸਟ 'ਚ ਪਿੰਡਾਂ ਦੀਆਂ। ਕਿਉਂਕਿ ਆਪਾਂ ਕੋਸ਼ਿਸ਼ ਹੋਊਗੀ 3-4 ਪੋਡਕਾਸਟ ਆਪਾਂ ਕਰਨੇ ਆ। ਕਿਉਂਕਿ ਇਹ ਲਾ ਲਓ ਤੁਸੀਂ ਵੀ ਇਹ ਤੁਹਾਨੂੰ ਆਪਾਂ ਸਟਾਰਟਰ ਦਿੱਤਾ ਆ ਤੇ ਮੈਂ ਤੁਹਾਨੂੰ ਇਹ ਵੀ ਕਹਿਦਾ ਵੀ ਇਹ ਸਾਡਾ ਰੌਣਕ ਮੇਲਾ ਹੀ ਹੈ। ਵੀ ਕਿਸੇ ਨੇ ਨਹੀਂ ਕਹਿਣਾ ਆਹ ਗੱਲ ਨਾ ਕਰਦੇ ਉਹਨੂੰ ਕਰਦੇ, ਨਹੀਂ ਚੰਗਾ ਲੱਗਦਾ ਬੰਦ ਕਰਕੇ ਤਾਂ ਆਪਣੇ ਘਰ ਸੌਂ। ਸਾਡੇ ਕੋਲ ਵਾਧੂ ਕੰਮ ਆ। ਉਹ ਸੀਰੀਅਸ ਬੰਦੇ ਨਹੀਂ ਵੇਖ ਸਕਦੇ। ਹਾਂ ਨਾ ਉਹ ਅਸੀਂ ਆਪਣਾ ਵਲੌਗ 'ਚ ਵੀ ਕਹੀਦਾ ਸਾਨੂੰ ਸੀਰੀਅਸ ਬੰਦਾ ਵੇਖੇ ਹੀ ਨਾ। ਜਿਹੜਾ ਬੰਦਾ ਸੀਰੀਅਸ ਆ ਉਹ ਆਪਣੀ ਦਵਾਈ ਲਵੇ। ਕਿਉਂਕਿ ਸੀਰੀਅਸ ਭਾਜੀ ਮੈਂ ਅੱਗੇ ਗੱਲ ਕਰਦਾ ਨਾ ਉਦੋਂ ਹੀ ਹੋਣਾ ਜਿੱਦਣ ਵੈਂਟੀਲੇਟਰ ਤੇ ਪੈਣਾ, ਉਹਦਾ ਕੋਈ ਸੀਰੀਅਸ ਨਹੀਂ। ਤੇ ਨਾ ਹੀ ਸਾਨੂੰ ਸੀਰੀਅਸ ਕੋਈ ਬੰਦਾ ਵੇਖਿਆ ਹੀ ਰੌਣਕ ਮੇਲੇ ਵਾਲੇ ਬੰਦੇ ਕਿ ਨਹੀਂ ਭਾਜੀ। ਰੌਣਕ ਮੇਲਾ ਕਰਨਾ। ਹਾਂ ਰੌਣਕ ਮੇਲਾ ਕਰਨ ਆਏ ਆ। ਵੇਖੋ ਤੁਸੀਂ ਹੁਣ ਇੱਥੇ ਪੋਡਕਾਸਟ ਕਰਦੇ ਜੇ ਪੰਜਾਬ ਤੋਂ ਬੰਦੇ ਆਉਂਦੇ ਆ, ਉਹ ਮਤਲਬ ਹੋਰ ਵਿਸ਼ਾ ਆ ਵੀ ਜਿਹੜੇ ਲੋਕ ਇੱਥੋਂ ਛੱਡ ਕੇ ਗਏ ਆ। ਮੈਂ ਮੰਨਦਾ ਉਹ ਦਰਦ ਨੂੰ, ਮੈਂ ਵੀ ਸਮਝਦਾ ਕਿਉਂਕਿ ਮੇਰੇ ਵੀ ਘਰ ਦੇ ਇੱਥੋਂ ਗਏ ਆ। ਉਹ ਦਰਦ ਨੂੰ ਸਮਝਦਾ। ਪਰ ਖੁਸ਼ੀਆਂ ਜਿਹੜੀਆਂ ਅਸਲ ਵਿੱਚ ਜੋ ਤੁਹਾਡੇ ਪਿੰਡ ਦੀਆਂ ਗੱਲਾਂ ਤੁਸੀਂ ਦੱਸਦੇ ਵੀ ਸਾਡੇ ਚੌਂਕੀਦਾਰ ਇਦਾਂ ਕਰਦੇ ਹੁੰਦੇ ਸੀ, ਸਾਡੇ ਪਿੰਡ ਦੀਆਂ ਗੱਲਾਂ ਵੀ ਇਦਾਂ ਹੁੰਦੀਆਂ, ਕੰਬਾਈਨ ਹੁੰਦੀਆਂ ਤੇ ਉਹ ਮਜ਼ਾ ਆਉਂਦਾ ਵੀ ਲਹਿੰਦਾ ਪੰਜਾਬ ਤੇ ਚੜ੍ਹਦਾ ਪੰਜਾਬ ਹੈ ਸੇਮ ਹੀ ਆ। ਪਿੰਡਾਂ ਦੀਆਂ ਗੱਲਾਂ ਸੇਮ ਹੀ ਆ, ਇੱਕੋ ਕੋਸ਼ੀ ਸਾਰਾ। ਹਾਂ ਇੱਕੋ ਕੋਸ਼ੀ ਆ। ਹਾਸੇ ਉੱਥੇ ਵੀ ਉਹ ਚੱਲਦੇ ਆ ਜਿੱਦਾਂ ਤੁਹਾਡੇ ਪਿੰਡ ਬੈਠੇ ਆ ਰੌਣਕ ਮੇਲਾ ਚੱਲਦਾ ਸੀ। ਫੀਸ ਮਾਫੀ ਦੀ ਅਰਜ਼ੀ ਦੀ ਗੱਲ ਲੈ ਲਈਏ ਹਨਾ ਵੀ ਮੇਰੇ ਅੱਬੂ ਜੀ ਬੜੇ ਆਂਦਾ ਗਰੀਬ ਆ ਤੇ ਉਹਨਾਂ ਕੋਲ ਫੀਸ ਨਹੀਂ ਦਿੱਤੀ ਜਾਣੀ। ਇਹੋ ਅਸੀਂ ਪੜ੍ਹਦੇ ਰਹੇ ਆ ਵੀ ਮੇਰੇ ਫਾਦਰ ਸਾਹਿਬ ਬੜੇ ਗਰੀਬ ਆ ਜੀ, ਉਹ ਸਕੂਲ ਵਿੱਚ ਪੀਣ ਲੱਗੇ ਆ, ਉਹ ਫੀਸ ਨਹੀਂ ਭਰ ਸਕਦੇ, ਕਿਰਪਾ ਕਰਕੇ ਮੇਰੀ ਫੀਸ ਮਾਫ ਕੀਤੀ ਜਾਵੇ। ਤੇ ਮੈਂ ਕਿਹਾ ਇਹਨਾਂ ਦੋਵਾਂ ਮੁਲਕਾਂ ਨੇ ਸਾਡੇ ਪਿਓ ਅਮੀਰ ਹੋਣ ਹੀ ਨਹੀਂ ਦਿੱਤੇ। ਨਾ ਇਹਨਾਂ ਪਿਓ ਅਮੀਰ ਹੋਣ ਦਿੱਤੇ ਆ ਤੇ ਨਾ ਸਾਨੂੰ ਕਿਸੇ ਪਾਸੇ ਨਾ ਪਿਓ ਅਮੀਰ ਹੋਣ ਦਿੱਤੇ ਨਾ ਸਾਡਾ ਕਊਆ ਰੱਜਿਆ। ਹਾਂ ਪਿਆਸਾ ਕਊਆ ਜੀ ਉਹ ਗੀਟੇ ਲਿਆਉਂਦਾ ਸੀ, ਪਾਣੀ ਤਾਂ ਆਇਆ ਉਹਨੇ ਪਤਾ ਨਹੀਂ 2 ਘੁੱਟ ਪਾਣੀ ਪੀਤਾ ਕਿ ਨਹੀਂ ਪੀਤਾ, ਸਾਨੂੰ 6 ਮਹੀਨੇ ਯਾਦ ਹੀ ਨਹੀਂ ਹੋਈ ਉਹ ਕਹਾਣੀ। ਇੱਕ ਪੂੜੀ ਕੜਾਈ 'ਚ ਬੜਾ ਭੱਜ ਗਈ ਸਾਡੇ ਚੱਲਦਾ ਹੁੰਦਾ ਸੀ। ਪੂੜੀ ਕੜਾਈ 'ਚ ਕਿਵੇਂ ਭੱਜ ਗਈ? ਇੱਕ ਪਿਆਸਾ ਕਊਆ ਹੋ ਗਿਆ, ਇੱਕ ਆ ਸਕੂਲ ਅਰਜੀ ਦੀ ਹੋ ਗਈ, ਇੱਕ ਹੋਰ ਮੈਨੂੰ ਆਉਂਦੀ ਆ ਚੇਤੇ ਜਿੱਦਾਂ ਮੇਰੇ ਮੂੰਹ 'ਚ ਫੇਰਨ ਡਈ ਆ ਉਹ ਗੱਲ ਵੀ ਇੱਦਾਂ ਦੀਆਂ ਕਹਾਣੀਆਂ। ਅੱਛਾ ਬੈਸਟ ਫਰੈਂਡ। ਹਾਂ ਮੇਰੇ ਦੋਸਤ ਵਿੱਚ ਇਹ ਖੂਬੀਆਂ, ਉਹ ਜਿਉਂ ਜਵਾਨ ਹੋਇਆ ਕੰਜਰ 'ਚ ਇੱਕ ਖੂਬੀ ਨਹੀਂ ਲੱਭੀ ਹੋਰ। ਬੈਸਟ ਟੀਚਰ। ਹਾਂ ਬੈਸਟ ਟੀਚਰ ਕਿਹੜਾ ਸੀ ਤੁਹਾਡਾ? ਆ ਮੇਰੀ ਮੈਡਮ ਬਲਬੀਰ ਕੌਰ ਵਿੱਚ ਆਹ ਖੂਬੀਆਂ ਫਲਾਂਟੀ ਇਹੋ ਜਿਹੀ ਕੋਈ ਸਾਡੇ ਵੀ ਭਾਜੀ ਇਹੋ ਕੋਈ ਚੱਲਦਾ ਸੀ। ਮਤਲਬ ਕਹਿਣਾ ਸਿਲੇਬਸ ਤੇ ਉਹੀ ਛੱਡ ਗਏ ਪਿਛਲੇ ਹੀ ਜੋ ਸਿਲੇਬਸ ਜਿਹੜਾ ਪਿੰਡਾਂ 'ਚ ਚੱਲਦਾ, ਪੰਜਾਬੀ ਦਾ ਹਿੰਦੀ ਦਾ ਸਾਰਾ ਸੇਮ ਹੀ। ਅੱਛਾ ਭਾਈ ਤੁਹਾਡੇ ਹਿੰਦੀ ਦੇ ਪੀਰੀਅਡ ਵੀ ਲੱਗਦਾ ਇੱਥੇ? ਉਰਦੂ ਆ ਸਾਨੂੰ ਹਿੰਦੀ ਉਰਦੂ ਹੀ ਆ। ਅੱਛਾ ਹੈ ਹੀ ਉਰਦੂ ਦੂਜੇ ਤੇ ਲੱਗਦੇ। ਹਾਂ ਚਲੋ ਜਿਵੇਂ ਗੱਲ ਹੋਣੀ ਨਾ ਸਕੂਲਾਂ ਦੀ ਫਿਰ ਮੇਰੇ ਵਿੱਚ ਗੱਲ ਯਾਦ ਸਾਡੇ ਨਾ ਪੜ੍ਹਦੇ ਨੇ ਸਕੂਲੇ ਤੇ ਖਾਲਸਾ ਸਾਹਿਬ ਸਾਡੇ ਲਾਗੇ ਕਮਾਲਪੁਰ ਅੜਚਕ ਉਹ ਮਤਲਬ ਵੀ ਸਾਰਾ ਪਿੰਡ ਹੀ ਬੜਾ ਜੁਗਤੀ ਮਖੌਲੇ। ਹੁਣ ਉਹ ਖਾਲਸਾ ਸਾਹਿਬ ਚਾਦਰਾ ਬੰਨ ਕੇ ਹੁੰਦੇ ਸੀ ਪਹਿਲਾਂ ਜਦੋਂ ਅਸੀਂ ਪੜ੍ਹਦੇ ਰਹੇ ਆ ਵੀ ਪੂਰੇ ਪਿੰਡ ਵਾਲਾ। ਖਾਲਸਾ ਸਾਹਿਬ ਕਿਹਨਾਂ ਨੂੰ ਕਹਿੰਦੇ? ਖਾਲਦ ਨਾਂ ਉਹਨਾਂ ਦਾ ਖਾਲਦ ਸੀ। ਖਾਲਦ ਤੇ ਉਹ ਸਾਨੂੰ ਲੈ ਜਾਂਦਾ ਹੁੰਦਾ ਸੀ ਜਦੋਂ ਹੜੰਬੇ ਥ੍ਰੈਸ਼ਰ ਲੱਗਣੀ ਉਹਨੇ ਕਣਕ ਘਾਉਣ ਤੇ ਲੈ ਜਾਣਾ ਨਾਲ। ਅੱਛਾ ਜੀ। ਜੇ ਗੰਢੇ ਬੀਜਣੇ ਤੇ ਉਦੋਂ ਵੀ ਲੈ ਜਾਣਾ ਨਾਲ। ਜਿੱਦਾਂ ਅਸੀਂ ਜਾਈ ਦਾ ਵੀ ਸ਼ੌਕ ਨਾ ਹੁੰਦਾ ਸੀ ਉਦੋਂ ਸਕੂਲੋਂ ਬਚਾਂਗੇ, ਪੜ੍ਹਾਈ ਤੋਂ ਬਚਾਂਗੇ। ਹਾਂ ਪੜ੍ਹਾਈ ਤੋਂ ਬਚਾਂਗੇ।
ਤੇ ਉਹ ਨਾ ਉਹਨੇ ਉਹਦੇ ਨਾਲ ਜਿਵੇਂ ਕੋਈ ਸਲਾਮ ਲੈਂਦਾ ਹੁੰਦਾ ਸੀ ਨਾ ਤੇ ਉਹੀ ਜਵਾਬ ਦਿੰਦਾ ਹੁੰਦਾ ਸੀ। ਤੇ ਮੈਨੂੰ ਯਾਦ ਆ ਵੀ ਸੜਕ ਉੱਚੀ ਸਾਰੀ ਸੀ ਜਿਹੜੀ ਸਕੂਲ ਤੋਂ ਥਾਂ ਨੂੰ ਉਤਰਦੀ ਸੀ ਸਕੂਲ ਵੱਲ ਨੂੰ, ਤੇ ਨਾਲ ਨਿਆਣਿਆਂ ਕੋ ਉਹਨਾਂ ਨੇ ਬੂਟੇ ਲਵਾਏ ਹੋਣੇ, ਕਿਤੇ ਘਾਹ ਕਿਤੇ ਫੁੱਲ, ਉਹ ਸੜਕ ਦੇ ਨਾਲ ਖਾਲੀ ਡੂੰਗੀ ਸੀ। ਤੇ ਹੁਣ ਮੁੰਡੇ ਆਂਦੇ ਵੀ ਇਹਦਾ ਮਾਸਟਰ ਦਾ ਸਵੇਰੇ ਇਲਾਜ ਕਰਨਾ। ਹੁਣ ਉਹ ਮਾਸਟਰ ਤੋਂ ਉਤਰਾ ਹੋਇਆ ਮੁੰਡਾ ਹਲੀ ਉਹ ਸਕੂਲ ਦੇ ਉਤਰੇ ਹੀ ਗੇਟ ਥੱਲੇ ਆਂਦਾ, ਸਰ ਜੀ ਅਸਲਾਮ ਅਲੈਕਮ, ਏਦਾਂ ਕਰਕੇ। ਉਹ ਵੀ ਆਂਦਾ ਵਾਲੈਕਮ ਸਲਾਮ, ਉਹ ਖਾਲੇ ਜਾਵੇ ਜੇ ਉਹ ਦੀਵਾ ਬਣਾਉਂਦਾ ਨਾ ਉਹ ਆਂਦਾ ਸਲਾਮ ਅਲੈਕਮ ਜੀ, ਵਾਲੇਕੁਮ ਸਲਾਮ, ਖਾਲਜ ਜਾ ਪਿਆ। ਖਾਲ ਜਾ। ਇੱਕ ਭਾਜੀ ਆਪਣੇ ਸਕੂਲਾਂ 'ਚ ਇਹ ਵੀ ਬੜਾ ਹੁੰਦਾ, ਸਾਡੇ ਕੰਮ ਦੇ ਹੁੰਦਾ ਵੀ ਫਲਾਣਾ ਟੀਚਰ ਜਾਂ ਤੇ ਮਰਿਆ ਹੋਇਆ ਜਾਂ ਇਹਦੇ ਰਿਸ਼ਤੇਦਾਰ ਜੀ ਕੋਈ ਮਰ ਜਾਵੇ ਨਾ, ਜਦੋਂ ਟੈਸਟ ਹੁੰਦਾ ਹੈ ਨਾ, ਜਦੋਂ ਟੈਸਟ ਹੋਣਾ ਸੀ ਉਹਨਾਂ ਦੀ ਮਤਲਬ ਇਹ ਕਹਿਣਾ ਨਾ ਵੀ ਉਹ ਜਿੰਦਾ ਹੀ ਹੋਵੇ, ਕਹਿਣਾ ਵੀ ਉਹ ਮਰ ਹੀ ਜਾਵੇ, ਸਾਰਾ ਸਾਲ ਨਾ ਇਹ ਪੀਰੀਅਡ ਲੱਗੇ। ਹੁਣ ਸਾਡੇ ਪੰਜਾਬ ਵਾਲੇ ਅਸੀਂ ਹਿੰਦੀ ਤੋਂ ਤੇ ਅੰਗਰੇਜ਼ੀ ਤੋਂ ਬੜਾ ਭੱਜਦੇ ਹੁੰਦੇ ਆ, ਇਹ 2 ਪੀਰੀਅਡ ਤੇ ਲਵਾਉਣ ਨੂੰ ਜੀ ਨਹੀਂ ਕਰਦਾ ਹੁੰਦਾ। ਤੇ ਤੁਸੀਂ ਇਹ ਹਿਸਾਬ ਲਓ ਵੀ 8ਵੀਂ 'ਚ ਮੈਂ ਪੜ੍ਹ ਲਿਖ ਕੇ ਸਾਰੀਆਂ ਚੀਜ਼ਾਂ ਕਰ ਗਿਆ ਪਾਸ, ਅੰਗਰੇਜ਼ੀ 'ਚੋਂ ਪਾਸ, ਹਿੰਦੀ 'ਚੋਂ ਪਾਸ, ਤੇ ਪੰਜਾਬੀ 'ਚ 33 ਵਾਲਾ ਪਾਸ ਹੁੰਦਾ, ਉਹਦੇ 'ਚ ਮੇਰੇ 29 ਆਏ, ਜਿਹ 'ਚ ਕੁੜੀ ਫੇਲ ਕਰਾ ਗਈ। ਤੇ ਕਈ ਵਾਰੀ ਇਹ ਹੁੰਦਾ ਵੀ ਬੰਦਾ ਆਪਣੀ ਭਾਸ਼ਾ 'ਚ ਮਾਰ ਖਾ ਜਾਂਦਾ। ਚਲੋ ਵਧੀਆ ਲੱਗਾ ਤੁਹਾਡੇ ਨਾਲ ਗੱਲਾਂ ਬਾਤਾਂ ਮਾਰ ਕੇ, ਤੇ ਗੱਲਾਂ ਬਾਤਾਂ ਹੋਰ ਵੀ ਆਪਾਂ ਅਗਲੇ ਪੋਡਕਾਸਟ 'ਚ ਮਾਰਾਂਗੇ। ਦੋ ਅਗਲੇ ਪ੍ਰੋਗਰਾਮ ਤੱਕ ਲਈ, ਅਗਲੇ ਪੋਡਕਾਸਟ ਲਈ ਇਜਾਜ਼ਤ, ਮਿਲਦੇ ਹਾਂ ਤੁਹਾਨੂੰ ਫੇਰ, ਰੱਬ ਰੱਖਾ। ਸਤਿ ਸ਼੍ਰੀ ਅਕਾਲ।